ਭਾਜੀ ਸ਼ਹਾਰੇ ਤੋਂ ਥੱਪੜ ਖਾਦੇ ਆ ਖਵਾਜਾ ਸਰਾ ਕੋ ਸ਼ਹਾਰੇ ਤੇ ਉਹ ਬੰਦੇ ਸੀ ਭਾਜੀ, ਉਹ ਬੰਦੇ ਸੀ। ਮੈਂ ਤੁਹਾਨੂੰ ਕਹਾਂ ਉਹ ਚ ਮੁਵਾਨਤ ਨਹੀਂ ਆਇਆ, ਉਹ ਮੇਰੇ ਬੰਦੇ ਸੀ। ਹੁਣ ਕਿੱਥੇ ਚੱਲੇ ਉਹ ਕਿਹੜਾ ਮੈਨੇਜਰ ਆ ਜਿਹੜਾ 100 ਰੁਪਿਆ ਦੇ ਕੇ ਕਹਿੰਦਾ ਜਾ ਬਾਰ ਦੋ 50 ਲੈ ਫੜ ਕੇ। ਯਾਰ ਤੂੰ ਇਹ ਦੇਖ, ਮਾਸ਼ਾਅੱਲਾ 3-4 ਸਾਲ ਹੋ ਗਏ ਇਹਨੂੰ ਸਾਡੇ ਨਾਲ ਅਟੈਚਮੈਂਟ, ਤਵਾਰ ਹੀ ਨਹੀਂ ਬਣਾਇਆ ਉਸ ਬੰਦੇ ਨੇ। ਉਹ ਯਾਰ ਸਾਬਾ ਨੂੰ ਕਹੀ ਜਾਂਦੇ ਆ, ਮੈਂ ਕਿਹਾ ਯਾਰ 2000 ਰੁਪਏ ਦੇ ਬੱਚੇ ਨੇ ਖਾਣਾ ਛਾਣਾ ਮੰਗਣਾ, ਮੈਨੂੰ ਅੱਗੋਂ ਮਿਲਣੇ ਨਹੀਂ ਹੈ। ਯਾਰ ਇੱਕ ਖਵਾਜਾ ਸਰਾ ਨੇ ਮਿੱਠੇ ਨੂੰ ਆ ਕੇ ਕਿਹਾ ਕਿ ਮੈਂ ਤੇਰਾ ਦੇਣ ਨਹੀਂ ਦੇ ਭਾਈ ਸਕਦਾ। ਭੋਲੇ ਇੱਕ ਮਿੰਟ, ਭਾਈ ਭੋਲੇ ਇੱਕ ਮਿੰਟ ਗੱਲ ਸੁਣ। ਕਹਿੰਦਾ ਇਹ ਵਾਲਾ ਸਟੈਪ ਮੈਨੂੰ ਦੱਸਿਆ। ਯਾਰ ਤੁਸੀਂ अस्सलाम वालेकुम, टी टाइम में खुश आमदीद। जैसे कि मरने के बाद कभी होती नहीं खारिश, मेरी तरफ से ईद मुबारक। हमने डॉग को कह दिया डू नॉट बारक। ईद मुबारक। वाह 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 हर लड़ाई के बाद होती है एक गुजारिश, ईद मुबारक। वाह 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 वाह। आप हमारी कबूल कीजिए, इनकी करे फारक। ईद मुबारक। मैंने कहा अल्लाह तुझे करे मुबारक, ईद मुबारक। मैंने कहा आजो सब मिलके चलते हैं पार्क। मुबारक। क्या मैंने कहा शकील है, कहता नहीं तारक। मैं कहा ईद मुबारक। तुम भी बताओ कैसे है तुम्हारा चाचा बिशारत। वाह वाह वाह। लिख ले लिख ले लिख ले। अच्छी ईद बात। मुबारक। नाजरीन, सच में मेरी तरफ से सबको ईद मुबारक, हमारी पूरी टीम की तरफ से। फैसल भाई क्या है माशाल्लाह हारी कैसा है? कहते हैं कि ਆਂਡਿਆਂ ਦੇ ਸੇਲਮੈਨ ਲੱਗਣ ਦੇ वाह 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 वाह। ਛੋਟੀ ਜੀ ਗੱਲ ਕਰਾਂਗਾ ਨਾਜ਼ਰੀਨ। कितने मिनट? ਤੁਹਾਨੂੰ ਪਤਾ ਹੈ ਕਿ ਸਾਡੇ ਉਸਤਾਦ ਦੇ ਮੁਹਤਰਮ, ਅੱਲਾ ਜ਼ਿੰਦਗੀ ਤੰਦਰੁਸਤੀ ਦੇਵੇ ਉਹਨਾਂ ਨੂੰ, ਕਹਿੰਦੇ ਈਦਾਂ ਤੇ ਸ਼ਬਰਾਤਾਂ ਆਈਆਂ, ਗਏ ਮੁਸਾਫਰ ਘਰ ਨੂੰ ਆਏ, है। ਉਹ ਨਹੀਂ ਕਦੇ ਵੀ ਵਾਪਸ ਆਏ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਆਏ। तेजी दी मां जींदी। ਤੈਨੂੰ ਦੀ ਹੈਜੀ ਨਾਲ ਤੇ ਕੋਈ ਕਹਿੰਦਾ ਨਹੀਂ ਇਹ ਪੁੱਤ ਘਰ ਆ। वाह 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 वाह। बड़ी हो गए खैर। नाज़रीन, ता जाके फैसल रमे वर्गा फनकार बनदा। ਸਭ ਤੋਂ ਖਤਰਨਾਕ ਕੰਮ ਇਹ जेड़ा अपनी मां ना प्यार करता जरा तो जाहिर आ गया। ਜਿਹੜਾ ਆਪਣੇ ਕੰਮ ਨਾ ਕਰਦਾ ਉਹ ਵੀ ਮਾਰ ਯਾਰ ਪਲੀਜ਼ ਯਾਰ ਉਹਨਾਂ ਦਾ ਸਿਸਟਮ ਇੱਧਰ ਉੱਧਰ ਹੋਣ ਡਿਆ। ਤੁਹਾਡਾ ਮੈਂ ਗੱਲ, ਮੇਰਾ ਨਹੀਂ ਸਿਸਟਮ ਇੱਧਰ ਉੱਧਰ ਹੁੰਦਾ ਮਿੱਠੇ, ਮੈਨੂੰ ਨਹੀਂ, ਅੱਲਾ ਦਾ ਸ਼ੁਕਰ ਹੈ। यार जी ईदा यार मिठे की कर दे यार। ਈਦ ਦਾ ਦਿਹਾੜਾ ਹੈ ਨਾਜ਼ਰੀਨ। ਈਦ ਦਾ ਦਿਹਾੜਾ ਵਾ ਭਾਜੀ। ਈਦ ਵਾਲੇ ਦਿਨ ਕੰਨ ਚੁੰਗਲ ਮਾਰਨ ਦੇ ਤੇ ਕੱਲਾ ਹੱਥ ਖਿੱਚ ਲਿਆ, ਉਂਗਲ ਵਿੱਚ ਹੀ ਰਹਿ ਗਈ। ਦਸਤਾਨਾ ਪਾ ਕੇ ਕੰਨ ਚੁੰਗਲ ਮਾਰਨੇ ਵਿੱਚ ਹੀ ਫਸ ਗਿਆ। ਅੱਛਾ, ਈਦ ਦਾ ਦਿਹਾੜਾ ਨਾਜ਼ਰੀਨ, ਈਦ ਮੇਰੀ ਜਿਹੜੀ ਹੋਈ ਹੈ ਬੜੀ ਖੂਬਸੂਰਤ ਹੋਣੀ ਸੀ ਅਗਰ ਉਸਤਾਦ ਮੁਹਤਰਮ ਚਾਹੁੰਦੇ। ਸਾਰਿਆਂ ਦੀ ਈਦ ਖੂਬਸੂਰਤ ਹੋਣੀ ਸੀ ਅਗਰ ਉਸਤਾਦ ਮੁਹਤਰਮ ਚਾਹੁੰਦੇ। सही गल। ਕਿਉਂਕਿ ਤੁਹਾਨੂੰ ਪਤਾ ਹੈ ਸਾਡੇ ਉਸਤਾਦ ਮੁਹਤਰਮ, उन्होंने तो पता ही नहीं है ले तुसी दसना। ਨਾਜ਼ਰੀਨ, ਉਸਤਾਦ ਮੁਹਤਰਮ ਕਹਿ ਕੇ ਗਏ ਨੇ ਸਾਨੂੰ, ਅਸੀਂ ਸਾਰੇ ਈਦ ਮਿਲੀ ਹੈ ਉਹਨਾਂ ਨੂੰ, ਈਦ ਮੰਗੀ ਹੈ ਤੇ ਕਹਿ ਕੇ ਗਏ ਨੇ ਜੀ ਮੈਂ 20 ਮਿੰਟ ਦੇ ਵਿੱਚ ਆਇਆ। हाँ जी इदा ही। ਤੇ ਇਸ ਗੱਲ ਨੂੰ ਨਾਜ਼ਰੀਨ, ਮਿੱਠਾ ਜੀ ਕਿੰਨੇ ਘੰਟੇ ਹੋ ਗਏ ਨੇ? ਇਸ ਗੱਲ ਨੂੰ ਜੀ ਤਕਰੀਬਨ 7 ਘੰਟੇ ਹੋ ਚੁੱਕੇ ਨੇ। ਕਾਲੂ ਬਾਦਸ਼ਾਹ ਕਿੰਨੀ ਦੇਰ ਹੋ ਗਈ ਹੈ? 9.5 घंटे हो गए भाजी। ਦੋਨੀ ਜੀ ਕਿੰਨੇ? मेरा कहना 1-1.5 घंटा ही होया उन्होंने। ਦਾਰੀ ਸਾਹਿਬ कम से कम भी ना करदे हैं भी 4 घंटे हो गए। ਠੀਕ ਹੈ ਜੀ। 4.5 घंटे ਇਹ ਦੇਖੋ ਨਾ, ਯਕ ਜ਼ੁਬਾਨੀ ਯਕ ਜਹਤੀ ਟੀਮ ਦੇ ਵਿੱਚ ਇਹ ਹੀ ਹੋਣੀ ਚਾਹੀਦੀ। ਵੈਰੀ ਗੁੱਡ। ਗੱਲ ਐ ਵੇ ਕਿ ਕਮ ਅਦ ਕਮ ਉਸਤਾਦ ਮੁਹਤਰਮ ਨੂੰ 11 ਘੰਟੇ ਹੋ ਗਏ ਨੇ ਗਿਆ। ਅਸੀਂ 11 ਘੰਟੇ ਦਾ ਵੇਟ ਕਰਨ ਦੇ ਆ ਅਥੈਂਟਿਕ ਗੱਲ। 11 ਘੰਟੇ ਹੋ ਗਏ ਦਾਖਲ ਹੋਏ। ਆਏ ਨਹੀਂ। ਹਾਏ ਹਾਏ। ਤੇ ਇੱਕ ਮੈਸੇਜ ਆਇਆ ਜੀ, ਸਲਮਾਨ ਨੇ PA to all official channels ਮੈਸੇਜ ਆਇਆ ਜੀ ਕਿ ਕਹਿੰਦੇ ਜੀ ਕਿ ਭਾਈ ਆਪ ਸੰਭੋ, ਹੁਣ ਮੇਰੇ ਕੋਲ ਨਹੀਂ ਹੁੰਦਾ ਕੰਮ, ਜੇ ਤੁਸੀਂ ਕਰ ਸਕਦੇ ਹੋ ਤੇ ਕਰ ਲਓ। ਐਡ ਕੀ ਇਹ ਗਿਆ ਠੀਕ ਹੈ ਨਾ? ਤੇ ਕਹਿੰਦੇ ਜੀ ਮੈਂ ਆਪਣੀ ਮਰਜ਼ੀ ਦੇ ਨਾਲ ਇਹ ਉਹ ਫਲਾਂ ਭਾਈ ਜਾਨ ਤੁਸੀਂ ਕਰੋ ਨਾ ਕਰੋ, ਮੈਨੂੰ ਨਹੀਂ ਕਹਿਣਾ ਕਿਸੇ ਨੇ। 1 महीना 1 ਮਹੀਨਾ ਕਹਿਣ ਦੇ ਨੇ ਨਾ, ਇੱਕ ਦਿਨ ਦਾ ਉਹਨਾਂ ਨੇ ਕਿਹਾ ਤੁਸੀਂ ਨਹੀਂ ਚਲਾ ਸਕਦੇ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਸਾਡੇ ਤੋਂ ਬਗੈਰ ਫੈਸਲ ਸਾਹਿਬ 1 ਦਿਨ ਨਹੀਂ ਕੱਢ ਸਕਦੇ, ਪੂਰੀ ਟੀਮ। ਤੇ ਤੁਸੀਂ ਗੱਲ ਸੁਣ ਕੇ ਆ ਗਏ? ਨਾ 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 ਨਾ, ਮੈਂ ਕਿਹਾ ਜੀ ਸਾਰੀ ਟੀਮ ਮੇਰੇ ਨਾਲ ਹੈ, ਅਸੀਂ 1 ਦਿਨ ਨਹੀਂ ਉਸਤਾਦ ਜੀ 1 ਸਾਲ ਕੱਢਾਂਗੇ। 1 ਸਾਲ। अरे ਇਹ ਵੀ ਅਚੀਵਮੈਂਟ ਹੈਗੀ ਜੀ, ਇੱਕ ਅਚੀਵਮੈਂਟ ਆ। ਲੇਕਿਨ ਮੈਂ ਗਰੰਟੀ ਦੇ ਕੇ ਆਇਆ ਕਿ ਅਗਰ ਇਹ ਟੀਮ ਮੇਰੇ ਨਾਲ ਹੈ ਅਸੀਂ 1 ਸਾਲ ਕੱਢਾਂਗੇ।
ਪੈਸਾ ਰਾਮੇ ਜ਼ਿੰਦਾਬਾਦ। ਚੁੱਪ ਯਾਰ ਸੀਰੀਅਸ ਗੱਲ ਹੁੰਦਾ ਹੀ ਤੇ ਸਰ ਮੈਂ ਇੱਕ ਹੋਰ ਗੱਲ ਦੱਸਾਂ, ਕਪਲ ਸ਼ਰਮਾ ਸਾਹਿਬ ਨੇ ਕਿਹਾ ਸੀ ਕਿ ਟੀਮ ਹੋਵੇ ਸਜਾਦ ਜਾਨੀ ਸਾਹਿਬ ਦੀ ਤੇ ਮੈਂ ਕੈਮਰਾਮੈਨ ਹੋਣ ਸਾਡੇ ਤੇ ਪੂਰੀ ਦੁਨੀਆ ਤੇ ਅਸੀਂ ਕਾਮੇਡੀ ਕਰੀਏ। ਯਾਰ ਇਹ ਕਪਲ ਭਾਈ ਨੇ ਕਿਤੇ ਨੀਂਦ ਚ ਗਿਆ ਵਾ, ਇਹ ਤਾਂ ਉਹ ਸੀਗੇ ਕਿ ਫੌਜ ਹੋਵੇ ਪਤਾ ਨਹੀਂ ਕਿਹੜੇ ਮੁਲਕ ਦੀ ਤੇ ਅਸਲਾ ਉਹ ਯਾਰ ਕਪਲ ਭਾਈ ਨੇ ਕਾਪੀ ਕੀਤੀ ਹੈ ਉਹਨਾਂ ਨੇ। ਮੈਨੂੰ ਅੱਜ ਵੀ ਯਾਦ ਆਇਆ, ਤੁਸੀਂ ਹੁਣ ਮੇਰਾ ਸਾਥ ਦੋਗੇ? ਦਾਂਗੇ, ਚੈਲੰਜ ਦਾਂਗੇ ਕਰਾਇਆ। ਭਾਜੀ ਹੁਣ ਦੰਦੀ ਵੜ ਕੇ ਤੁਹਾਨੂੰ ਯਕੀਨ ਦੋ ਜੇ। ਹਾਂਜੀ ਦਾਨਾ ਸਾਹਿਬ। ਅਸੀਂ ਸਰ ਇਦਾਂ ਹੀ ਸ਼ਡਿਊਲ ਬਣ ਸਕਦੇ ਆ ਕਿ ਸਾਰੇ ਜਾਣੇ ਆਪਣੀ ਆਪਣੀ ਡਿਊਟੀ ਉਹ ਯਾਰ ਮੈਸੇਜ ਕਰਦਾ ਕਹਿੰਦੇ ਮਿੱਠਾ ਕੀ ਆ, ਉਹਦੀ ਕੀ ਔਕਾਤ ਤੇ ਮੇਰੇ ਤੋਂ ਬਗੈਰ ਹਸਾ ਲਵੇ। ਯਾਰ ਇਹ ਉਸਤਾਦ ਜੀ ਕਹਿੰਦੇ ਦਾ ਕੀ ਵੱਡਾ ਫਨ ਆ। ਭੌਂਕਾ, ਸਿਰਫ ਇੱਕ ਭੌਂਕਾ ਸਮੋਸੀਆਂ ਵੇਚਣ ਵਾਲਾ। 2 ਟਕੇ ਯਾਰ ਮੈਂ ਤੇ ਅਹਿਸਾਸ ਮਿੱਠੇ ਦੀ ਗੱਲ ਬਰਦਾਸ਼ਤ ਹੀ ਨਹੀਂ ਕੀਤਾ। ਕੀ ਬਾਤ ਨਹੀਂ ਮੇਰੇ ਕੀਤਾ ਕੋਲ ਤਾਂ ਨਹੀਂ ਬਰਦਾਸ਼ਤ ਹੋਇਆ ਮਿੱਠੇ ਨੂੰ ਕੋਈ ਭੌਂਕਾ ਕਵੇ, ਸਮੋਸੀਆਂ ਵੇਚਣ ਵਾਲਾ ਕਵੇ। ਕੋਈ ਨਹੀਂ ਕਹਿ ਰਿਹਾ, ਉਸਤਾਦ ਜੀ ਕਹਿ ਰਹੇ ਨੇ, ਉਸਤਾਦ ਜੀ ਦੀ ਕਲੈਪ ਯਾਰ। ਵਾਹ ਵਾਹ ਨਾ ਨਾ ਇਹ ਨਾ, ਨਾ ਮੇਰੇ ਵਾਸਤੇ ਇਹ ਲਫ਼ਜ਼- ਖਾਨਦਾਨ ਦੀ ਗੱਲ ਕਰਨ ਦੇ। ਯਾਰ ਭਾਜੀ ਤੂੰ- ਮਿੱਠੇ ਦੇ ਖਾਨਦਾਨ ਤੇ ਕੋਈ ਜਾਵੇ। ਯਾਰ ਮਿੱਠੇ ਕਿਹਾ ਵੀ ਹੋਵੇ ਤੇ ਕੋਈ ਮਸਲਾ ਨਹੀਂ ਉਸਤਾਦ। ਉਸਤਾਦ ਨੇ ਕੋਈ ਯਾਰ। ਮਸਲਾ ਹੀ ਨਹੀਂ, ਕੋਈ ਮਸਲਾ ਦੈਟਸ ਨਹੀਂ। ਰੋਂਗ। ਸੌਰੀ ਯਾਰ ਮੈਂ ਤੇਰਾ ਪਰਦਾ ਨਹੀਂ ਰੱਖ ਸਕਿਆ, ਮੈਂ ਮੇਰੇ ਮੂੰਹ ਤੋਂ ਜਜ਼ਬਾਤ ਚ ਗੱਲ ਨਿਕਲ ਗਈ, ਲੇਕਿਨ ਉਹ ਮੈਂ ਉਸਤਾਦ ਜੀ ਨੇ ਕਿਦੋਂ ਰੋਂਗ। ਕਿਹਾ? ਉਹ ਛੱਡ ਦੇ ਯਾਰ, ਛੱਡ ਚੁੱਪ 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 ਕਰ ਜਾ ਯਾਰ। ਨਹੀਂ ਯਾਰ। ਓਏ ਹੁਣ ਅਸੀਂ ਵੰਡਣੇ ਆ ਕੰਮ। ਮੇਰੇ ਨਾਲ ਮੋਢੇ ਨਾਲ ਮੋਢਾ ਲਾਣਾ ਵਾ। ਤੇਰਾ ਖਾਨਦਾਨ ਜਿੱਦਾਂ ਦਾ ਵੀ ਹੈ, ਜੋ ਵੀ ਕੰਮ ਭਾਈ ਕੰਮ ਨਾਲ ਬਾਹਰ ਮੁਤਾਸਰ ਹੋਵੇ। ਖਾਨਦਾਨ ਨੂੰ ਤੂੰ ਮੈਂ ਜਿੱਦਾਂ ਦਾ ਵੀ ਕਹੂੰਗਾ ਹੈ। ਕਿ ਮੇਰਾ ਖਾਨਦਾਨ ਕੀ, ਮੇਰੇ ਖਾਨਦਾਨ ਨੂੰ ਕੀ ਹੋ ਗਿਆ ਯਾਰ ਮੈਂ ਨਹੀਂ ਵੀ ਅਸੀਂ ਗੱਲ ਸਾਰੇ ਕਰਦਾ। ਮਫਲੂਜ ਹੋਣ ਡਏ ਆ। ਗੱਲ ਹੈ ਕੀ ਵਾ। ਨੋਸ਼ੀਮਾ ਦਾ ਵਾ ਮੈਂ? ਨਹੀਂ ਮਿੱਠੇ ਭੌਂਕਾ ਹੈ ਉਹ ਤੂੰ। ਨਹੀਂ ਯਾਰ ਦੱਸ। ਸੱਚਾਈ ਦਾ ਸਾਹਮਣਾ ਕਰੀਦਾ ਵਾ, ਤੂੰ ਹੈਗਾ ਵਾ, ਮੰਨ ਲਾ ਭੌਂਕਾ ਤੂੰ ਹੈਗਾ ਵਾ। ਓਏ ਕਹਿਣ ਦੇ ਕੇ ਵੀ 1 ਮਿੰਟ ਨਹੀਂ ਕਾਮੇਡੀ ਕਰ ਸਕਦੇ ਤੁਸੀਂ। ਓ ਯਾਰ ਅਸੀਂ ਕਦੋਂ ਕਾਮੇਡੀਅਨ ਆ ਗਏ, ਇਸ ਤਾਂ ਸੀਰੀਅਸ ਪਰਸਨ ਆ ਯਾਰ, ਅਸੀਂ ਓਏ ਸਕਾਲਰ ਹੈਗੇ ਆ। ਓਏ ਤੁਸੀਂ ਹਾਮੀ ਭਰੋ। ਤੇਰਾ ਦਿਮਾਗ ਠੀਕ ਆ? 1 ਮਿੰਟ ਆ ਨਹੀਂ ਕੀ ਗੱਲ ਲੱਗਣ ਡਿਆ ਸੀ ਇਹ? ਠਹਿਰ ਜਾ। ਆ ਵੀ ਲਾ ਲਓ ਯਾਰ ਈਦ ਦਾ ਦਿਨ ਨਾ ਤੁਸੀਂ ਇਹ ਮਿੱਠੇ ਗੱਲ ਸੁਣੋ ਓਏ। ਓਏ ਨਹੀਂ ਕਹਿਣਾ, ਠਾ ਓਏ ਨਹੀਂ ਕਹਿਣਾ। ਓਏ ਨਹੀਂ ਕਹਿਣਾ ਸਟੈਂਡ ਅਪ ਕਾਮੇਡੀ ਕਰੇ ਤੇ ਕਮ ਤੋਂ ਕਮ 6-6 ਘੰਟੇ ਸਾ ਸਕਦਾ ਵਾ। ਉਹ ਨਹੀਂ ਭਰਾਵਾ, ਕਿਉਂ ਇੰਨੇ ਕਿਤੇ ਬਾਤਾਂ ਕਰੀ ਜਾਂਦੇ? ਨਿਕਾਲ ਕੀ। ਜੇ ਉਸਤਾਦ ਜੀ ਨੇ ਕੁਝ ਕਿਹਾ, ਉਸਤਾਦ ਜੀ ਨੇ ਕੁਝ ਵਿੱਚ ਕੋਈ ਗੰਦਗੀ ਦੇਖੀ ਤੇ ਕਿਹਾ ਵਾ? ਇਹਦੇ ਚ ਗੰਦਗੀ ਨਹੀਂ ਵੇਖੀ। ਉਹ ਭਾਈ ਅਗਲੇ ਪਿਛਲੇ ਉਹਨੂੰ ਕਹਿਣ ਦੇ ਕਈ ਜਾਣ ਦੋ ਭਾਜੀ, ਕਈ ਜਾਣ। ਅੱਛਾ ਯਾਰ ਹੁਣ ਗੱਲ ਆ ਵਾ ਕਿ ਵੰਡਣੇ ਕੰਮ। ਤੇ ਭਾਵੇਂ ਇਦਾਂ ਥੋੜੀ ਗੈਰ ਇਤਫਾਕੀ ਤੌਰ ਤੇ ਨਹੀਂ ਹੋਣਾ, ਇਤਫਾਕ ਨਾਲ ਹੋਣਾ। ਇਤਫਾਕ ਮੈਂ ਤੇ ਭਾਈ ਆਪਣੀ ਟੀਮ ਦੇ ਨਾਲ ਲੜਾਈ ਤੇ ਨਹੀਂ ਮੈਂ ਪਾਣ ਡਿਆ। ਤੁਸੀਂ ਮੇਰਾ ਪਰਦਾ ਤੁਸੀਂ ਕਹਿੰਦੇ ਨਹੀਂ ਰੱਖਿਆ ਯਾਰ। ਛੱਡ ਦੇ ਪਰਦਾ ਰੱਖਤਾ। ਭਾਈ ਮੈਂ ਇਸ ਗੱਲ ਦਾ ਚਸ਼ਮਦੀਦ ਗਵਾਹ ਵਾਂ, ਭਾਈ ਮਿੱਠੇ ਵੱਲੋਂ ਗਰੰਟੀ ਮੈਂ ਦਿੰਦਾ। ਇੱਕ ਟੂਰਨਾਮੈਂਟ ਤੇ ਭਾਈ ਮਿੱਠੇ ਨੂੰ 15 ਜਾਣੇ ਜੁਗਤਾਂ ਮਾਰਨ ਵਾਲੇ ਪੈ ਗਏ। ਭਾਈ ਮਿੱਠੇ ਨੇ ਕਿਹਾ ਜੇ ਮੈਂ ਮੈਚ ਛੱਡਦਾ ਨਾ ਤੇ ਮੇਰੀ ਰਹਿੰਦੀ ਨਹੀਂ। ਭਾਈ ਮਿੱਠੇ ਨੇ ਮੈਚ ਫੜ ਕੇ ਕਿਹਾ ਓਏ ਸਵੇਰੇ, ਤੇ ਸਵੇਰ ਤੇ ਪੈ ਗਈ ਉਹ ਗੱਲ। ਆ ਇਹ ਮੱਠਾ ਪੂਰੀ ਆ। ਉਹ ਜੀਓ ਮਿੱਠੇ ਤੂੰ ਜਾਣ ਲੱਗਿਆ ਮੈਨੂੰ ਪਰਸਨਲੀ ਮਿਲਣਾ ਹੀ। ਕਿਉਂ? ਤੈਨੂੰ ਇਸ ਗੱਲ ਦਾ ਜਿਹੜਾ 200-400 ਬਣਦਾ ਮੈਂ ਤੈਨੂੰ ਦੇਣੇ, ਤੂੰ ਉਸਤਾਦ ਜੀ ਕੋ ਨਹੀਂ ਲੈਣੇ। ਤੇਰੇ ਤੇ ਲਾਨਤ ਆ, ਤੂੰ ਤਾਂ ਵੀ ਮਿੱਠੇ ਨੇ ਕਿਹਾ ਤੇ ਪੰਚਾਂ ਓਏ ਅੱਛਾ ਹੁਣ ਸਾਲ ਇੱਕ ਚ 12 ਮਹੀਨੇ ਅਸੀਂ ਗਏ 5 ਜਣੇ ਓਕੇ ਤੇ ਹਾਂ ਕੀ ਹੈ ਪੰਪ ਲਗਾ ਵਾ 6 ਜਣੇ ਸ਼ਡਿਊਲ ਆ ਕੀ ਉਹ ਮੈਨੇਜਰ ਨਹੀਂ ਬੰਦਾ ਹੁੰਦਾ। 7 ਜਣੇ ਭਾਜੀ ਮੈਨੂੰ ਵਿਆਹ ਮੇਰੇ ਕੀ ਹੈ? ਦਿਮਾਗ ਤੇ ਉਹ ਚੋਂ ਸ਼ਰਾਧ ਹੋਣੀ ਉਹ ਸ਼ਰਾਦ ਹੋ ਰਹੀ ਵੀ ਉਹਨਾਂ ਨੂੰ ਵੀ ਪਾ ਨੌ ਉਹ ਵੀ ਤੇ ਕੈਮਰਾਮੈਨ ਵੀ ਕਾਸ਼ੀ। ਨਾਲ ਆ ਸਾਡੇ ਯਾਰ। ਮਾਜਰਤ ਭਾਜੀ ਮੇਰੇ ਦਿਮਾਗ ਚੋਂ ਗੱਲ ਨਹੀਂ ਜਾ ਰਹੀ। ਮੈਂ ਤੁਹਾਨੂੰ ਦੱਸਣਾ ਇੱਕ ਮਹਿੰਦੀ ਤੇ ਨਾ ਭਾਈ ਮਿੱਠਾ ਵਨ ਮੈਨ, ਉਹ ਕੀ ਹੁੰਦਾ ਵਨ ਮੈਨ ਸ਼ੋਅ ਕਰਨ ਗਏ ਆ। ਫਿਰ ਉੱਥੇ 10-15 ਜਣੇ ਕਹਿੰਦੇ ਓਏ ਮਿੱਠਾ ਆਇਆ ਹੀ ਅੱਜ, ਜੁਗਤੋ ਜੁਗਤੀ ਹੋਣਾ ਹੀ ਕੰਮ। ਫਿਰ ਭਾਈ ਮਿੱਠੇ ਹੈਗੇ ਇੰਜ 15-16 ਜਣੇ, ਉਹਨਾਂ ਚ ਵੀ ਮੈਚ ਪੜਾਤੇ 3-4। ਭਾਈ ਮਿੱਠਾ ਕਹਿੰਦਾ ਓਏ ਕਿੰਨੇ ਜਣੇ, 1 2 3 4 15 ਜਣੇ। ਕੋਈ ਨਹੀਂ ਕਹਿੰਦਾ ਆਜੋ ਜੁਮੇ ਨੂੰ, ਆਇਓ ਕਹਿੰਦਾ ਤਵਾਰ ਜੁਮੇ ਨੂੰ। ਹਾਂ ਜੁਮੇ ਨੂੰ ਮੈਂ ਤੈਨੂੰ ਗੱਲ ਸਾਹਿਬ ਭਰੀ ਪੰਚਾਇਤ ਤੇਰੇ ਕੇ ਬੱਚੇ ਪਿਓ ਵਾਲੀ ਦੀ ਗੱਲ ਨਹੀਂ ਕਰਦੇ ਹੁੰਦੇ। ਤੂੰ ਮੇਰੇ ਵਾਲੀ ਕਿਤੋਂ ਗੱਲ ਸ਼ਿਕਸਤ ਕੌਰ ਚੂਹੇ। ਓ ਯਾਰ ਉਹ ਭਰਾਵਾ ਮੇਰਾ ਸਾਥ ਦਵੋ। ਪਰ ਆ ਦੇਖੋ ਉਸਤਾਦ ਨਾ ਜੀ ਨੂੰ ਵੀ ਕਹਾਂ ਈਦ ਦਾ ਦਿਨ ਸਾਡਾ ਯਾਰ। हाथों में हाथ दो, फैसल रामे का साथ दो। हाथों में हाथ दो, फैसल रामे का साथ दो, हाथों में हाथ दो, फैसल रामे का साथ दो, हाथों में हाथ दो, फैसल रामे का साथ दो। ਓਕੇ ਇਹਦੇ ਵਿੱਚ ਸਾਨੂੰ ਕੀ ਮਿਲੂਗਾ? ਇਹਦੇ ਚ ਤੁਹਾਨੂੰ ਕੀ ਮਿਲੇਗਾ? ਜੋ ਵੀ ਮੇਰੀ ਗੱਲ ਸੁਣੋ, ਜੋ ਵੀ ਚੈਨਲ ਦਾ ਸਿਸਟਮ ਸੈਟਅਪ ਹੋਣ ਡਿਆ ਨਾ ਉਹ ਆਪਣਾ ਹੀ ਆ ਹੁਣ ਸਾਰਾ ਹੀ। ਹਾਂਜੀ ਨਹੀਂ ਸਾਰਾ ਨਹੀਂ ਉਹ ਯਾਰ ਆਪਣਾ ਕਿੱਦਾਂ ਯਾਰ ਚੁੱਪ ਮੈਂ ਤੈਨੂੰ ਕਹਿ ਯਾਰ ਕੋਈ ਫੈਸਲਾ। ਲੇਕਿਨ ਭਾਈ ਜਾਨ ਮਹੀਨੇ ਵੰਡਣੇ ਪੈਣੇ ਨੇ, ਕੰਮ ਵੰਡਣਾ ਪੈਣਾ ਹੈ। 1 ਮਹੀਨਾ ਆਵਾ ਉਹਦੇ ਚ ਕੰਮ ਤੂੰ ਕੀ ਕਰੇਗਾ? ਤੂੰ ਮਹੀਨੇ ਦੇ ਵਿੱਚ ਦੱਸ ਦੇ। एक मिनट लिख ले। ਮੇਰੇ ਦਿਮਾਗ 'ਚੋਂ ਗੱਲ ਨਹੀਂ ਜਾ ਰਹੀ। ਮੈਂ ਤੇ ਭਾਈ ਮਿੱਠਾ ਇੱਕ ਵਾਰੀ ਜਾ ਰਹੇ ਹੋ ਸਾਂਗਲੇ, ਆਹੋ ਰਸਤੇ 'ਚ ਕਹਿੰਦਾ ਯਾਰ ਨੋਨੀ ਤੇਲ ਨਾ ਪਾ ਲਈ ਗੱਡੀ। ਮੈਂ ਕਿਹਾ ਪਵਾ ਲਓ ਭਾਜੀ। ਅਸੀਂ ਤੇਲ ਪਾਉਣ ਪੰਪ ਤੇ ਜੜੇ ਤੇ ਸਾਰਾ ਪੰਪ ਨੇ ਦੇਖਿਆ ਓਏ ਭਾਈ ਮਿੱਠਾ ਆ, ਉਹੀ ਮਿੱਠਾਪੁਰੀ ਆਏ, ਤੇਲ ਪਾਉਣ ਮਿੱਠਾਪੁਰੀ ਆਏ। ਉਹ ਸਾਰੇ ਇੰਜ ਫਖਰੀ ਅੰਦਾਜ਼ ਨਾਲ 15-16 ਜਣੇ ਵਰਦੀਆਂ ਪਾ ਕੇ ਆਏ ਆ। ਕਹਿੰਦੇ ਐਡਾ ਤੂੰ ਜੁਗਤ ਮੁਕਾਬਲਾ ਹੋ ਜਾਏ। ਫਿਰ ਭਾਈ ਮਿੱਠੇ ਨੂੰ ਉੱਥੇ ਗੁੱਸਾ ਆਇਆ। ਭਾਈ ਮਿੱਠਾ ਕਹਿੰਦਾ ਉਹ
ਮੈਂ ਸਾਂਗਲੇ ਜਾਣਾ ਵਾ। ਹਾਂ ਵਾਹ ਵਾਹ ਮੇਰੀ ਵਾਹ ਗੱਲ ਸੁਣ, ਜਿਸ ਹਸਪਤਾਲ ਦੀ ਤੇਰੀ ਪਦਾਇਸ਼ ਹੈ ਤੈਨੂੰ ਪਤਾ ਸੀਲ ਹੋ ਗਿਆ ਸੀ, ਤੈਨੂੰ ਪਤਾ ਵਾ। ਫਸਟ ਪਹਿਲਾਂ ਕਿੱਥੋਂ ਸ਼ੁਰੂ ਕਰੀਏ ਸਮੀਰ, ਪਹਿਲਾਂ ਮੈਨੂੰ ਦੱਸੋ। ਆਵਾਜ਼ ਸਟੇਡੀਅਮ ਵਾਲੀ ਗੱਲ ਨਹੀਂ ਸੀ ਯਾਦ, ਜਿੱਥੇ ਕ੍ਰਿਕਟ ਮੈਚ ਹੋ ਰਿਹਾ ਸੀ, ਉਹ ਮੁੰਡੇ ਲੱਭ ਕੇ ਆ ਗਏ, ਓਏ, ਕਹਿੰਦਾ ਤੂੰ- ਭਾਈ ਮਿੱਠਾ। ਉਹ ਤੂੰ ਬਦਾਮ ਸ਼ੁਰੂ ਕੀਤੇ, ਹਰ ਸ਼ਾ ਯਾਦ ਆਉਣੀ ਤੈਨੂੰ। ਨਹੀਂ ਇਹਨਾਂ ਨੂੰ ਯਾਦ ਆਈ ਹੁੰਦੇ ਨਹੀਂ ਕੀ ਮਿੱਠਾ ਸੀ? ਮੈਂ ਤੈਨੂੰ ਪੁੱਛਣ ਲਈ ਓਏ ਮਿੱਠੇ ਵਰਗੇ ਦਾ ਮਿੱਠਾ ਪੁਰੀਆ ਕਾਮੇਡੀਅਨ ਜਿਹੜਾ ਹੈ ਨਾ, ਭਾਜੀ, ਉਹਦੇ ਮੈਂ ਵਰਗਾ ਮਾੜਾ- comedian ਨਹੀਂ ਮਿੱਠੇ ਹੈਗਾ। ਤੂੰ ਸ਼ਿਆਦਾ ਵਾ ਵਨ ਟੇਕ ਭੌਂਕਾ ਹੋਇਆ ਤੂੰ। ਨਾ ਓਏ ਤੂੰ ਕਿਸ ਹਿਸਾਬ ਨਾਲ ਕਰ ਰਿਹਾ? ਮੈਂ ਤੇ ਉਹਦਾ ਵੱਡਾ ਭਰਾ ਵਾਂ। ਓਏ ਇੱਕ ਮਿੰਟ, ਮੈਂ ਤੇ ਉਹਦਾ ਵੱਡਾ ਭਰਾ ਵਾਂ, ਜਿੱਦਾਂ ਮਰਜ਼ੀ ਕਹਾਂ। ਤੂੰ ਕਿਉਂ ਮੈਂ ਤਾਜੀ ਦੇ ਹਮਾਇਤ ਮਾਫੀ ਮੰਗ ਉਹਦੇ ਕੋਲ। ਮਦਦ ਕਰ। ਹਾਂਜੀ ਨਹੀਂ ਮਿੱਠਾ ਨਹੀਂ ਮਾਫੀ ਨਹੀਂ ਮੰਗਣੀ, ਗੁੱਜਰ ਦਾ ਯਾਰ ਹੈ ਤੂੰ। ਹੈਲੋ ਫਾਕ ਰੱਖਣਾ ਦਾਨਿਸ਼ ਭਾਈ, ਕੀ ਹੋ ਗਿਆ? ਪਹਿਲੇ ਯਾਰ, ਦਿਨ ਉਹ ਹੀ ਮਾਫ਼ੀ- ਕਰਾਈ ਯਾਰ। ਉਹ ਪਹਿਲੇ ਦਿਨ ਪਹਿਲੀ ਗੱਲ ਤੋਂ ਹੀ ਇਤਫਾਕ ਨਹੀਂ ਹੈ ਉਸਤਾਦ ਜੀ ਮੇਰੀ ਸੁਣੋ ਦੇਖਦਾ। ਗੱਲ, ਭਾਨ ਫੈਸਲ ਕਹਿਣ ਮੋਸਟ ਵੈਲ ਰਿਸਪੈਕਟ ਹੈ, ਤੁਸੀਂ ਵੀ ਨਹੀਂ ਕਹਿਣਾ, ਆਨ ਏਅਰ ਨਹੀਂ ਕਹਿਣਾ। ਮੇਰੀ ਸੁਣੋ ਗੱਲ, ਮੈਂ ਤੇਰੀ ਬਰਾਸ਼ ਜੀ ਪਾੜ ਦੇਣੀ ਹੈ, ਤੇਰਾ ਬੱਕਰੀ ਵਰਗਾ ਮੂੰਹ ਆ, ਗੱਲਾਂ ਕਰਨ ਐ ਕਰੀ ਜਾਂਦੇ, ਗੋਲਾ ਚੂਸਣ ਐ ਕਰੀ ਜਾਂਦਾ। ਪਾਗਲਾ ਭਾਈ ਮਿੱਠੇ ਨੂੰ ਕਹਿੰਦੇ ਆ। ਭਾਈ ਮਿੱਠੇ ਦਾ ਮੈਂ ਇੱਕ ਵਾਕਿਆ ਸੁਣਾਵਾਂ। ਆ ਸਟੇਡੀਅਮ 'ਚ ਜੁਗਤ ਮੁਕਾਬਲਾ ਹੋ ਗਿਆ। ਵਾਸਤੇ ਨਹੀਂ ਹਾਂਜੀ, ਹਾਂ। ਸਾਰੀ ਦੁਨੀਆ ਕਵੇ ਭਾਈ ਮਿੱਠੇ ਨੇ ਆਉਣਾ ਜੁਗਤ ਮੁਕਾਬਲਾ। ਭਾਈ ਮਿੱਠਾ ਇਧਰ ਵਾਲੇ ਗੇਟ 'ਚੋਂ ਅੰਦਰ ਵੜਿਆ ਵਾ, ਅੱਗੇ ਦੇਖਿਆ ਕਿ 25-30 ਜਾਣੇ, ਉਹਨਾਂ ਕੋਲ ਵੀ ਵਾਇਰਲੈਸ ਮੈਚ ਸੀਗੇ। ਘਬਰਾਇਆ ਨਹੀਂ। ਘਬਰਾਇਆ ਨਹੀਂ, ਸਿੱਧਾ ਹੀ ਉਹਨਾਂ ਦੇ ਵਿੱਚੋਂ ਲੰਘ ਕੇ ਪਰਲੇ ਗੇਟ 'ਚੋਂ ਘਰ। ਓਏ ਵਾਹ 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 ਵਾਹ। ਤੇਰੇ ਵਾਲਦੈਨ ਬੜੇ ਖੁਸ਼ ਨਸੀਬ ਆ ਜਿਨ੍ਹਾਂ ਨੂੰ ਧੀਆਂ ਦਾ ਪੁੱਤਰ ਮਿਲਿਆ ਵਾ, ਬੜੇ ਖੁਸ਼ ਨਸੀਬ ਤੇਰੇ ਵਾਲਦੈਨ, ਇੱਕ ਗੱਲ ਬੜੇ ਆ। ਵਾਕਿਆ ਯਾਦ ਆਉਣ ਡਏ ਆ। ਲੇਕਿਨ ਇੱਕ ਗੱਲ ਆ, ਮਿੱਠੇ ਨੇ ਕਦੇ ਕੰਡ ਨਹੀਂ ਲੱਗਣ ਦਿੱਤੀ। ਨਹੀਂ ਲੱਗਣ ਦਿੱਤੀ। ਭਾਜੀ ਇਹਨੂੰ ਕਹਿਣ ਆ ਅਗਲੇ ਦੀ ਸਾਡੇ ਅੱਖੀ ਦੇਖਿਆ ਵਾਕਿਆ, ਲਾਹੌਰ ਸ਼ਹਿਰ ਦੇ ਵਿੱਚ ਇੱਕ ਕਰੈਕਟਰ ਜੁਗਤਾਂ ਕਰਨ ਡਿਆ ਸੀਗਾ ਵੱਧ ਕੇ ਹੋਟਲ ਦੇ ਵਿੱਚ, ਹੋਟਲ 'ਚ ਬੈਠੇ ਜਦੋਂ, ਤੇ ਮਿੱਠੇ ਨੇ ਅੱਲਾ ਪਾਕ ਨੂੰ ਨਜ਼ਰੇ ਬੱਤ ਤੋਂ ਬਚਾਏ, ਮੇਰੇ ਕੋਲ ਅਲਫਾਜ਼ ਨਹੀਂ ਹੈ। ਮਿੱਠੇ ਨੇ ਉਹਦਾ ਨਾ ਉਹਨੂੰ ਰਵਾਤਾ ਜੁਗਤਾਂ ਮਾਰ ਕੇ। ਉਹ ਕਹਿੰਦਾ ਬਸ ਮੈਂ ਇੱਕ ਕੀਤੀ ਏ। ਕਹਿੰਦਾ ਇੱਕ ਵੀ ਕਿਉਂ ਕੀਤੀ? ਮੈਂ ਇਹ ਕਹਿੰਦਾ ਬਸ ਇਹ ਉਹਦਾ ਕਰਮ, ਗੋਡ ਗਿਫਟ ਹੈ ਯਾਰ। ਮੈਂ ਬਸ ਅੱਲਾ ਨੇ ਕਿਚਨ ਚਲਾਇਆ ਵਾ, ਮੈਂ ਇੱਕ ਆਜਜ਼ ਜਿਹਾ ਬੰਦਾ। ਤੁਹਾਡੇ ਲਾਹੌਰ ਨਾਲ ਜਾ ਰਹੇ ਸੀ, ਲਾਹੌਰ ਬੱਸ 'ਚ ਪਿੱਛੇ ਮੁੰਡੇ ਸ਼ੋਖੇ ਬੈਠੇ ਸੀ ਫੈਸਲਾਬਾਦ ਦੇ। ਹਾਂ ਬੈਠੇ ਉਹ ਕਿਤੇ ਕੰਨੋ ਕੰਨ ਗੱਲ ਪਈ ਕਿ ਅੰਦਰ ਅੱਗੇ ਮਿੱਠਾ ਪੁਰੀਆ ਵੀ ਬੈਠਾ। ਉਹਨਾਂ ਨੇ ਘੇਰਾ ਨਾ ਪਾ ਲਿਆ, ਲੈ। ਛੋਟੀਆਂ ਛੋਟੀਆਂ ਜੁਗਤਾਂ ਕਰੀ ਜਾਣੋ ਕਿ ਫਲਾਣਾ ਹੁੰਦਾ ਹੀ ਫਲਾਣਾ ਹੁੰਦਾ ਹੀ। ਮਿੱਠੇ ਨੇ ਮਾਰੀ ਕੰਡਕਟਰ ਨੂੰ ਆਵਾਜ਼, ਕਹਿੰਦਾ ਸਾਈਡ ਤੇ ਲਾ ਜ਼ਰਾ, ਉੱਤਰ ਕੇ ਆਓ ਕਿ ਆਈ। ਓ ਜੀ ਓਏ। ਭਾਜੀ, ਇਹ ਭਾਜੀ ਟੁੜੇ ਵਾਲੇ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਕੋਵਾ ਬਿਰਿਆਨੀ ਖਾਇਆ? ਇਹਨੇ ਤੇ ਮਿੱਠੇ ਨੇ ਤੇ ਉਹ ਕੁੱਕੂ ਮਾਚਸਾ ਜਿਹੜਾ ਕੁਕੁਮਾ ਚਸਲੀ ਉਹ ਜਿਹੜਾ ਉਹਦੇ ਨਾਲ ਮੈਂ ਇਹਨੂੰ ਵੇਖਿਆ ਮੈਚ ਤਰੱਡੇ ਦਾ, ਮਿੱਠੇ ਦਾ ਵਾਹ ਪੈ ਜੋ ਗਿਆ। ਤੂਫਾਨ ਮੇਲਾ ਹਾਂ ਤੇ ਮਿੱਠੇ ਦਾ ਮੈਚ ਪਿਆ ਵਾ, ਮਿੱਠੇ ਨੇ ਭਜਾ ਕੇ ਉਹਨੂੰ ਜਿਤਾਇਆ ਇਹਨੇ ਉਹਨੂੰ। ਹਾਂ ਧੋਬੀ ਘਾਟ ਵਾਲੀ ਗੱਲ। ਓਏ ਯਾਰ, ਉਹ ਤਾਂ ਗਰਾਊਂਡ ਦੀ ਬੜੀ ਮਸ਼ਹੂਰ ਗੱਲ ਬੜੀ ਹੋਈ ਸੀ। ਮਸ਼ਹੂਰ। ਉੱਥੇ ਕ੍ਰਿਕਟ ਦਾ ਟੂਰਨਾਮੈਂਟ ਹੋ ਰਿਹਾ ਸੀ, ਇੱਧਰ ਮੁੰਡੇ ਜੁਗਤਬਾਜ਼ੀ ਕਰ ਰਹੇ। ਅੱਛਾ, ਉੱਥੇ ਕਿਤੇ 10 ਪੈ ਗਈ ਕਿ ਮਿੱਠਾਪੁਰੀਆ ਵੀ ਆ ਰਿਹਾ। ਗੇਟਾਂ ਤੇ ਬਹਿ ਗਏ ਮੁੰਡੇ ਕੇ ਮਿੱਠਾਪੁਰੀਆ ਇੰਜ ਐਂਟਰੀ ਵੱਜੀ ਆ, ਢੋਲ ਵਜਾਤੇ, ਉਹਨਾਂ ਨੇ ਕਿਹਾ ਮਿੱਠਾ ਜੁਗਤਬਾਜ਼ ਆ ਗਿਆ। ਆ ਰਿਹਾ। ਉਹ ਅੱਗੇ ਵਧਿਆ, ਉਹਨੇ ਸਿਰਫ ਹਲੇ ਇੰਨਾ ਹੀ ਕਿਹਾ, ਐਡਾ ਪਾਗਲ ਆ, ਐਡਾ ਪਾਗਲ ਆ। ਮਿੱਠਾ ਪਿੱਛੇ ਨੂੰ ਮੋਟਰਸਾਈਕਲ ਨਾਲ ਦੇਖਣ ਦਿਆ ਕਿੱਥੇ। ਜਾਏ ਭਾਈ ਦੀ ਰਸਾ ਬਾਲਟੀ ਫੜਾ ਭਾਈ ਜਾਨ। ਇੱਕ ਰਸਾ ਮਿੰਟ ਠਹਿਰ, ਕਿਉਂ ਠਹਿਰ, ਤੂੰ ਵੀ ਕੋਈ ਜੂਤ ਕਰ ਲੈ, ਤੇ ਵੀ ਕੈਮਰਾ ਆਵੇ। ਔਰ ਰਸਾ ਬਾਲਟੀ ਕੀ ਕਰਨੀ ਹੈ? ਰਸਾ ਬਾਲਟੀ ਕੀ ਵੈਸੇ ਭਾਈ ਇਹ ਸ਼ੋਭਾ ਵਾ ਨਾ। ਯਾਰ ਜੋ ਦੇਖ ਲਓ ਪਹਿਲੇ ਯਾਰ ਫੇਕ ਵਾਲੀ ਜੋ ਇੱਕ ਮਹਿੰਦੀ ਮੁੱਕੀ ਆ ਇੱਥੇ ਆ ਗੁੰਨੇ ਗੋਜਰੇ ਵਾਲੀ ਸਾਈਡ ਤੇ। ਉਹ ਬਿਲ ਚੋਗ ਵਾਲੀ ਛੱਡ ਦੇ ਆ। ਭਾਜੀ ਮਹਿੰਦੀ ਮੁੱਕੀ ਆ, ਉਹਨਾਂ ਨੇ ਕਿਹਾ ਜੀ ਭਾਈ ਮਿੱਠਾ ਵੀ ਵਿਆਹ ਤੇ ਆਇਆ। ਅੱਛਾ। ਭਾਈ ਮਿੱਠੇ ਅੱਗੇ ਸਾਹਮਣੇ ਆਏ ਆ, ਉਹਨੇ ਹਲੇ ਸਿਰਫ ਭਾਈ ਮਿੱਠੇ ਨੂੰ, ਭਾਈ ਮਿੱਠੇ ਤੇ ਤੁਹਾਨੂੰ ਪਤਾ ਕਿੰਨੀ ਜ਼ੁਬਾਨ ਤੇ ਐਂ ਸ਼ਰਾਟਾ ਟਾਈਮ ਗੱਲਾਂ, ਉਹਨੇ ਸਿਰਫ ਇੰਨੀ ਗੱਲ ਕੀਤੀ ਆ, ਕਹਿੰਦਾ ਕਿਆ ਭਾਈ ਮਿੱਠੇ ਤੇਰਾ ਮੂੰਹ ਆ, ਤੇ ਉਹ ਸਾਰੇ ਰਲ ਕੇ ਕਹਿਣ ਲੱਗੇ ਕਿਹਨੂੰ ਕਹਿਣ ਡਿਆ ਵਾ। ਓਏ ਵਜਨ ਹੋ ਗਿਆ। ਤੂੰ ਇਹਦਾ ਪੱਫ ਦੇਖ ਲੈ, ਇਹ ਲੱਗਦਾ ਖੁਸਰੇ ਨੇ ਹਲੇ ਕੰਮ ਸ਼ੁਰੂ ਕੀਤਾ ਵਾ। ਅੱਲਾ ਤੇਰੀ ਜ਼ਿੰਦਗੀ ਕਰੇ ਬੜਾ ਕੱਚਾ ਸਭ ਤੋਂ ਓਏ ਇੱਕ ਮਿੰਟ ਯਾਰ, ਸਭ ਤੋਂ ਪਹਿਲੇ ਨੰਬਰ ਤੇ ਯਾਰ ਅਦਬ ਦੇ ਨਾਲ ਗੱਲ ਕਰਿਆ ਕਰੋ। ਖੁਸਰਾ ਲਫ਼ਜ਼ ਆਪਣੀ ਜ਼ਿੰਦਗੀ ਚੋਂ ਕੱਢ ਦਿਓ। ਖਵਾਜਾ ਸਰਾ ਗਿਆ ਕਰੋ ਯਾਰ। ਠੀਕ ਹੈ ਨਾ? ਓਏ ਕੰਮ ਜਿਹੜਾ ਉਹ ਨਾ ਵੰਡਣੇ ਆ, ਉਸਤਾਦ ਜੀ ਨੇ ਕਿਹਾ ਵਾ ਆ ਕੰਮ ਨਾ ਕੌਣ ਵਾਲੇ ਉਹਦੇ ਆਏ ਉਹਦੇ ਆ ਸਾਡੇ। ਅਭੀ ਕਹਿ ਰਹੇ ਨਾ ਕਰ ਲਓ ਤੁਸੀਂ। कि कोई भी यानी कि सफर जड़ा है ना, कारवां बनता है तो सफर होता था क्लियर। हम सफर मिलते गए, कारवां बनता गया, एक दूसरे दे नाल है यार असी, यानी कि मिठा कल्ला कुछ नहीं, तू कल्ला कुछ नहीं, मैं कल्ला कुछ नहीं, सारे एक दूसरे दे चिराग ना चिराग कि एवे कि सजाद जानी ऑफिशियल दा बेड़ा जेड़ा असी अपने चुक लिया वा हुण। ਹੱਥੀ ਕਰ ਕਰਾਂਗੇ। ठीक है ना? नहीं ਹੁਣ ਮੇਰੀ ਗੱਲ ਸੁਣੋ ਭਾਨ ਫੈਸਲ, ਇੱਕ ਮੇਰੀ ਗੱਲ ਗੌਰ ਚ ਰੱਖਿਓ। ਅਗਰ ਤੁਸੀਂ ਸਾਰਿਆਂ ਨੂੰ ਮੁਤਫਿਕ ਹੋਣਾ, ਪਹਿਲੇ ਤੇ ਇਸ ਅਦਾਰੇ ਤੇ ਰੁਪਈਆ ਲਾਉਣਾ ਪੈਣਾ। ਉਹ ਯਾਰ ਮੈਂ ਵੱਡੇ ਵੱਡੇ ਚੈਨਲਾਂ ਤੇ ਗਿਆ, ਤੁਸੀਂ ਮਸਲਾ ਕੰਮ ਕਰਦੇ ਹੋ, ਅਗਲੇ ਈਦ ਦੇ ਸ਼ੋਅ ਤੇ ਕਰੋੜਾਂ ਰੁਪਈਆ ਲਾ ਦਿੰਦੇ, ਇੱਥੇ ਸਿਰਫ ਇੱਕ ਪਕਾਨੇ ਦਾ ਪੈਕਟ ਆਉਂਦਾ। ਹੈਲੋ ਜੀ। ਹਰ ਈਦ ਤੇ ਇੱਕ ਪਕਾਨੇ ਦਾ ਪੈਕਟ, ਸਿਰਫ ਰੰਗ ਚੇਂਜ ਹੁੰਦਾ। ਯਾਰ ਇਹਦਾ ਵਸ ਨਹੀਂ ਚੱਲਦਾ, ਸਾਡੇ ਕੋਲ ਹਵਾ ਕਢਵਾ ਕੇ ਪਕਾਨੇ ਇਸਤਰੀ ਕਰਕੇ ਰੱਖ ਓਏ ਤੂੰ ਪਾਗਲ ਆ। 1200 ਰੁਪਏ ਦੇ ਮਿੱਠਾ ਜੀ ਭਗਾਨੇ ਵਾਲਾ ਦਰਖਤ ਬੀਜਦਾ ਉਧਰ ਚੈੱਕ ਕਰ। ਲੈ ਵੀ ਆ ਵੇਖ ਤੂੰ ਸਹੀ, ਸਿਰਫ ਇਹਨੇ ਕੀ ਕੀਤਾ, ਡੈਕੋਰੇਸ਼ਨ ਦਾ ਮਾਲਕ ਹੋਇਆ। ਮੈਨੂੰ ਐ ਲੱਗਦਾ ਕਰਾਚੀੋਂ ਟੀਮ ਲੱਗੀ ਹੋਈ ਸਿਰਫ ਪੌਦਾ ਸਜਾਉਣ ਦਾ।
ਉਹ ਯਕੀਨ ਮੰਨ ਹਲਕੇ ਜਿਹੇ ਗੁਬਾਰੇ ਲਾ ਕੇ ਕਹਿੰਦੇ ਆ ਇਵੈਂਟ ਪਲਾਨਰ ਕਹੋ ਮੈਨੂੰ। ਆ ਦੇਖ ਸਹੀ ਵੀ ਐਂ ਲੱਗਣਾ ਵੀ ਉੱਥੇ ਮੀਮਪੁਰ ਬਾਜ਼ਾਰੋਂ ਗੁਲਸ਼ਨ ਡੈਕੋਰੇਸ਼ਨ ਵਾਲੇ ਆਏ ਆ ਤੇ ਉਹ ਸਾਰਾ ਇੰਜ ਕਰਕੇ ਦਰਖਤ ਸਜਾਉਂਦੇ। ਮੈਨੂੰ ਐਂ ਲੱਗਦਾ ਪਕਾਨੇ ਇਹ ਚੋਂ ਪਕਾਨਾ ਖੋਲੋ ਤੇ ਦਾਣੇ ਖਾਓ ਤੇ ਸੈੱਟ ਹੋ ਜਾਣਾ। ਯਾਰ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ, ਮਾਜ਼ਰਤ ਦੇ ਨਾਲ ਉਸਤਾਦ ਮੋਹਤਰਮ ਨੂੰ ਕੋਈ ਟਕਰਿਆ ਹੀ ਨਹੀਂ ਬੰਦਾ। ਠੀਕ ਹੈ ਨਾ, ਉਹਨਾਂ ਨੂੰ ਜਿਹੜਾ ਵੀ ਮਿਲਿਆ ਨਾ ਉਹ ਬਲੇਜ ਜੀ ਹੀ ਮਿਲੇ ਆ, ਉਹ ਮਸ਼ਵਰੇ ਹੀ ਪੁੱਠੇ ਦਿੰਦਾ ਰਿਹਾ। ਬਿਲਕੁਲ। ਉਹ ਹੈਗੇ ਸ਼ਾਹ ਖਰਚ ਨੇ। ਹਾਂਜੀ। ਇਹ ਬੰਦੇ ਨੇ ਉਹਨਾਂ ਨੂੰ ਕਦੇ ਚੱਜ ਦਾ ਮਸ਼ਵਰਾ ਦਿੱਤਾ ਦਿੱਤੇ ਹੀ ਨਹੀਂ। ਯਾਰ ਇਹ ਪਿਛਲੇ ਸਾਲ 9 ਪਕਾਨੇ ਬੁਲਾਏ ਹਲੇ ਤੇ ਉਸਤਾਦ ਜੀ ਕਹਿੰਦੇ ਕਿੰਨੀ ਦੇਰ ਆ, ਕਹਿੰਦੇ ਠਹਿਰੋ ਹਲੇ ਸੈੱਟ ਲੱਗ ਰਿਹਾ। ਉਹ 9 ਪਕਾਨਿਆਂ ਤੇ ਸੈੱਟ ਲਵਾਉਂਦੇ। ਯਾਰ ਵੈਸੇ ਸਲਮਾਨ ਮਾਜ਼ਰਤ ਦੇ ਨਾਲ ਹਾਂਜੀ ਤੇਰੇ ਜ਼ਿਹਨ ਚ ਕਦੇ ਨਹੀਂ ਆਇਆ ਕੋਈ ਲਗਜ਼ਰੀ ਸਿਸਟਮ ਹੋਵੇ ਸਾਡਾ ਸਾਰਿਆਂ ਦਾ, ਇਹ ਉਹ ਅਦਾਰਾ ਤੇ ਪੈਸੇ ਲਾਂਦਾ। ਆ ਪਾਰਟੀ ਕੀਤੀ ਅੰਦਰ ਖਾਣਾ ਖਾਦਾ ਕਿਸੇ ਕਿਹੜੀ ਪਾਰਟੀ? ਹੁਣੀ ਖਾਦਾ ਲੋ ਜੀ ਕੀ 15 ਸਮੋਸੇ ਤੇ ਅੱਧਾ ਕਿਲੋ ਪਕੌੜੇ ਤੇ ਪਾਰਟੀ ਕੀਤੀ ਜੀ। ਹਾਂਜੀ, ਅੱਧਾ ਕਿਲੋ ਪਕੌੜੇ ਜਿਹਦੇ ਵਿੱਚੋਂ ਅੱਧੇ ਤੇ ਹੀ ਖਾ ਗਿਆ ਭਾਈ ਨੂੰ। ਨਹੀਂ ਅਸੀਂ ਤਾਂ ਬਦਨਾਮ ਆ। 500 ਰੁਪਈਆ ਜਾਣਦੇ ਨਾ। ਸੀ ਅਸੀਂ ਬਦਨਾਮ ਆ। 500 ਰੁਪਈਆ ਸਲਮਾਨ ਭਾਈ ਇਫਤਾਰੀ ਦੇ ਦੇ ਕੇ ਕਹੂਗਾ ਅਕਾਊਂਟਿੰਗ ਦਾ ਮੇਰੇ ਅੰਡਰ। ਤੁਸੀਂ ਦਾਨਿਸ਼ ਸਾਹਿਬ ਤੁਸੀਂ ਕਹੋ ਨਾ ਮੈਨੇਜਰ ਸਾਹਿਬ ਅਫਤਾਰੀ ਵਾਸਤੇ ਥੋੜੇ ਪੈਸੇ ਦੇ ਦਿਓ। ਮੇਰੇ ਕੋਲ ਕੀ ਆ ਭਾਈ, ਮੇਰੇ ਕੋਲ ਤਾਂ ਸਾਰਾ ਕੁਝ ਉਹਨਾਂ ਨੇ ਵਾਪਸ ਲੈ ਲਿਆ। ਤੇ ਸ਼ੋਅ ਵਾਰੀ ਕਹੂਗਾ ਉਹ ਯਾਰ ਮੈਨੂੰ ਕਹਿੰਦੇ ਸੀਗੇ ਕਿਸੇ ਨੂੰ ਜਾਣ ਨਾ ਦੇਈ। ਕੜੀਆਂ ਤੂੰ ਲਾ ਦਿੰਦਾ ਵਾ, ਪੈਸਿਆਂ ਵਾਰੀ ਤੂੰ ਮੈਨੇਜਰੀ ਤੋਂ ਫਰਕ ਹੋ ਜਾਂਦਾ ਵਾ। ਯਾਰ ਮਿੱਠੇ ਅਜੇ ਹੁਣ ਈਦ ਤੋਂ ਪੜ੍ਹ ਕੇ ਆਏ ਆ। ਮੈਂ ਕਿਹਾ ਚੱਲ ਯਾਰ ਤੂੰ ਪੂਰਾ ਲੰਮੇ ਪੈਂਦੇ ਲੱਗ ਸਿੱਧਾ ਕਰਦੇ ਆ। ਭਾਈ ਦਾ ਫੋਨ ਆਇਆ, अस्सलाम वालेकुम बरखुरदार कादिर हुसैन किधर हो। उर्दू फिर इंज बोलदा वा जिद्दां बीएड डबल कीता है इन्हें। ठीक है, मैं एक मिनट गल सुनी। प्रॉपर वे हुंदा गल करन 2 बजे ना आपने इधर आ जाना है। आपके खाने का इंतजाम किया हुआ है, आपका ये इंतजाम किया हुआ, आपने पार्टी इधर आना आपके है। लिए मुनक्किद ओ पार्टी केड़ी ते 2-2 समोसे दिते सानू। ਉਹ ਯਾਰ 2-2 ਸਮੋਸੇ ਦਿੱਤੇ ਆ। ਇੰਨੇ ਡੀਸੈਂਟੀ ਤਰੀਕੇ ਨਾਲ ਕੰਮ ਕਰਾਂਦਾ ਵਾ। ਯਾਰ ਨੋਨੀਆਂ ਕੁਰਸੀਆਂ ਚੁੱਕ ਕੇ ਉੱਤੇ ਰੱਖ ਦੋ। ਲੈ। ਮੈਂ ਕਿਹਾ ਯਾਰ ਰਾਤ ਨੇ ਥੱਕਿਆ ਆ ਮੈਂ ਰਾਤ ਨਾ। ਅੱਛਾ ਚੱਲ ਤੂੰ ਥੱਕਿਆ ਵਾ ਅਬਾਸ ਨੋਨੀ ਨੇ ਕਿਹਾ ਕੁਰਸੀਆਂ ਉੱਤੇ ਰੱਖ ਦੇ। ਮੈਂ ਉਹਦੀ ਗੱਲ ਤੋਂ ਆਵਾਂਗਾ ਦਾਨਿਸ਼ ਸਾਹਿਬ। ਮੈਂ ਵੱਡੇ ਅਦਾਰੇ ਦੇਖਿਆ ਮੈਨੇਜਰਾਂ ਦਾ ਨਾ ਸ਼ੀਸ਼ੇ ਵਾਲਾ ਰੂਮ ਹੁੰਦਾ ਤੇ ਲਾ ਕੇ ਬੈਲ ਪਈ ਨਹੀਂ। ਹਾਂਜੀ। ਬੰਦਾ ਹੁੰਦਾ ਵਾ ਯਾਰ ਚਾय ले आओ। हाँ साथ में थोड़ा सा ना केक ले आना। साडा मैनेजर मैं सदके जावां जिथे बिल्ली गा करके उत्थे ते पहले लम्मे पिया वा इंज करके मोटी अगरबत्ती ते इत्थे हाँ बड़न डई आ। मैनूं ऐ लगदा सी इहनूं 11 वजे सुੱਟ ਕੇ ਗਈ ਆ ਤੇ ਚਾਹ ਨੂੰ ਤਰਸਿਆ ਚਾਹ ਨੂੰ ਤਰਸਿਆ। ਮੇਰੇ ਕੈਰੈਕਟਰ ਨੂੰ ਗੱਲਾਂ ਕੌਣ ਕਰ ਰਿਹਾ? ਭਰਾਵਾਂ ਦਾ ਹਿੱਸਾ ਖਾ ਗਿਆ ਸਾਰਾ। ਯਾਰ ਉਹ ਮੈਂ ਖਾ ਗਿਆ ਉਹ ਭਰਾਵਾਂ ਦਾ ਹਿੱਸਾ ਜਿਹੜਾ ਖਾ ਗਿਆ ਉਹਦੀ ਘਰੇਲੂ ਗੱਲ ਹੈ ਯਾਰ। ਗੱਲ ਇੱਥੇ ਦਫ਼ਤਰ ਦੀ ਹੋਣੀ ਹੈ। ਇਹ ਸਾਡੇ ਸਾਰੇ ਨਹੀਂ ਗੱਲ ਜੇ ਦਫ਼ਤਰ ਦੀ ਪੈਸੇ ਹੋ ਰਹੀ। ਬਚਾਣੇ ਮੇਰੀ ਗੱਲ ਦੇਖ, ਸੁਣੋ, ਪੈਸੇ ਬਚਾਣੇ ਸਲਮਾਨ- ਤੁਹਾਨੂੰ ਸਾਰਿਆਂ ਨੂੰ ਚਾਹੀਦਾ ਬਚਾਈਏ ਪੈਸੇ। ਇੱਕ ਮਿੰਟ ਠਹਿਰ ਜਾ। ਓਏ ਇੱਕ ਮਿੰਟ ਕਾਸਟ ਠਹਿਰ ਕਟਿੰਗ ਹੋਤੀ ਹੈ ਜਾ। ਮੈਂ ਤੈਨੂੰ ਕਹਿਣ ਡਿਆ ਜਿੱਧਰ ਜਾਈਏ ਨਾ ਉਹਦਾ ਗਾਈਏ। ਹਾਂ ਨਹੀਂ ਮੈਂ ਜਿੱਧਰ ਵੀ ਗਿਆ ਵਾਂ ਮਿੱਠਾ ਜੀ ਟੇਬਲ ਲੱਗਾ ਅੱਗੇ ਚਾਹ ਬਿਸਕੁਟ ਇਹ ਉਹ ਤੂੰ ਡੇਲੀ ਸਾਨੂੰ ਕਹਿੰਦਾ ਫੈਸਲ ਭਾਈ ਬਿਸਕੁਟ ਤਾਂ ਨਹੀਂ ਮੰਗਾਏ। ਫੈਸਲ ਮੰਗਾ ਭਾਈ, ਲਓ। ਓਏ ਫੈਸਲ ਭਾਈ ਕੇਕ ਮੰਗਾ ਲਓ। ਯਾਰ ਡੈਡ ਟੂ ਮੱਚ ਯਾਰ। ਯਾਰ ਓਕੇ ਅਦਾਰਾ ਕੀ ਗੱਲ ਉਹ ਕੀ ਕਹਿੰਦੇ ਨੇ ਕਿ ਜਿਹੜੀ ਹੁੰਦੀ ਨਾ ਲੜਾਈ ਝਗੜੇ ਇਹ ਉਹ ਖਤੂਨ ਉਹ ਵਸਦੀ ਏ ਉਂਗਲਾਂ ਵਾਲੇ ਵਸਣ ਨਹੀਂ ਦਿੰਦੇ। ਸਾਡਾ ਚੈਨਲ ਬਿਲਕੁਲ ਸਹੀ ਜਾ ਰਿਹਾ। ਆਹ ਕਰੈਕਟਰ ਨੇ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ 'ਚ ਉਹ ਅੰਦਰ ਹੀ ਵੜੇ ਰਹਿੰਦੇ। ਦਸਤਬਰਦਾਰ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਉਹ ਕਹਿੰਦੇ ਭਾਈ ਮੈਂ ਰਜਾ ਹੀ ਨਹੀਂ ਸਕਿਆ। ਓਏ ਤਾੜੀ ਮਾਰ ਯਾਰ ਓਏ ਖੈਰ ਓਏ ਖੈਰ ਓਏ ਤੇਰੀ ਗਲਤ ਫਹਿਮੀ। ਓਏ ਰੱਜੀਆਂ ਨੂੰ ਕੀ ਰਜਾਣਾ? ਕੀ ਕਰਦੇ ਪਏ ਆ ਭਾਈ? ਉਸਤਾਦ ਜੀ ਨੇ ਕਹਿ ਦਿੱਤਾ ਕਿ ਮੁੰਡੇ ਮਹੀਨਾ ਨਹੀਂ ਕੱਢ ਸਕਦੇ ਮੇਰੇ ਤੋਂ ਬਗੈਰ, ਇੱਕ ਦਿਨ ਨਹੀਂ ਕੱਢ ਸਕਦੇ। लेकिन यार ਅਸੀਂ कोशिश करेंगे। ऐसा नहीं होना। काम करवाने ऐसा वाले नहीं ये होना। भी सोचें कि वो भी काम कर रहे हैं। ठीक है ना? अगर ਤੁਸੀਂ ਕਿਸੇ ਤੋਂ ਆਰਡਰ ਲਾਣਦੇ ਹੋ ਨਾ ਤੇ ਤੁਹਾਨੂੰ ਵੀ ਆਰਡਰ ਲੱਗਣਾ। ਲੱਗਣਗੇ। ठीक है? ਲੱਗਦੇ ਨੇ ਯਾਰ। ਜੇ ਸਾਡੇ ਤੇ ਤਾਂ ਮੁਸੱਲਤ ਹੋਇਆ ਤੇ ਵੀ ਕੋਈ ਮੁਸੱਲਤ ਹੋਏਗਾ। अगर ईद ही नहीं दे सकते तो काम करवाते क्यों? ਵੱਡੀ ਗੱਲ। ਵਾਹ 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 ਵਾਹ। ਉਹ ਕਿਹੜਾ ਮੈਨੇਜਰ ਹੈ ਜਿਹਨੂੰ ਕਹੀਏ ਸਲਾਮ ਅਲੈਕੁਮ ਸਲਾਮ ਭਾਈ ਵਾਲੇਕੁਮ ਸਲਾਮ ਉਹ ਦੁੱਧ ਮੰਗਾਣਾ ਸੀਗਾ ਚਾਹ ਕਹਿੰਦੇ ਸਾਰੇ ਪੀਣੇ ਮੰਗਾ ਲਓ। ਹਾਂ ਉਹ ਪੈਸੇ ਤੁਸੀਂ ਦੇਣੇ ਯਾਰ ਪੈਸੇ ਗੱਡੀ 'ਚ ਪਏ ਆ ਯਾਰ ਤੁਸੀਂ ਤਾਂ ਮੰਗਾ ਲਓ ਮੈਂ ਜਾਣ ਲੱਗੇ ਦੇ ਜਾਵਾਂ। ਉਹ ਜਾਣ ਲੱਗਿਆ ਪਤਾ ਹੀ ਲੱਗਦਾ ਕਿਹੜੇ ਟਾਈਮ ਨਿਕਲੇ। ਔਰ ਗੱਡੀ ਐ ਦੱਸਦਾ ਜਿਵੇਂ ਇਹਨੂੰ ਮਾਲਕ ਨੇ ਟ੍ਰੇਨ ਦੇਤੀ ਆ ਵੀ 19ਵੇਂ ਡੱਬੇ 'ਚ ਪਰਸ ਪਿਆ ਲੈ ਕੇ ਨੂੰ ਸਾਹਮਣੇ ਤੇਰੀ ਗੱਡੀ ਖੜੀ ਆ। ਉੱਥੋਂ ਵੀ 3 ਬੰਦੇ ਚੇਂਜ ਕਰੂਗਾ ਕਾਲੂ ਅਬਾਸ ਨੂੰ ਵੀ ਤੂੰ ਕਾਲੂ ਨੂੰ ਕਹਿੰਦੇ ਪੈਸੇ ਚੁੱਕ ਲਿਆ। यार वो शख्स ਇਦਾਂ की ਪਹਿਲੇ ਇੱਕ ਮਿੰਟ ਕਹੂਗਾ ਏਦਾਂ ਹੀ। ਕਹੂਗਾ ਕਾਲੂ ਬਾਸ ਨੂੰ ਬੁਲਾਤੇ ਬਾਸ ਆ ਗਿਆ। ਹਾਂਜੀ ਸਲਮਾਨ ਸਾਹਿਬ ਦੇਖ ਨੋਨੀ ਕਿੱਥੇ ਆ। ਹਾਂ ਹਾਂਜੀ ਸਾਨੂੰ ਨੋਨੀ ਕੋਈ ਬਾਜੀ ਕਿਤੇ ਨੋਨੀ ਦੇਖੀ ਮੇਰੀ ਗੱਡੀ ਯਾਰ ਇੰਨਾ ਅਕਲਮੰਦ ਆ ਸਾਡਾ ਮੈਨੇਜਰ। ਮੈਂ ਉਹ ਦੁਕਾਨ ਦੇ ਖਲੋਤਾ ਬਿਲਕੁਲ ਦੁਕਾਨ ਦੇ ਅੱਗੇ ਨੋਨੀ ਰਿਓ ਮੈਂ ਭੱਜ ਕੇ ਗਿਆ। ਮੈਂ ਕਿਹਾ ਹਾਂਜੀ। ਕਹਿੰਦਾ ਜਾ ਵੇਖਿਆ ਦੁਕਾਨ ਖੁੱਲੀ। ਹਾਂ ਨਾ ਤਾਂ ਸਹੀ ਯਾਰ 3 ਮਿੰਟ ਦਾ ਰਾਹ ਵਾ ਘਰੋਂ ਇਹਦਾ ਦਫ਼ਤਰ ਦਾ। ਇੱਥੇ ਗੱਡੀ ਦਾ ਆ ਕੇ ਐ ਕੱਪ ਲੈ ਕੇ ਨੂੰ ਜਾਂ ਨਾਵਲ ਲੈ ਕੇ ਹੜਿਆ ਵਿੱਚ ਇੰਜ ਕੱਪ ਫੜਿਆ ਹੁੰਦਾ ਯਾਰ। ਡਾਇਰੈਕਟਰ ਆ ਬਹੁਤ ਵੱਡਾ। यार अपने ਉਹਦੇ ਦੇ ਨਾਲ ਕਦੇ ਵੀ ਯਾਰ ਇੰਜ ਨਾ ਕਰੋ ਯਾਰ। ਲੇਕਿਨ ਭਾਜੀ ਅਗਰ ਤੁਹਾਨੂੰ ਉਹਦਾ ਮਿਲਦਾ ਨਾ ਤੇ ਨਰਮੀ ਵੇਚ ਕੇ ਉਹ ਆਉਂਦੇ ਯਾਰ। ਕਿਹੜਾ ਮੈਨੇਜਰ ਆ ਜਿਹੜਾ 100 ਰੁਪਿਆ ਦੇ ਕੇ ਕਹਿੰਦਾ ਜਾ 1250 ਲੈ ਫੜ। ਯਾਰ ਤੂੰ ਇਹ ਦੇਖ ਮਾਸ਼ਾਅੱਲਾ 3-4 ਸਾਲ ਹੋ ਗਏ ਇਹਨੂੰ ਸਾਡੇ ਨਾਲ ਅਟੈਚਮੈਂਟ ਤਵਾਰ ਹੀ ਨਹੀਂ ਬਣਾਇਆ ਇਸ ਬੰਦੇ ਨੇ। ਉਹ ਯਾਰ ਸਾਬਾ ਨੂੰ ਕਹੀ ਜਾਂਦਿਆ। ਮੈਂ ਕਿਹਾ ਯਾਰ 2000 ਰੁਪਏ ਦੇ ਬੱਚੇ ਨੇ ਖਾਣਾ ਛਾਣਾ ਮੰਗਣਾ ਮੈਨੂੰ ਅੱਗੋਂ ਮਿਲਣੇ ਨਹੀਂ ਹੈ। ਉਹਨਾਂ ਦੇ ਬੰਦੇ ਤੂੰ ਦੇ ਯਾਰ
ਇਹ ਗੱਲ ਕਿਦੋਂ ਕਸਮ ਖਾ ਇਸ ਗੱਲ ਅੱਲਾਹ ਮਾਫ ਕਰੇ ਓ ਯਾਰ ਸਾਡਾ ਕਾਸ਼ੀ ਮੈਂ ਕਿਹਾ ਯਾਰ ਸਲਮਾਨ ਭਾਈ ਕੋਲ 1000 ਰੁਪਏ ਲਓ ਜਾਣ ਦੇ ਕਹਿੰਦਾ ਉਹਨੇ ਕਿੱਥੋਂ ਦੇਣੇ ਨੇ ਮੈਂ ਕਿਹਾ ਭਾਜੀ 200 ਰੁਪਿਆ ਦਿਓ ਦੁੱਧ ਲਿਆਓ। ਯਾਰ ਸਾਰਾ ਸ਼ੋਅ ਅੱਛਾ ਕਿਤੇ ਹੋ ਗਿਆ ਯਾਰ ਨਹੀਂ ਸ਼ੋਰ ਹੀ ਇਧਰ ਉਸਤਾਦ ਜੀ ਕਹਿਣ ਦੇ ਹੈਗੇ ਨੇ ਕਿ ਵੀ ਇੱਕ ਦਿਨ ਨਹੀਂ ਕੱਢਣਾ ਅਸੀਂ ਕੱਢਾਂਗੇ ਉਸਤਾਦ ਜੀ ਇਨਸ਼ਾਅੱਲਾ ਤਾਲਾ ਨਿਕਲੇਗਾ ਜ਼ੰਜੀਰ ਬਣਾ ਕੇ ਨਿਕਲੇਗਾ ਸਾਥ हाथों में हाथ दो ਪੈਸੇ ਰੰਮੇ ਦਾ ਸਾਥ। हाथों में हाथ दो ਨਾਜ਼ਰੀਨ ਹੁਣ ਇਸ ਗੱਲ ਦੇ ਗਵਾਹ ਨੇ ਮਿੱਠਾਪੁਰੀਆ ਅੱਲਾਹ ਪਾਕ ਇਹਨੂੰ ਨਜ਼ਰੇ ਬਾਤੋਂ ਬਚਾਇਆ ਜਿਹਦਾ ਕਾਮੇਡੀਅਨ ਜੇ ਦੁਨੀਆ 'ਚ ਆ ਗਿਆ ਤੇ ਮੈਂ ਦੇਣਦਾਰ ਹਾਂ ਭਾਜੀ ਮੈਂ ਕਾਲੂ ਸਪੀਟਰ ਇੱਕ ਮਿੰਟ ਮੇਰੀ ਗੱਲ ਕੰਪਲੀਟ ਹੁੰਦਾ ਮੁਸ਼ਤਰੀ 'ਚ ਚੱਲ ਜਾਵਾਂ ਮਿੱਠਾਪੁਰੀਆ ਇਸ ਤਰ੍ਹਾਂ ਦਾ ਕਾਮੇਡੀਅਨ ਅਗਰ ਆ ਗਿਆ ਮੈਂ ਦੇਣਦਾਰ ਵਾਹ ਹਾਂ ਵਾਹ। ਕਾਲੂ ਸਪੀਟਰ ਅੱਲਾਹ ਇਹਨੂੰ ਨਜ਼ਰੇ ਬਾਤੋਂ ਬਚਾਏ ਐ ਮੇਰੇ ਭਰਾ ਆਏ ਹਾਏ 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 ਇੱਕ ਗੁਲਦਸਤਾ ਇਸ ਤਰ੍ਹਾਂ ਦਾ ਗੁਲਦਸਤਾ ਜਿਹਦੀ ਖੁਸ਼ਬੂ ਪੂਰੀ ਦੁਨੀਆ ਦੇ ਵਿੱਚ ਜਾਂਦੀ ਹੈ ਕਿ ਯਾਨੀ ਕਿ ਕਾਮੇਡੀ ਇਹਨਾਂ ਦੀਆਂ ਜੁਗਤਾਂ ਮੁਹੱਬਤਾਂ ਕਰਦੇ ਨੇ ਹੁਣ ਮੈਂ ਇੱਕ ਗੱਲ ਦੱਸਾਂ ਇਹਨਾਂ ਦੀ ਮੈਂ ਤਾਰੀਫ ਕੀਤੀ ਅੱਲਾ ਇਹਨਾਂ ਨੂੰ ਨਜ਼ਰੇ ਬਾਤੋਂ ਬਚਾਏ ਮੈਂ ਜਿਹੜੀ ਵੀ ਉਸਤਾਦ ਜੀ ਨੂੰ ਨਜ਼ਰ ਕਿਤੇ ਦਿੱਤੀ ਹੈ ਜਾਂ ਇੱਥੇ ਦਿੱਤੇ ਉਹ ਮੈਂ ਵਾਪਸ ਨਹੀਂ ਪੈਸੇ ਲਏ ਇਹ ਗਵਾਹ ਨੇ ਇਸ ਗੱਲ ਦੇ ਠੀਕ ਹੈ ਨਾ ਓਏ ਬੈ ਰੁਕ ਓਏ ਛੱਡ ਦੇ ਨਹੀਂ ਲੈ ਹੁਣ ਪਿਛਲੇ ਦਿਨਾਂ 'ਚ 2000 ਹਾਂ ਵੇਖਿਆ ਅੱਲਾ ਇਹਨੂੰ ਨਜ਼ਰੇ ਬਾਤੋਂ ਬਚਾਏ सलमान तुमको रोकेगा सलमान तुमको शेयर करने ਉਹ ਚੱਲ ਚੁੱਪ ਚੜ੍ਹ ਓਏ ਮੈਂ ਆਪਣੀ ਟੀਮ ਨਾਲ ਗੱਲ ਕਰ ਰਿਹਾ ਤੂੰ ਮੈਨੇਜਰ ਤੇਰੀ ਮੈਨੇਜਮੈਂਟ ਦੀ ਵਜ੍ਹਾ ਤੋਂ ਟੀਮ ਦਾ ਬੇੜਾ ਗਰਕ ਹੋਣ ਡਿਆ ਵਾ ਯਾਰ ਤੂੰ ਗਲਤ ਕਰਨ ਡਿਆ ਹੈਗਾ ਤੈਨੂੰ ਇਹਨਾਂ ਨਹੀਂ ਪਤਾ ਹੈਗਾ ਕਿ ਉਸਤਾਦ ਜੀ ਨੇ ਜੋ ਕਿਹਾ ਵਾ ਤੂੰ ਉੱਥੇ ਉਹਨਾਂ ਦੀ ਸਪੋਰਟ ਕਰਨ ਡਿਆ ਤੇਰਾ ਕੰਮ ਬਣਦਾ ਟੀਮ ਦੀ ਸਪੋਰਟ ਕਰ ਟੀਮ ਦੀ ਸਪੋਰਟ ਕਰੇ ਉਹ ਕਹਿੰਦੇ ਜੀ ਇੱਕ ਦਿਨ ਨਹੀਂ ਕੱਢਣਾ ਤੇਰੀ ਕੀ ਸਲਾਹ ਨਹੀਂ ਅਸੀਂ ਦਿਨ ਕੱਢ ਸਕਦੇ ਮੈਂ ਇੱਕ ਸਾਲ ਕੱਢਾਂਗਾ ਕੰਮ ਵੰਡੋ ਯਾਰ ਦੱਸ ਪੂਰੇ ਮਹੀਨੇ 'ਚ ਤੇਰਾ ਸ਼ੁਰੂ ਕੀ ਆ ਯਾਰ ਇਹ ਬੰਦਾ ਸਾਡੇ ਨਾਲ ਡਲ ਸਕਦਾ ਨਿੱਕੇ ਬੋਲਾ ਪਤਾ ਨਹੀਂ ਕਿਤੇ ਇਹਦਾ ਕਸ਼ ਫਸਿਆ ਹੋਇਆ ਹੈ ਵੀ ਤੂੰ ਯਾਰ ਸਾਡੇ ਨਾਲ ਲੇਕਿਨ ਨਹੀਂ ਸਲਮਾਨ ਦੀ ਗਾਰੰਟੀ ਮੈਂ ਦਿੰਦਾ ਵਾ ਸਲਮਾਨ ਸਾਡੇ ਨਾਲ ਆ ਨਹੀਂ ਨਾਲ ਆ ਭਾਈ ਮੈਨੇਜਮੈਂਟ ਸ਼ੁਗਰ ਦਾ ਲੱਗੇ ਆ ਪਿਛਲੀ ਗੱਲ ਤੇ ਆਨੇ ਭਾਈ ਜਿਹੜੀ ਭਾਈ ਫੈਸਲ ਨੇ ਕਹੀ ਆ ਕਿ ਜੀ ਕਿਸੇ ਨੂੰ ਮੈਂ ਉਸਤਾਦ ਜੀ ਨੂੰ ਅਗਰ ਨਜ਼ਰ ਕੀਤੀ ਤੇ ਉਹ ਵਾਪਸ ਨਹੀਂ ਲਈ ਮੈਂ ਇਸ ਗੱਲ ਦਾ ਚਸ਼ਮਦੀਦ ਗਵਾਵਾਂ ਨਹੀਂ ਲਈ ਅਤੀ ਲੇਕਿਨ ਕਮਰੇ 'ਚ ਜਾ ਕੇ ਐਡਾ ਮਾਠਾ ਮੂੰਹ ਬਣਾਉਂਦੇ ਆ ਹਾਂ ਕਿਉਂ ਉਹ ਨਹੀਂ ਤੇ ਉਹ ਪੁੱਛਦੇ ਆ ਉਹ ਮੇਰੀ ਨੇਚਰ ਆ ਉਹ ਮੇਰੀ ਨੇਚਰ ਆ ओ यार भाई फैसल वो कॉमेडियन भी तो हिसाब दा ही है ना बाकी ਅਸੀਂ ਸਾਰੇ ਸਹੀ ਹੋ ਸਲਮਾਨ ਐਸੇ ਤਰ੍ਹਾਂ ਹੁਣ ਮੈਂ ਵੱਡਾ ਵਾਂ ਮੈਂ ਸ਼ਡਿਊਲ ਬਣਾ ਰਿਹਾ ਵਾਂ ਤੁਹਾਡੇ ਸਾਰਿਆਂ ਦੇ ਮਿਹਰਬਾਨੀ ਤੁਹਾਡੀ ਅਗਰ ਤੁਸੀਂ ਨਾਮ ਖਾ ਕੇ ਆਪਣੇ ਉਹ ਸਲਮਾਨ ਟੀਮ ਨੂੰ ਮੈਨੇਜਮੈਂਟ ਨਹੀਂ ਭਾਈ ਕਰੇਗਾ ਮੈਨੂੰ ਇਹ ਫੈਸਲਾ ਨਾ ਮਨਜ਼ੂਰ ਹੈ ਮੈਂ ਮੈਨੇਜ ਕਰਾਂਗਾ ਡਾਂਸ ਕਰੇਗਾ ਤੇਰਾ ਹੋਰ ਓਏ ਗੱਲ ਸੁਣ ਪਤਾ ਯਾਰ ਕੀ ਗੱਲ ਨਹੀਂ ਪੀਪੀਸੀ ਬਣਾਵਾਂਗੇ ਇੱਕ ਮਿੰਟ ਨਹੀਂ ਪੀਪੀਸੀ ਨਹੀਂ ਪਲੈਨਿੰਗ ਐਂਡ ਪਾਲਿਸੀ ਕੰਟਰੋਲ ਕਮਿਸ਼ਨ ਨਹੀਂ ਇਹ ਨਹੀਂ ਗੁਜਰਾਤ ਸਲਮਾਨ ਅੰਡਰਗਰਾਉਂਡ ਮੈਂ ਵੱਡਾ ਵਾਂ ਮੈਨੂੰ ਫੈਸਲਾ ਕਰ ਲੈਣ ਦੇ ਮਿਹਰਬਾਨੀ ਯਾਰ ਚਲੋ ਠੀਕ ਹੈ ਜੀ ਸਲਮਾਨ ਟੀਮ ਨੂੰ ਮੈਨੇਜਮੈਂਟ ਕਰੇਗਾ ਠੀਕ ਹੈ ਸਲਮਾਨ ਦੇ ਉੱਤੇ ਹੋਏਗਾ ਇਹ ਬੰਦਾ ਤੂੰ ਇਹਨੂੰ ਮੈਨੇਜ ਕਰ ਸਲਮਾਨ ਦੇ ਉੱਤੇ ਦਾਨਿਸ਼ ਅਰੇ ਕੀ ਬਾਤ ਹੈ ਤੂੰ ਉੱਤੇ ਤੂੰ ਹੈ ਇਹ ਨਹੀਂ ਹੋ ਸਕਦਾ ਭਾਈ ਕਿਉਂ ਨਹੀਂ ਹੋ ਸਕਦਾ ਸਿੰਗਲ ਸਟੋਰੀ ਦਫ਼ਤਰ ਉਹ ਤੇ ਕਮਰਾ ਹੀ ਕੋਈ ਨਹੀਂ ਕਿੱਦਾਂ ਹੋ ਸਕਦਾ ਕੋਈ ਯਾਰ ਮੈਨੇਜਮੈਂਟ ਇਹਨੇ ਕਰਨੀ ਹਾਇਰਾਰਕੀ ਕਹਿ ਰਹੇ ਨਾ ਉਹ ਤੰਦਲੀ ਕਹਿ ਰਹੇ ਤੰਦਲੀ ਦੂਸਰੇ ਨੰਬਰ ਤੇ ਗੱਲ ਸੁਣੇ ਕਿਚਨ ਦਾ ਸਾਰਾ ਬਰਤਨ ਧੋਣੇ ਚਾਹ ਬਣਾਣੀ ਚਾਹ ਬਣਾਣੀ ਸਾਲਣ ਸੂਲਣ ਬਣਾਉਣਾ ਤੇ ਨਾਲੇ ਉਹ ਤੂੰ ਕਰਨਾ ਹੈ ਬਾਦ ਸਾਹਿਬ ਤੁਸੀਂ ਭਾਜੀ ਇੱਕ ਮੇਰਾ ਸਵਾਲ ਹੈ ਛੋਟਾ ਹੈ ਫਿਰ ਮੇਰਾ ਸਵਾਲ ਹੈ ਤੁਸੀਂ ਇਸ ਤੋਂ ਬਾਅਦ ਬੋਲਦੇ ਰਹਿਣਾ ਮੈਂ ਚੁੱਪ ਰਹਾਂਗਾ ਕਿਉਂਕਿ ਗੱਲ ਇਹ ਆ ਕਿ ਸਾਰਿਆਂ ਨੇ ਉਸਤਾਦ ਜੀਆਂ ਨੇ ਹੁਣ ਟਾਰਗੇਟ ਮਿਲਿਆ ਛੁੱਟੀ ਨਹੀਂ ਨਾ ਕਰਨੀ ਕਿਸੇ ਨੇ ਛੁੱਟੀ ਨਹੀਂ ਕਰਨੀ ਛੁੱਟੀਆਂ ਦਾ ਫਰਾਇਜ਼ ਸਰੰਜਾਮ ਮੈਂ ਦਿਆਂ ਨਹੀਂ ਤੇਰਾ ਮੈਂ ਕੰਮ ਦਾ ਇੱਕ ਮਿੰਟ ਇਹਦਾ ਨਾਂ ਰੱਖ ਲਓ ਨੋਨੀ ਛੁੱਟੀ ਮੈਂ ਕਹਿੰਦਾ ਮੈਨੂੰ ਮੇਰੀ ਅੱਖਾਂ ਬਰੀਕ ਮੈਨੂੰ ਤੁਸੀਂ ਇਹ ਫਰੇਮਿੰਗ ਦਾ ਜਿੰਨਾ ਵੀ ਆ ਕੈਮਰੇ ਦਾ ਜਿੰਨਾ ਵੀ ਆਊਟਪੁੱਟ ਹੋਣਾ ਉਹਦੀ ਮੈਂ ਦੇਣਦਾਰ ਆ ਕਿਚਨ ਜਿੰਨਾ ਵੀ ਆ ਨੋਨੀ ਦੇ ਅੰਡਰ ਕਰ ਦੋ ਓਕੇ ਸ਼ਰਾਦ ਨੂੰ ਕੱਢ ਦਈਏ ਨਹੀਂ ਸ਼ਰਾਜ਼ ਦੇ ਨਾਲ ਇੱਕ ਮਿੰਟ ਤੂੰ ਸਿਰਫ ਗੱਡੀ ਤੱਕ ਮਹਦੂਦ ਆ ਫਿਰ ਉਹ ਗੱਡੀ ਤੱਕ ਜਿਹੜਾ ਵਾਦਾ ਹੋਇਆ ਬਸ ਉਹ ਤੋਂ ਬਾਅਦ ਫਰਕ ਇਹ ਫਰੇਮਿੰਗ ਜਿਹੜੀ ਕੈਮਰੇ ਕੋਮਰੇ ਦੀ ਆ ਹਾਂਜੀ ਚੱਲ ਤੇਰੇ ਕੀ ਬੁਲਬੁਲ ਆਂਡਾ ਦੇ ਕੇ ਨਾ ਡ੍ਰਿਪਲ ਵਾਲਾਂ ਦੀ ਹੁੰਦੀ ਚੱਲਦਾ ਹੁਣ ਤੂੰ ਇਹੋ ਜਿਹਾ ਡਿੱਪਰ ਬੰਦਾ ਹੁੰਦਾ ਕਿ ਅੱਖਾਂ ਟੀਰੀਆਂ ਵਾ ਆਪਣੀ ਮਸ਼ੂਕ ਨੂੰ ਗੋਡਿਆਂ ਭਰਨੇ ਬਹਿ ਕੇ ਹੋਰ ਪਾਸੇ ਨੂੰ ਫੁੱਲ ਫੜਾਉਂਦੇ ਹੁੰਦੇ ਉਹ ਇੱਧਰ ਖੜੀ ਇਹੋ ਜਿਹੇ ਬੰਦੇ ਕੋ ਬਸਣਾ ਨਾ ਚੱਲੇ ਬੜੇ ਨਾ ਬਦਤਮੀਜ਼ ਆਪਣੇ ਆਪ ਨੂੰ ਮੁੱਕੇ ਮਾਰਨਾ ਪੈਂਦਾ ਇੰਜ ਮੁੱਕੇ ਮਾਰਨਾ ਭਾਈ ਮੈਨੂੰ ਉਹਦਾ ਹੋਰ ਕੋਈ ਦੋ ਤੂੰ ਕੀ ਸਮਝੇਗਾ ਮੈਂ ਸ਼ੋਆਂ ਦਾ ਜਿੰਨੇ ਵੀ ਸ਼ੋਅ ਆ ਉਹਨਾਂ ਨੂੰ ਪਰ ਡੇ 2 ਡੇ ਜਿੰਨੇ ਵੀ ਮਤਲਬ ਸੰਡੇ ਅੱਛਾ ਕੰਟੈਂਟ ਮੇਰੇ ਹਾਂਜੀ ਕੰਟੈਂਟ ਸਾਰਾ ਉਹ ਮੈਂ ਕਰਾਂ ਪ੍ਰੋਡਿਊਸਰ ਟੈਪ ਹਾਂਜੀ ਵਨ ਲੈਂਡਰ ਰੈਟਰ ਅੱਛਾ ਨਹੀਂ ਯਾਰ ਉਦਾਂ ਨਹੀਂ ਬਣਦਾ ਓ ਯਾਰ ਇੱਕ ਮਿੰਟ ਯਾਰ ਬਾਸ ਪੁੱਤਰ ਇਹ ਸੀਰੀਅਸ ਟਾਕ ਤੇ ਕਰੋ ਨਾ ਮਿੱਠਾ ਜੀ ਫਿਰ ਮੈਂ ਨਾ ਕੱਲੇ ਰੋਡ ਸ਼ੋਅ ਮੇਰੇ ਅੰਡਰ ਕਰ ਦੇਣ ਤੂੰ ਰੋਡ ਸ਼ੋਅ ਕਰੇਗਾ ਰੋਡ ਸ਼ੋ ਮੈਨੇਜ ਕਰੇਗਾ ਕੀ ਕਰੇਗਾ ਤੂੰ ਮੈਨੇਜ ਕਰਾਂਗਾ ਮੈਂ ਇਹ ਮਾਈਕ ਫੜ ਕੇ ਜਾਏਗਾ ਪਬਲਿਕ ਕੋਲ ਕੇ ਨਹੀਂ ਜਿੰਨੇ ਵੀ ਸ਼ੋਅ ਹੈ ਉਹਦੀ ਜਿਹੜੀ ਆਊਟਪੁੱਟ ਉਹ ਤੁਹਾਨੂੰ ਮੈਂ ਦਵਾਂਗਾ
ਆਊਟਪੁੱਟ ਆਊਟਪੁੱਟ ਤੂੰ ਦੇਗਾ। ਹਾਂਜੀ ਪੁੱਟ ਕੇ ਕਹੋਗੇ ਪੁੱਟ ਕੇ ਦੇ ਦਾਂਗਾ, ਨਹੀਂ ਤੇ ਉਦਾਂ ਹੀ ਦੇ ਦਾਂਗਾ। ਓਏ ਤੇਰਾ ਨਹੀਂ ਬੜਾ ਯਾਰ। ਪੀਜ਼ਾ ਖਾਣ ਵਾਲੀ ਬੱਕਰੀ ਵਰਗਾ ਮੂੰਹ ਆ। ਤੈਨੂੰ ਪਤਾ ਤੂੰ ਕਹਿਣ ਕਿਹੜੀ ਆ ਆਊਟਪੁੱਟ ਤੇ ਯਾਰ output। ਮਿੱਠੇ ਕਿਚਨ ਦਾ ਨਹੀਂ ਮੈਂ ਆਪਣੇ ਅੰਡਰ ਕਰਨਾ, ਇਹ ਹਟਦੇ ਨਹੀਂ ਆ ਬਾਅਦ ਚੋਂ, ਫਿਰ ਮੈਂ ਮੇਰੇ ਦੂਜੇ ਕਿਤੇ ਕਿਚਨ ਦਾ ਫਿਰ ਮੈਂ ਕਿਹਨੂੰ ਕਵਾਂ? ਉਹ ਕਾਲੂ ਬੈਸਟ। ਕੀ ਕਾਲੂ ਮੁਲਾਜ਼ਮ ਨਾ ਓਕੇ ਕਰੋ ਨਹੀਂ ਉਹ ਕਿਚਨ ਦਾ ਮੈਨੂੰ ਓਕੇ ਕਰੋ ਭਾਈ ਲਿਖੋ ਓਏ ਇੱਕ ਮਿੰਟ ਯਾਰ ਨਹੀਂ ਉਹ ਰਾਜੀ ਉਹ ਫੈਸਲਾ ਤੇ ਕਰ ਲੈਣ ਦੇ ਪਹਿਲਾਂ। ਭਾਜੀ ਉਹ ਵਾਸ਼ਰੂਮ ਚੋਂ ਨਿਕਲ ਕੇ ਹੱਥ ਹੀ ਨਹੀਂ ਧੋਂਦਾ, ਅਸੀਂ ਨਹੀਂ ਉਹਨੂੰ ਮੰਨਦੇ। ਨਹੀਂ ਯਾਰ ਕਾਲੂ ਮੈਂ ਵੀ ਨਹੀਂ ਨਹੀਂ ਕਿਚਨ ਦਾ ਮੈਂ ਓਕੇ ਯਾਰ, ਕਿਚਨ ਮੈਨੂੰ ਕਰੋ ਮਿੱਠੇ ਪਲੀਜ਼ ਯਾਰ, ਮਿੱਠੇ ਪਲੀਜ਼ ਸਿਫਾਰਿਸ਼ ਕਰ ਉਹ ਯਾਰ। ਨਹੀਂ ਯਾਰ ਉਹ ਗੰਦਾ ਜਿਹਾ ਯਾਰ। ਯਾਰ ਜਿੱਦਾਂ ਕਹਿੰਦਾ ਉਹਦਾ ਦਿਲ ਕਰਦਾ ਕਰ ਲੋ ਜਿੱਦਾਂ ਕਰਨੀ। ਯਾਰ ਨਹੀਂ ਬੰਦਾ ਸਹੀ, ਕਿਚਨ ਦਾ ਕੰਮ ਜਾਂ ਬਾਸ ਕਰੇ ਓਏ ਕਿਚਨ ਦਾ ਕੰਮ ਸਿਰਫ 2 ਜਣੇ ਜਾਂ ਨੋਨੀ ਜਾਂ ਬਾਸ ਜਾਂ ਬਾਸ, ਜਿਹੜੇ ਬੰਦੇ ਵੀ ਸਾਫ ਸੁਥਰੇ ਆ ਯਾਰ। ਸਾਫ ਸੁਥਰੇ। ਮੇਰੇ ਅੰਡਰ ਕਰਨਾ ਨਾ ਕਿਚਨ, ਮੈਂ ਕਿਸੇ ਬੰਦੇ ਦਾ ਕਦਮ ਨਹੀਂ ਫਿਰ ਵੜਨ ਦਿੰਦਾ। ਓਕੇ ਹੋ ਗਿਆ ਵੀ, ਓਕੇ ਹੋ ਗਿਆ ਸਾਰਾ ਕਿਚਨ ਇੱਕ ਉਹਦਾ ਫਾਈਨਲ ਹੋ ਗਿਆ। सारा। हाँ जी अब्बास किचन वाला। अब्बास किचन का सारा काम सवेरे 9 बजे आके सबके लिए चाय बनाएगा। जी तो एक किचन में मिठा फ्री लिख देना, सिर्फ मिठा। नहीं नहीं मिठा आवे जिद्दां बस ये ਉਹ मेरा ਚੀਨੀ ਦੀ ਗੱਲ ਕਰਨ ਦਿਆ ਵਾ, अच्छा ਚੀਨੀ ਆਵੇ ਮਿੱਠਾ। ਸਵੇਰੇ 9 ਵਜੇ ਨਾਲ ਤੂੰ ਆਣਾ ਕਿਚਨ ਦੇ ਵਿੱਚ, ਸਾਰੇ ਬਰਤਨ ਧੋਣੇ ਤੂੰ, ठीक है। ਚਾਹ ਬਣਾਣੀ, हाँ जी ਠੀਕ ਹੈ ਨਾ, ਚਾਹ ਬਣਾ ਕੇ ਸਾਰਿਆਂ ਨੂੰ ਕੱਪਾਂ 'ਚ ਵਰਤਾਣੀ, ठीक ਫਿਰ ਸਾਰਿਆਂ ਕੋ ਕੱਪ ਚੁੱਕ ਕੇ ਕੱਪ ਧੋਣੇ, तो ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਦੁਪਹਿਰ ਦਾ ਯਾਨੀ ਕਿ ਤੂੰ ਖਾਣਾ ਬਣਾਣਾ, हाँ जी लंच भी मैं कराऊंगा। ਸਾਰੀ ਟੀਮ ਦਾ ਖਾਣਾ ਬਣਾਣਾ, ਫਿਰ ਤੂੰ ਰੋਟੀਆਂ ਪਕਾਣੀਆਂ, ਠੀਕ ਹੈ। ਆਟਾ ਵੀ ਗੁੰਨਣਾ, और जेरा मटेरियल आना वा ਆਟਾ ਵੀ किचन ਗੁੰਨਣਾ, ਉਹ ਵੀ ਤੂੰ ਨੇ ਆਣਾ। बाहरों ਹਾਂ ये काम ਉਹ ਤੇਰੀ ਕਿੰਨੇ ਕਰਨਾ ਹੋਰ? मैं किचन क्लोज करूंगा, ਗਰੋਸਰੀ ਸਾਰੀ ਉਹ ਸਾਰਾ ਤੂੰ ਕਰਨਾ ਵਾ। ਸਿਲੰਡਰ ਮੁੱਕ ਗਿਆ ਭਰਾ ਕੇ ਉਹ ਤੂੰ ਲਿਆਣਾ। ਬਣਾਉਣਾ। हाँ जी ਇਹ ਉਹ ਬਾਹਰ ਹੋਟਲ ਤੇ ਜਿਹੜਾ ਵੀ ਕੰਮ ਠੀਕ ਹੈ ਨਾ। ਪੀਣ ਵਾਲਾ ਪਾਣੀ ਮੁੱਕ ਗਿਆ ਲੈ ਕੇ ਆਉਣਾ। ਤੇ ਉਹ ਪਾਰਸਲ ਆ ਗਿਆ ਕੋਈ ਤੇ ਉਹ ਮੈਂ ਉਹ ਲਿਆਉਂਗਾ, ਸਾਡੇ ਸਿਰ ਉਹ ਤੇ ਵੀ ਮੈਂ ਨਹੀਂ ਪਾਰਸਲ ਨਹੀਂ ਮੈਂ ਭਾਈ, ਉਹ ਮੈਂ ਲੈਣਾ। ਹਾਂ ਉਹ ਮਿੱਠਾ ਲੈ ਗਿਆ ਚਲੋ ਅੱਗੇ ਯਾਰ ਅੱਗੇ। ਹਾਂ ਉਹ ਪਾਰਸਲ ਨਹੀਂ ਮੇਰਾ, ਬਸ ਉਹ ਤੇ ਸਾਈਨ ਕਰਨਾ ਤੇ ਸਾਈਨ ਕਰ ਕਿਚਨ ਇੱਥੇ ਵੀ ਕਰਨੇ ਪੈਂਦੇ ਆ। ਕਿਚਨ ਦੇ ਉਹ ਸੈਰ ਹੀ ਨਾ ਕਰੇ ਤਾਂ ਥੁੱਕਦੇ ਫਿਰ। ਸਹਿਣ ਰਹਿਣ ਦੇ ਯਾਰ। ਨਹੀਂ ਨਹੀਂ ਸਾਈਨ ਕਰਨੇ ਕਿਚਨ ਦੇ। ਯਾਰ ਇਹ ਕੀ ਹੁਣ ਕੀ ਦਿਆ ਵਾ ਉਹ ਯਾਰ ਛੱਡ ਦੇ ਯਾਰ, ਜੋ ਵੀ ਹੈ ਯਾਰ, ਮੈਂ ਉਸਤਾਦ ਜੀ ਨੂੰ ਦੱਸਣਾ ਹੈ ਕਿ ਅਸੀਂ ਕਰ ਸਕਦੇ ਹਾਂ, 1 ਸਾਲ ਸ਼ੋਅ ਚਲਾਵਾਂਗੇ ਅਸੀਂ। ਅੱਜ ਨਹੀਂ ਤੇ ਕੱਲ ਕਾਲੂ ਬਾਦਸ਼ਾਹ ਹੋਣਾ ਹੀ ਸੀਗਾ। ਇਹ ਹੋਣਾ ਹੀ ਹੈ। ਅੱਲਾ ਬਾਦਸ਼ਾਹ। ਇਹ ਹੋਣਾ ਹੀ ਅੱਛਾ। ਹੈ। ਛੱਡ ਦੇ। ਹਾਂਜੀ ਮੈਂ ਭਾਜੀ ਕਰਾਂਗਾ ਮਿੱਠਾ ਜੀ, ਇੱਧਰ ਜ਼ਰਾ ਕਾਬਲੇ ਗੌਰ ਕੀਜੀਏਗਾ। ਆ ਜਿਹੜਾ ਖੁੱਲ ਜਾਂਦੇ ਸਟੈਂਡ ਖੁੱਲ ਕੇ ਆ ਕਬਜੇ ਢਿੱਲੇ ਹੋ ਗਏ ਬੂਹਿਆਂ ਦੇ, ਨਹੀਂ ਠੀਕ ਹੈ ਨਹੀਂ ਟੈਕਨੀਕਲ ਕੰਮ ਸਾਰਾ ਯਾਰ ਮੈਂ ਦਫ਼ਤਰ ਦੇ ਮੁਤਲਕ ਮੈਂ ਕਹਿਣ ਨੇ ਤੇ ਦਫ਼ਤਰ ਦੇ ਵਿੱਚ ਗਿਆ, ਦਫ਼ਤਰ ਦੇ ਵਿੱਚ ਹੁੰਦਾ ਸਟੈਂਡ, ਉਹ ਕਰ ਲਾਂਗੇ ਅਸੀਂ, ਉਹ ਕਰ ਲਾਂਗੇ। ਨਹੀਂ ਇਹ ਵੀ ਇੱਕ ਹੈ ਉਹ ਤਾਂ ਹੁੰਦਾ ਵਿੱਚ ਟੈਕਨੀਕਲ ਇਲੈਕਟ੍ਰੀਸ਼ੀਅਨ ਦਾ ਕੰਮ ਆ। ਫਿਰ ਬਲਬ ਕੋਈ ਸੜ ਗਿਆ ਲਾਤਾ। ਸਟੈਂਡ ਖਰਾਬ ਹੋ ਜਾਂਦੇ ਆ, ਲਾਈਟਾਂ ਖਰਾਬ ਹੋ ਗਈਆਂ, ਸ਼ਹਿਰੋਂ ਸਹੀ ਕਰਾ ਕੇ ਲਿਆਓ। ਹਾਂ ਫਲਾਨੀ ਜਗ੍ਹਾ ਤੋਂ ਮੇਨਟੇਨੈਂਸ ਡਿਪਾਰਟਮੈਂਟ ਹੁੰਦਾ ਵਾ, ਭਾਰਾ ਕੰਮ ਮੈਂ ਕਰਾਂਗਾ ਯਾਰ ਇੱਥੇ ਦਾ। ਮੇਨਟੇਨੈਂਸ ਦਾ ਹੈਡ। ਯਸ ਯਾਰ ਮੈਂ ਤੁਹਾਨੂੰ ਗੱਲ ਦੱਸਾਂ, ਤੂੰ ਨਾ ਲਿਖ ਵਰਡਿੰਗ ਜ਼ਿਆਦਾ ਕਰ, ਇਸ਼ਾਰੇ ਘੱਟ ਕਰ, ਮੇਰੀ ਪਲਕ ਨਾ ਲੈ ਜੀ ਨਹੀਂ ਮੈਂ ਇਹੀ ਕਹਿ ਰਿਹਾ ਕਿ ਮੇਨਟੇਨੈਂਸ ਇਹ ਆਏਗਾ ਨਾ, ਮੇਨਟੇਨੈਂਸ ਉਹ ਆ ਗਿਆ। ਭਾਜੀ। ਕਾਲੂ ਟੀਐਮ ਲਿਖ ਲਓ, ਟੈਕਨੀਕਲ ਮੈਨੇਜਰ ਕਾਲੂ ਟੀਐਮ ਓਕੇ। ਕਾਲੂ ਇੱਕ ਸ਼ੀਸ਼ੇ ਵਾਲੀ ਐਨਕ ਨਹੀਂ ਮਿਲਦੀ। ਟੀਐਮ ਕੀ ਆ? ਟੈਕਨੀਕਲ ਮੈਨੇਜਰ ਭਾਜੀ। ਅੱਛਾ ਉਹ ਕਿਹੜਾ ਹੁੰਦਾ ਟੀਐਮ? ਹੁੰਦਾ ਯਾਰ ਕੀ ਉਹ ਟੈਕਨੀਕਲ ਮੈਨੇਜਰ ਟੀਐਮ, ਉਹ ਢੇਠੇ ਨੂੰ ਕਹਿੰਦੇ ਆ ਟੀਐਮ। ਇੰਜੀਨੀਅਰਿੰਗ ਹੈਡ ਹੁੰਦਾ। ਜੋ ਵੀ ਆ ਤੂੰ ਟੀਐਮ ਲਿਖ ਲੈ। ਯਾਰ ਟੀਐਮ ਲਿਖ ਲੈ ਤੂੰ। ਉਹ ਟੀਮ ਦਾ ਮਤਲਬ ਤਾਇਆ ਮੋਟਾ। ਓਕੇ ਕਾਲੂ ਟੀਐਮ। ਹਰ ਚੀਜ਼ ਨੂੰ ਸਲਮਾਨ ਸਾਹਿਬ ਹੋਟਲ ਦੀ ਨਜ਼ਰ ਨਾਲ ਨਾ ਦੇਖੋ, ਇਹ ਇੰਡਸਟਰੀ ਸ਼ੋਬਿਜ਼ ਹੈਗੀ ਹੈ। ਹਾਂ ਅਸੀਂ ਤੁਸੀਂ ਧੋਨੀ ਸਾਹਿਬ ਸ਼ੋਬਿਜ਼ ਵਿੱਚ ਟੀਐਮ ਹੁੰਦਾ। ਹਾਂਜੀ ਅੱਛਾ ਜੀ। ਮੈਨੂੰ ਤੁਸੀਂ ਭਾਜੀ ਜਿਹੜਾ ਕੰਮ ਦੋਗੇ ਮੈਂ ਉਹ ਕਰ ਲਾਂਗਾ। ਇਹਨੂੰ ਕੰਮ ਮੈਂ ਦੇਵਾਂਗਾ, ਉਹ ਜੀ ਇਹ ਤੈਨੂੰ ਮੈਂ ਦੱਸ ਦਾਂਗਾ, ਠੀਕ ਹੈ? ਹਾਂ ਇੱਥੇ ਕਰਨ ਤੇ ਡਿਆ ਆਲਰੇਡੀ ਯਾਰ ਸਦਾਰੇ 'ਚ। ਨਹੀਂ ਇਹ ਮੈਂ ਕੀ ਕਰਨਾ ਹੈ ਮੈਂ ਦੱਸਾਂਗਾ। ਦੱਸੋ ਇੱਥੇ ਉਹਦੇ ਦਿਖਾਓ ਯਾਰ ਸਾਰੇ ਭਾਈ ਇੱਥੇ 10,000 ਦਾ ਨਾ ਸਿੱਧਾ ਨਾ ਕਰਨਾ ਲਿਖਾਉਣਾ ਫੋਨ। ਹਾਂ ਚਲੋ ਫਿਰ ਤੁਸੀਂ ਆਪਣਾ ਦੱਸ ਲਓ। ਇਹ ਕਾਮੇਡੀਆਂ ਤੋਂ ਇਲਾਵਾ ਯੁੱਧੇ ਵੀ ਬਣਨਾ ਆਪਾਂ। ਹਾਂ ਮੇਨਟੇਨੈਂਸ ਤੇ ਸਾਈਨ ਕਰਾ ਲਾ। ਹਾਂ ਯਾਰ ਉਹ ਠੀਕ ਆ ਯਾਰ, ਹੋ ਗਏ ਯਾਰ ਸਾਰੇ ਇਕੱਠੇ ਮੇਨਟੇਨੈਂਸ ਕਰਾ ਲਾ। ਇਲੈਕਟ੍ਰੀਸ਼ੀਅਨ ਯਾਰ ਸਾਰਾ ਕੁਝ ਤੇ ਕਰੋ ਭਾਈ। ਇਹ ਤੂੰ ਆਪਣੇ ਘਰ ਵਾਲਦਾ ਜਗ੍ਹਾ ਮੈਂ ਕਰ ਦਿੰਦਾ ਵਾ। ਨਾਲੇ ਦਾਨਿਸ਼ ਭਾਈ ਤੁਸੀਂ ਵੀ ਗੱਲ ਕਰ ਲਓ, ਬਾਅਦ ਚ ਮੈਨੂੰ ਕਹਿੰਦੇ ਰਹਿੰਦੇ ਯਾਰ ਉਹਨਾਂ ਨੇ ਵਾਸ਼ਰੂਮ ਮੇਰੇ ਅੰਡਰ ਕੀਤੇ ਆ। ਹਾਂ ਉਹਨਾਂ ਨੇ ਪਤਾ ਨਹੀਂ ਕਹਿਣਾ ਹਾਂ ਮੈਨੂੰ ਨਾ ਕਈ ਬਾਤ। ਹਾਂ ਯਾਰ ਉਹ ਲੜਕਾ ਹੈ ਵਾ, ਕਾਲੂ ਕਿੱਦਾਂ ਲਿਖੀ ਦਾ ਲਿਖ ਉਹ ਯਾਰ ਠੀਕ ਆ ਯਾਰ। ਲਿਖ ਯਾਰ ਸੀ ਸਾ ਲਾਮ ਪੇਸ਼ਵਾਲੂ। ਕਾਲੂ ਸਹੀ ਆ, ਕਾਲੂ ਇਹ ਜੀ ਬਲਦੀ ਹੈ ਤੇ ਜਗ੍ਹਾ ਤੇ ਆਲ ਲਿਖਤਾ ਸਹੀ ਆ। ਹਾਂ ਨੋਨੀ ਯਾਰ ਨੋਨੀ ਜਸ ਜੋ ਹਿਸਾਬ ਕਿਤਾਬ ਨਾ ਸੈੱਟ ਇਹ ਲਾਏਗਾ, ਸਾਰੇ ਸੈੱਟ। ਠੀਕ ਹੈ ਨਾ। ਟੀ ਟਾਈਮ ਦਾ ਸੈੱਟ ਵੀ ਤੂੰ ਲਾਣਾ, ਆ ਕੇ ਕੁਰਸੀਆਂ, Chairs, ਮੇਜ਼, ਚੇਅਰਸ ਵਗੈਰਾ। ਉਸ ਤੋਂ ਬਾਅਦ ਜਿਹੜਾ ਸਿਚੁਏਸ਼ਨਲ ਸ਼ੋਅ ਆ ਉਹਦਾ ਵੀ ਸੈੱਟ ਤੂੰ ਯਾਨੀ ਕਿ ਲਾਣਾ, ਜਾਨੀ ਕਿ ਚਾਹ ਦਾ। ਸਟੇਜ ਕਰਨਾ, ਉਹ ਜਾਨੀ ਕਿ ਚਾਹ ਦਾ ਸੈੱਟ ਦੀ ਜ਼ਿੰਮੇਵਾਰੀ, ਉਹ ਨਹੀਂ ਸੈੱਟ ਦੀ ਜ਼ਿੰਮੇਵਾਰੀ ਤੇਰੀ ਹੈ। ਯਾਰ ਕਾਲੂ ਘਾਹ ਤੇਰੇ ਜ਼ੁਮੇ ਆ। ਮੈਂ ਕਹਿੰਦਾ ਘਾਹ ਲਾ ਕੇ ਦਿਖਾਇਆ ਕਰਾਂਗਾ, ਘਾਹ ਲਾਤਾ। ਮੇਨਟੇਨੈਂਸ ਆ ਗਿਆ। ਨੋਨੀ ਜੀ ਸੈੱਟ ਦਾ ਲਾਮਾ ਨਾ ਆਵੇ ਮੈਨੂੰ। ਉਹ ਭਾਈ ਮੈਂ ਕਹਿ ਰਿਹਾ ਵਾਂ ਮੇਰੇ ਨਾਲ ਕੋਈ ਹੋਏਗਾ ਤੇ ਸੈੱਟ ਲੱਗੇਗਾ, ਮੇਰੇ ਕੋ ਕੱਲੇ ਕੋ ਨਹੀਂ ਲੱਗਣਾ।
ਯਾਰ ਗੱਲ ਵੈਸੇ ਉਹਦੀ ਮੈਂ ਵੀ ਮਰ ਸਹੀ ਹੈ ਗਿਆ ਯਾਰ। ਵਾਂ 1 ਮਿੰਟ ਮੈਂ ਮਰ ਗਿਆ ਵਾਂ ਕੀ ਮੈਂ ਆ? ਮਰ ਗਿਆ ਵਾਂ ਹਰ ਸੱਟ ਮੈਂ ਲਵਾਂ ਤੇ ਨਾ ਜਿਹੜਾ ਸੱਟ ਤੇ ਕੋ ਨਹੀਂ ਲੱਗੂਗਾ ਮੈਂ ਲਵਾਉਂਗਾ ਨੋਨੀ ਸੈਟ ਮੈਂ ਰੱਖੂਗਾ ਮੈਂ ਰੱਖੂਗਾ ਨੋਨੀ ਨੋਨੀ ਸੈਟਿੰਗ ਮੈਨੇਜਰ ਸੈਟ ਡਿਜ਼ਾਈਨਰ ਨੋਨੀ ਸੈਟ ਬਮੈ ਕਾਲੂ। ਲਗਾਏਗਾ ਸੈਟ ਬਮੈ ਕਾਲੂ। ਲਗਾਏਗਾ ਸਾਈਨ ਐਸਐਮ ਲੈ ਦੋ ਨਾ ਇਹਦੇ ਤੇ ਸਾਈਨ ਕਰਨਾ ਕੋਈ ਸੈਟਿੰਗ ਮੈਨੇਜਰ ਹੁਣ ਉਹ ਵੀ ਸਾਰਿਆਂ ਦੇ ਸੈੱਟ ਸਾਈਡ ਤੇ ਲਾਈ ਜਾਵੇ ਮੋਬਾਈਲ ਵਾਲਾ ਸੈੱਟ ਆਹੋ ਇਹ ਸੈਰ ਕਰਨੇ ਕਿ ਤਾਂ ਮਰੂਜ਼ੀ ਹੱਲ ਨਹੀਂ ਕਰਨ ਲੱਗਾ ਲੋ ਤੂੰ ਜੀ ਮਿੱਠੇ ਨੂੰ ਉਹਨੂੰ ਫੜਾ ਦਾਨਿਸ਼ ਨੂੰ ਹੁਣ ਦਾਨਿਸ਼ ਕੋ ਕੀ ਕਰਾਉਣਾ ਵਾ ਲੋ ਜੀ ਸੈੱਟ ਦੀ ਜ਼ਿੰਮੇਵਾਰੀ ਆ ਗਈ ਨੋਨੀ ਤੇ ਕਿਚਨ ਦੀ ਨੋਨੀ ਇਹਦੇ ਤੇ ਅਬਾਸ ਤੇ ਬਿਲਕੁਲ ਜੀ ਹੁਣ ਨੋਨੀ ਦਾ ਵੀ ਹੋ ਗਿਆ ਕਿਚਨ ਦਾ ਵੀ ਹੋ ਗਿਆ ਸੈੱਟ ਵਗੈਰਾ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਮਿੱਠੇ ਨੇ ਕੀ ਬਾਹਰੋਂ- ਓ ਭਰਾਵਾ ਤੂੰ ਲੱਗਾ ਸੀ ਮੇਰਾ ਪੋਟਾ ਜਾਂ ਪਾੜਨ ਯਾਰ ਇਹਨੂੰ ਠਾ ਤੋ ਨਿਕਲੇ ਬਹੁਤ ਐਕਸੋ ਮੁੜੀ ਗਈ ਯਾਰ ਅੱਲਾ ਦੇ ਬੰਦੇ ਮੈਨੂੰ ਉਹਦਾ ਦੇਣਾ ਕਿ ਤੂੰ ਅੰਨਾ ਕਰਨ ਓਏ ਲੱਗਾ ਅੱਛਾ ਯਾਰ ਚੁੱਪ ਕਰ ਜਾ ਯਾਰ ਹਾਂ ਹੁਣ ਕਾਲੂ ਦਾਨਿਸ਼ ਭਾਈ ਰਹਿ ਗਏ ਤੁਸੀਂ ਭਾਜੀ ਮੇਰੀ ਗੱਲ ਸੁਣ ਲਓ ਮੇਰਾ ਇਤਰਾਜ਼ ਆ ਤੁਸੀਂ ਕਿਸੇ ਭਾਂਡੇ ਨੂੰ ਹੱਥ ਨਹੀਂ ਲਾਉਣਾ ਨਾ ਕੱਪ ਨੂੰ ਨਾ ਕਿਸੇ ਕੋਲੀ ਨੂੰ ਨਾ ਕਿਸੇ ਪਲੇਟ ਨੂੰ ਉਹ ਯਾਰ ਜਿਹੜੀ ਨਹੀਂ ਸ਼ਾਇਦ ਚਾਹੀਦੀ ਮੈਂ ਦਿਆ ਕਰਾਂਗਾ ਵੱਡਾ ਭਰਾ ਵਾ ਯਾਰ ਉੱਠ ਕੇ ਜਾਏਗਾ ਇੱਥੋਂ ਓ ਉੱਠ ਯਾਰ ਕੇ ਜਾਏਗਾ ਗਰਮ ਉਹਦੀ- ਪਾਣੀ ਨਾਲ ਜਦੋਂ ਤੂੰ ਧੋਣਾ ਬਰਤਨ ਤੇ ਸਾਰਾ ਕੁਝ ਠੀਕ ਹੋ ਜਾਣਾ ਨਹੀਂ, ਉਹ ਤੇਰੀ ਜੇ- ਜ਼ਿੰਮੇਵਾਰੀ ਨਹੀਂ ਹਾਂ। ਜਦੋਂ ਬਰਤਨ ਦਿੱਤੇ ਆ ਨਾ ਫਿਰ ਉਹਨੇ ਹੱਥ ਵੀ ਲਾਉਣਾ ਵਾ ਨਹੀਂ ਨਹੀਂ ਹੈ ਉਹ ਬਰਤਨ ਆਹੋ ਬਾਹਰੋਂ ਲਿਆ ਕੇ ਮੈਂ ਹੀ ਦਿੱਤੇ ਆ ਯਾਰ ਬਰਤਨ ਤੇ ਮੈਂ ਧੋਣੇ ਆ ਇਹਨੂੰ ਉਹ ਗਿੱਲੀ ਟਾਕੀ ਵਾਲਾ ਉਹਦਾ ਦੋ ਅੱਛਾ ਮੇਰੀ ਸੁਣੋ ਗੱਲ ਦਾਨਿਸ਼ ਦਾ ਉਹਦਾ ਯਾਰ ਮੈਂ ਤੁਹਾਨੂੰ ਕਹਾਂਗਾ ਦਾਨਿਸ਼ ਨੇ ਇਹਦਾ ਉਹਦਾ ਵਾ ਕਿ ਇਹਨੇ 1 2 3 ਤਿੰਨਾਂ ਨੂੰ ਅਸੀਂ ਬਾਹਵੀਂ ਮੁਸ਼ਾਬਤ ਦੇ ਨਾਲ ਦਾਨਿਸ਼ ਦਾ ਸਾਥ ਦੇ ਕੇ ਤੂੰ ਤਿੰਨਾਂ ਨੂੰ ਮੁਸ਼ਾਰੇ ਰੈਡੀ ਕਰਕੇ ਦੇਣੇ ਆ ਤੇ ਹਲਕੀ ਫੁਲਕੀ ਤੋਂ ਤਹਿਕੀਕ ਕਰਵਾ ਰਿਸਰਚ ਕਰਦਾ ਵਾ ਰਿਸਰਚ ਹੋਤੇ ਦੀ ਕੰਟੀਨਿਊ ਦਾਨਿਸ਼ ਦਾ ਇਹ ਉਹਦਾ ਹੋਏਗਾ ਭਾਈ ਠੀਕ ਹੈ ਨਾ ਤੂੰ ਸਾਰਿਆਂ ਤੇ ਧਿਆਨ ਰੱਖਣਾ ਵਾ ਧਿਆਨ ਰੱਖਣਾ ਸਾਰੇ ਹੁੰਦਾ ਓਏ ਮੇਰਾ ਇੱਕ ਤਰਾਜ ਆ ਧਿਆਨ ਰੱਖਣਾ ਹੀ ਧਿਆਨ ਨਾਲ ਆ ਮਸ਼ਵਰਾ ਜਾਤੀ ਟੀਮ ਤਿੰਨਾਂ ਚਾਰਾਂ ਦੀ ਨਾ ਬਣ ਜਾਵੇ 3 ਮਜ਼ਦੂਰ ਤੇ 3 ਮਸ਼ਵਰਾਤੀ ਬਣ ਜਾਣ ਓਏ ਹੋਏ ਹੋਏ ਓਏ ਜੀ ਇਹ ਤਾਂ ਬਰਾਬਰੀ ਨਹੀਂ ਚਾਹਤੇ ਹੋ ਹਾਂ ਬੇਸਿਕ ਤੌਰ ਤੇ ਵੇਖਣਾ ਅਸੀਂ ਟੋਟਲ 7 ਜੀ ਆ ਨਾ ਤੇ 2 ਕੈਮਰਾਮੈਨ 7 ਤੇ 2 9 9 ਹੋ ਗਏ ਜਿਹੜੇ 5 ਬੰਦਿਆਂ ਦਾ ਮੁਤਫੱਕਾ ਫੈਸਲਾ ਹੋਏਗਾ ਉਹ ਤੇ ਅਮਲ ਹੋਏਗਾ 4 ਭਾਵੇਂ ਲੈਦਾ ਹੁਣ ਸਰ ਮੁਸ਼ਾਇਰੇ ਤਹਿਕੀਕ ਰਿਸਰਚ ਟੀਮ ਵਾਲੇ ਸ਼ੋਅ ਦੇ ਸਕ੍ਰਿਪਟ ਇਹ ਮੇਰੇ ਤੇ ਸੁੱਟ ਦਿਓ ਤੁਸੀਂ ਇਹ ਵੱਡੇ ਤੋਂ ਵੱਡਾ ਸ਼ੋਅ ਹੋਣਾ ਚਾਹੀਦਾ ਮੇਰੀ ਰਹਿੰਦੀ ਨਹੀਂ ਹੂੰ ਮੈਂ ਤੁਹਾਨੂੰ ਕਹਿਣ ਡਿਆ ਠੀਕ ਹੋ ਗਿਆ ਭਾਜੀ ਮੈਂ ਕਹਿਤਾ ਤੇ ਸੋ ਕਹਿ ਦਿੱਤਾ ਭਾਈ ਸਾਰੇ ਨਾਲ ਆ ਤੁਹਾਡੇ ਅੱਲਾ ਦਾ ਹੁਕਮ ਆ ਸਾਰੇ ਬੱਚੇ ਖੜੇ ਧੜ ਸਾਡੀ ਨਾਲ ਦਿਖਾਵਾਂਗੇ ਇਨਸ਼ਾਅੱਲਾ ਯਾਰ ਪੂਰੇ ਆ ਵਾ ਕੇ ਮੇਰੀ ਇੱਜ਼ਤ ਰੱਖਣਾ ਯਾਰ ਹਮ ਪੱਲਾ ਤੁਹਾਡੇ ਨਾਲ ਖਲੋਤੇ ਮੈਂ ਕਹਿਣ ਡਿਆ ਮੇਰੀ ਰਹਿੰਦੀ ਨਹੀਂ ਜੇ ਤੁਸੀਂ ਨਾਲ ਨਾ ਭਾਈ ਅਸੀਂ ਖਲੋਤੇ ਨਾਲ ਹੈਗੇ ਰਹੇਗੀ ਉਹ ਇੱਥੇ ਹੀ ਰਹੇਗੀ ਟੈਨਸ਼ਨ ਨਾ ਲੈਣਾ ਉਸਤਾਦ ਜੀ ਕਹਿੰਦੇ ਇੱਕ ਦਿਨ ਨਹੀਂ ਕੱਢ ਸਕਦੇ ਤੁਸੀਂ ਉਹ ਯਾਰ ਜਾਂ ਮਾਫੀ ਦੇ ਦਿਓ ਇਹ ਸਾਰੇ ਯੰਗਸਟਰ ਹੈਗੇ ਯੂਥ ਹੈਗੀ ਆ ਇਹਨਾਂ ਨੇ ਇੰਜ ਭੱਜ ਕੇ ਬਾਹਰ ਜਾਣਾ ਦੇਖਿਓ ਮੈਂ ਕੰਮ ਕਿਹਾ ਕਰਨੇ ਉਸਤਾਦ ਆ ਜੀ ਯਾਰ ਈਦ ਨਹੀਂ ਦਿੱਤੀ ਮਿੱਠੇ ਯਾਰ ਤੂੰ ਵੇਖ ਹਿਸਾਬ ਲਾ ਯਾਰ ਨਾਲੇ ਪਤਾ ਕੀ ਗੱਲ ਆ ਹੁਣ ਐਸ ਸਭ ਦੇਖਿਆ ਜਾਵੇ ਨਾ ਸਾਜੀ ਤੋਂ ਬਾਅਦ 3 ਬੰਦੇ ਇੱਥੇ ਦਾਨਿਸ਼ ਮਿੱਠਾ ਤੇ ਭਾਈ ਫੈਸਲ ਤੁਹਾਡਾ ਹੱਕ ਬੰਦਾ ਸੀਗਾ ਇੱਥੇ ਇੱਦੀ ਦੇਣ ਦਾ ਹਾਂ ਤੁਹਾਡਾ ਹੱਕ ਬੰਦਾ ਸੀ ਮਿੱਠਾ ਜੀ ਕਿੰਨੇ ਜਿਹੜਾ ਹੱਕ ਬੰਦਾ ਸੀਗਾ ਅਗਰ ਓਏ ਉਹਨੇ ਲੇਕਿਨ- ਇੱਦੀ ਨਹੀਂ ਦਿੱਤੀ ਤੇ ਤੁਸੀਂ ਯਾਰ ਇੱਕ ਮਿੰਟ ਹੁਣ ਵਿਦ ਟੀਮ ਬਈ ਫੈਸਲ ਦਊਗੇ ਤਾੜੀ ਤਾੜੀ ਭਾਈ ਫੈਸਲ ਯਾਰ ਕੀ ਬਾਤ ਹੈ ਕਾਲੂ ਦੇਖ ਮੈਂ ਈਦ ਨਹੀਂ ਦਿੱਤੀ ਹਾਂਜੀ ਤੈਨੂੰ ਦੁੱਖ ਹੋਇਆ ਨਾ ਹੁੰਦਾ ਹੋਇਆ ਭਾਜੀ ਤੇ ਮੈਨੂੰ ਕਿੰਨਾ ਕੁ ਹੋਇਆ ਹੋਏਗਾ ਵਾਹ 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 ਇਹ ਮੁਨਸਫੀ ਆ ਔਲਾਦ ਆ ਠੀਕ ਹੈ ਔਲਾਦ ਮੈਂ ਯਾਰ ਮੈਂ ਕਹਿਣ ਮੈਨੂੰ ਕਹਿਣ ਮੇਰੇ ਤੁਸੀਂ ਨਹੀਂ ਤੈਨੂੰ ਈਦ ਪਤਾ ਦੇ ਕੇ ਨਾ ਝੂਠਾ ਕਰੋ ਉਹਨਾਂ ਨੂੰ ਪਤਾ ਲੱਗੇ ਨਾ ਜਿੱਤਫਾਕ ਕਿੰਨਾ ਨਹੀਂ ਕੁਝ ਕਰਨਾ ਚਾਹ ਰਹੇ ਇਹ ਵੀ ਗ੍ਰਿਫਤ ਤੇ ਹੈ ਮਜ਼ਬੂਤ ਕਰੋ ਨਾ ਈਦ ਦੇ ਕੇ ਇਹ ਗ੍ਰਿਫਤ ਵੀ ਤੇ ਹੈ ਮਜ਼ਬੂਤ ਵਾ ਯਾਰ ਪਰ ਫੈਸਲ ਉਸਤਾਦ ਜਿੱਦਾਂ ਦਾ ਮਰਜ਼ੀ ਹੈ ਮੇਰਾ ਉਸਤਾਦ ਆ ਆ ਰੋਂਦੇ ਆ ਨਹੀਂ ਨਹੀਂ ਰੋਡ ਨਹੀਂ ਡਿਆ ਉਹ ਪਲੈਨਿੰਗ ਹੈਗੀ ਉਹਦੀ ਸਾਰੀ ਸਟ੍ਰੈਟਜੀ ਹੈਗੀ ਆ ਕਾਕੇ ਉਹ ਪੁੱਤ ਉਹ ਕਾਕੇ ਜਾਂ ਸੁਰਖੀ ਫੋਟੋ ਲਾ ਕੇ ਆ ਤੇਰਾ ਗਾਣਾ ਕਰਾਂਗੇ ਹੈ ਗਾਣਾ ਕਰਾਉਣਾ ਮੈਨੂੰ ਈਦ ਨਹੀਂ ਮਿਲੀ ਉਹ ਈਦ ਮਿਲ ਜਾਂਦੀ ਟੈਨਸ਼ਨ ਨਾ ਲੋ ਲਓ ਯਾਰ ਈਦ ਨਹੀਂ ਮਿਲੀ ਮੈਂ ਕਿਹਾ ਪਤਾ ਨਹੀਂ ਸੈੱਟ ਵਾਲੀ ਗੱਲ ਤੋਂ ਰੋਂਦੇ ਆ ਕਿ ਮੈਂ ਨਹੀਂ ਲੈਣਾ ਲੈ ਆਹੋ ਤੂੰ ਦੱਸ ਈਦ ਨਹੀਂ ਮਿਲੀ। ਕੀ ਬਦਲ ਦਿੰਨੇ ਈਦ ਨਹੀਂ ਮਿਲੀ ਤੇਰਾ ਯਾਰ ਵੀ ਨਹੀਂ ਆਇਆ ਹੁਣ ਸਹੀ ਗੱਲ ਹੈ ਓ ਯਾਰ ਤੂੰ ਮਿੱਠੇ ਦੀ ਅੱਖ ਨਾਲ ਸਿਰਫ ਪੈਨਸਲ ਘਸੋ ਦੇ ਇਧਰੋਂ ਕੱਢ ਲਾ ਮਿੱਠੇ ਨੇ ਸਿਰਫ ਦਾਖਲ ਹੀ ਹੋਣਾ ਵਾ ਬਸ ਨਹੀਂ ਜੀ ਪਤਾ ਕੀ ਗੱਲ ਆ ਤੁਸੀਂ ਸਾਰੇ ਵੱਡੇ ਅਹੁਦੇ ਵਾਲੇ ਭਾਜੀ ਮੈਂ ਮਾੜਾ ਮਸਕੀਨ ਬੰਦਾ ਮੈਂ ਮਜ਼ਦੂਰੀ ਕਰਨੀ ਆ ਬਸ ਓਏ ਤੇਰੇ ਵਰਗਾ ਕਾਮੇਡੀਅਨ ਨਹੀਂ ਆ ਕੋਈ ਵੀ ਮਿੱਠੇ ਮਜ਼ਦੂਰੀ ਕਰਨੀ ਆ ਤੈਨੂੰ ਮੈਂ ਕਹਿਣ ਡਿਆ ਮੈਂ ਜਿਹਦਾ ਕਾਮੇਡੀਅਨ ਜੇ ਆਏ ਹਾਏ ਹਾਏ ਭਾਜੀ। ਅੱਲਾਹ ਤੇਰੀ ਜ਼ਿੰਦਗੀ ਕਰੇ ਮਜ਼ਦੂਰੀ ਕਰਨੀ ਆ ਸਾਡੇ ਮੱਕੋ ਨੇ ਸਕੂਲ ਬਣਨ ਦਿਆ ਗਵਰਨਮੈਂਟ ਬਿਲਡਿੰਗ ਬਣਨ ਦੀ ਉੱਥੇ ਆਦਨ ਮਲਵਾਉਂਦਾ ਯਾਰ ਇੱਕ ਮਿੰਟ ਮੇਰੀ ਗੱਲ ਸੁਣਿਓ ਕਾਲੂ ਤੇ ਤੁਸੀਂ ਭਰੋਟੇ ਦੇਖਣੇ ਆਏ ਲੱਗਦਾ ਬਨੇਰੇ ਤਾਂ ਕੁੱਤਾ ਦੇਖਣ ਡਿਆ ਇਹ ਤੇਰੇ ਭਰੋਟੇ ਹੋਰ ਤਰ੍ਹਾਂ ਦੇ ਆ। ਜੁਗਤਾ ਵਾਲਾ ਸ਼ੋਅ ਇੱਧਰ ਨੂੰ ਕਰੀ ਗੱਲ ਓਏ ਹੋਏ ਲੱਗਦਾ ਹੀ ਬਗੈਰਤੀ ਨਾ ਕਰੂ ਸਿਰਫ ਇਧਰਲੀ ਸਾਈਡ ਤੋਂ ਲੱਗਦਾ ਉਧਰੋਂ ਨਹੀਂ ਲੱਗਦਾ ਇੱਕ ਸਾਈਡ ਤੋਂ ਲੱਗਦਾ ਉਹ ਯਾਰ side ਤੂੰ ਤੋਂ। ਉਸ ਆਰਟਿਸਟ ਕੋਲੋਂ ਕੰਮ ਕਰਵਾਉਣੇ ਆ ਵਾਕਿਆ ਸੁਣਾਵਾ ਭਾਈ ਮਿੰਟ ਦਾ ਟਰਾਲੇ ਦੇ ਉੱਤੇ ਛਾਤੇ ਜਾ ਰਹੇ ਸੀ ਮੇਲੇ ਇੱਕ ਦੇ ਯਾਦ ਆ ਤਾਂ ਮੈਂ ਵੀ ਨਿੱਕਾ ਜਿਹਾ ਸੀ ਨਾਲ ਜਾ ਰਿਹਾ ਤੂੰ ਉਦੋਂ ਨਿਕਲ ਗਿਆ ਸੀ ਨਾਲ ਸੀ ਹਾਂ ਤੇਰੇ ਘਰ ਲੈਣ ਜਾਣ ਦਿੱਤਾ ਉਹ ਭਾਈ ਮਿੱਠਾ ਦੇ ਨਾ ਉਹ ਕਹਿੰਦੇ ਚੱਲ ਜਾ ਅੱਛਾ, 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 ਹਾਂ। ਉਹ ਭਾਈ ਮੇਲੇ ਤੇ ਜਾ ਰਿਹਾ ਪਿੱਛੇ ਭਾਈ ਮਿੱਠਾ ਅੱਗੇ ਬੈਠਾ ਸੀ ਇੰਜ ਕਰਕੇ ਟਰਾਲਾ ਪਿੱਛੋਂ ਭਰਿਆ ਪਿਆ ਉਹ ਕਹਿੰਦੇ ਅੱਗੇ ਕੌਣ ਆ ਭਲਾ ਪਛਾਣਦਾ ਕਹਿੰਦੇ ਨਹੀਂ ਕਹਿੰਦੇ ਮਿੱਠਾ ਉਹ ਕਹਿੰਦਾ ਮਿੱਠਾ ਕਹਿੰਦਾ ਇਹਨੂੰ ਜੁਗਦਾ ਮਾਰੀਏ ਕਹਿੰਦਾ ਮਾਰੀਏ
ਉਹ ਸਾਰੇ ਪਿੱਛੋਂ ਜੁਗਤਾਂ ਮਾਰਨ ਦੇ। ਭਾਈ ਮਿੱਠੇ ਨੂੰ ਗੁੱਸਾ ਆਇਆ। ਭਾਈ ਮਿੱਠੇ ਨੇ ਸਿਰਫ ਇੰਜ ਕਰਕੇ ਪਿੱਛੇ ਮੂੰਹ ਕਰਕੇ ਦੇਖਿਆ ਤੇ ਕਿਹਾ, ਓਏ ਤੇਰੀ, ਉਹਨਾਂ ਨੇ ਧੂ ਕੇ ਜ਼ਮੀਨ ਤੇ ਮਾਰਿਆ ਥੱਲੇ। ਧੋਨੀ ਅਮੀਰ ਬੰਦਾ ਰੱਜ ਕੇ ਰੋਟੀ ਖਾ ਕੇ ਢਕਾਰ ਮਾਰੇ ਨਾ, ਤੇਰੇ ਕੀ ਵਾਈਬ ਆਉਂਦੀ ਹੈ ਨਿਕਲ ਬਰੀਕ ਜੀ ਭਾਈ ਵਾਈਬ ਕੀ ਉਹ ਵਾਈਬ ਕੀ ਯਾਰ ਚੱਲ ਈਦ ਦਾ ਦਿਨ ਹੋਵੇ, ਈਦ ਦਾ ਦਿਨ ਹੋਵੇ, ਗੱਟ ਵਾਲਾ ਪਾਰਕ ਹੋਵੇ, ਓਏ ਉਦੋਂ ਓਏ ਯਾਦ ਹੀ ਮੈਨੂੰ ਯਾਦ। ਭਾਈ ਮਿੱਠੇ ਨੇ ਆਪਣੇ ਮਹੱਲੇ ਦੇ 3-4 ਦੋਸਤ ਗੱਟ ਵਾਲੇ ਗਏ, ਉੱਥੇ ਮੁੰਡੇ ਜੁਗਤਬਾਜ਼ੀ ਕਰਨ ਦੇ, ਇੱਕਦਮ ਉੱਥੇ ਆਵਾਜ਼ ਹੋਈ, ਉਹ ਮਿੱਠਾਪੁਰੀਆ ਆ ਗਿਆ, ਮਿੱਠਾਪੁਰੀ। ਉਹ ਜਾਨੀ ਦੇ ਨਾਲ ਜਿਹੜਾ ਇੰਨੀ ਗੱਲ ਹੋਈ ਹੈ, ਮਿੱਠੇ ਨੂੰ ਕਹਿੰਦੇ ਆ ਜੁਗਤਬਾਜ਼ੀ ਕਰ। ਮਿੱਠੇ ਨੇ ਇੰਜ ਕਰਕੇ ਚਾਦਰ ਲਾਈ ਹੈ, ਆਪਣੇ ਕਜ਼ਨ ਨੂੰ ਫੜਾਈ ਹੈ ਤੇ ਉਹ ਤੋੜ ਲਾਈ, ਉਹ ਤੋੜ ਲਾਈ। ਉਹ 117 ਤੇ ਕਾਲ ਕਰੋ ਸੁਥਰਾ ਪੰਜਾਬ ਨੂੰ, ਉਹਨੂੰ ਕਹਾ ਆ ਕੇ ਆਪਣਾ ਕਾਰੀਗਰ ਲੈ ਜਾਓ। ਯਾਰ ਇਹ ਗੱਲਾਂ ਤੂੰ ਉੱਥੇ ਕੀਤੀਆਂ ਹੁੰਦੀਆਂ। 92 ਨਹੀਂ 92 ਇੱਥੇ 4 ਮੁੰਡੇ ਪਰਫਾਰਮ ਕਰਕੇ ਆਏ, ਉਹ ਕਿਤੇ ਖੜੇ ਸੀ ਚੌਕ 'ਚ ਭੂੰਡੀ। ਮਿੱਠਾ ਉੱਥੋਂ ਲੰਘਿਆ, 4 ਮੁੰਡੇ ਲੰਬੀ ਬਾਰ ਵਾਲੀ ਜੁਗਤ ਨਹੀਂ ਹੁੰਦੀ, ਹਾਂ ਐਡਾ ਪਾਗਲ, ਉਹ ਟਰੈਕ ਚੱਲ ਰਿਹਾ। ਓਏ ਹੋਏ ਮਿੱਠੇ ਨੇ ਐਂਟਰੀ ਪਾਈ ਆ, ਉਹਨਾਂ ਨੇ 10 ਮਿੰਟ ਧੋਤਾ ਵਾ, ਗੈਪ ਹੋ ਕਹਿੰਦਾ ਮੈਨੂੰ ਫੋਨ ਆ ਗਿਆ। ਬਸ ਠੀਕ ਹੈ, ਤੂੰ ਇੱਥੋਂ ਛੱਡ ਦੇ, ਅੱਗੋਂ ਡੀਟਰ ਆਪੇ ਬਣਾ ਲੂਗਾ। ਯਾਰ ਮੈਨੂੰ ਨਾ ਰਾਣੇ ਮੁਦੱਸਰ ਨੇ ਦੱਸਿਆ, ਰਾਣੇ ਮੁਦੱਸਰ ਭਾਈ ਰਾਣਾ ਮੁਦੱਸਰ ਬਹੁਤ ਆਲਾ ਯਾਰ, ਝੂਠ ਤਾਂ ਨਹੀਂ ਨਾ ਬੋਲ ਯਾਰ। ਜੋ ਵੀ ਹੈ ਮੁਦੱਸਰ ਲਈ ਵੀ ਕਲੈਪ ਹੋਣੀ ਚਾਹੀਦੀ ਯਾਰ, ਸਾਡੀ ਟੀਮ ਦਾ। ਮੁਦੱਸਰ ਵੱਲੋਂ ਵੀ ਈਦ ਮੁਬਾਰਕ ਯਾਰ। ਹਾਂਜੀ, ਮੁਦੱਸਰ ਝੂਠ ਤਾਂ ਨਹੀਂ ਬੋਲ ਸਕਦਾ। ਨਹੀਂ, ਅਸੀਂ ਬੈਠੇ ਇੱਥੇ ਭਾਈ ਸਲਮਾਨ ਘਰ ਆਹੋ ਏਦਾਂ ਹੀ ਆ। ਠੀਕ ਆ। ਉਹਨੇ ਕਿਹਾ ਕਿ ਅਸੀਂ ਨਾ ਇੱਕ ਮਹਿੰਦੀ ਤੇ ਗਏ ਆ, 2 ਖੁਸਰੇ ਸੀ ਖਵਾਜਾ ਸਰਾ ਨੱਚ ਰਹੇ। ਠੀਕ ਆ, ਉਹਨਾਂ ਨੇ ਵੇਖਿਆ ਮਿੱਠਾ ਆ, ਉਹਨਾਂ ਨੇ ਗਾਣੇ ਗੋਣੇ ਬੰਦ ਕਰਤੇ ਆ। ਉਹਨੇ ਕਿਹਾ ਜੁਗਤਬਾਜ਼ੀ। ਉਹਨਾਂ ਨੇ ਜੁਗਤਾਂ ਕੀਤੀਆਂ। ਮਿੱਠਾ ਕਹਿੰਦਾ ਤੁਸੀਂ ਇੱਕ ਵਾਰੀ ਜੁਗਤਾਂ ਕਰ ਹੀ ਲਓ, ਮੈਂ ਬੈਠਾ ਵਾਂ ਇੱਥੇ, ਕਰ ਲਓ ਜੁਗਤਾਂ ਜਿੰਨੀਆਂ ਕਰੀਆਂ। ਇੱਕ ਭਾਈ ਗਾਲਾਂ ਕੱਢਣ ਲੱਗ ਪਿਆ ਪਿੱਛੋਂ, ਓਏ ਖਵਾਜਾ ਸਰਾ, ਮੂੰਹ ਨਾਲ ਬੀਪਾਂ ਲਾਈਆਂ ਨੇ ਉੱਥੇ। ਉੱਠ ਕੇ ਕਹਿੰਦਾ ਕੱਢ ਲਓ ਇੱਕ ਵਾਰੀ। ਉਹ ਗਾਲ ਕੱਢਣ, ਇੱਕ ਟੂ, ਉਹ ਗਾਲ ਟੂ, ਮੂੰਹ ਨਾਲ ਬੀਪਾਂ ਲਾਈਆਂ ਨੇ, 1700 ਬੀਪ ਲਾਈ ਉੱਥੇ। ਯਾਰ ਮੰਡੀ ਦੇ ਵਿੱਚੋਂ ਲੇਲਿਆਂ ਦਾ ਡਾਲਾ ਭਰ ਕੇ ਲਿਆਈ ਨਾ, ਤੇ ਕਿਦਾਂ ਤਰਸਿਆ ਦਾ ਲੇਲਾ ਜਿਹੜਾ ਬਾਹਰ ਦੇਖ ਹੁੰਦਾ ਹੈ। ਓ ਯਾਰ ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਏ ਇੱਕ ਮਿੰਟ, ਇਹ ਗਲਤ, ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਕੀ ਮੈਨੂੰ ਯਾਦ ਆ ਮਿੱਠਾਪੁਰੀਆ, ਅੱਲਾ ਦੀ ਜ਼ਿੰਦਗੀ ਕਰੇ। ਮਿੱਠਾ ਜੀ ਜਦੋਂ ਅਸੀਂ ਜਾ ਹੀ ਰਹੇ ਸੀਗੇ, ਜਾ ਰਹੇ ਉੱਥੇ ਮੇਲਾ ਲੱਗਾ ਹੋਇਆ ਸੀਗਾ। ਮੇਰਾ ਖਿਆਲ 29 ਖਵਾਜਾ ਸਰਾ ਸਨ, ਪੂਰਾ ਟੂਰ 29 ਸਨ, ਮੈਂ ਆਪ ਗਿਆ ਸੀ। ਅੱਛਾ, ਗਿਣੇ ਸੀ ਤੁਸੀਂ? ਸਾਰੇ ਮਿੱਠੇਪੁਰੀਏ ਦੇ ਗੋਡਿਆਂ ਨੂੰ ਹੱਥ ਲਾ ਲਾ ਕੇ ਗਏ। ਹਾਂ, ਉਹ ਕਹਿੰਦੇ ਹਾਜੀ ਮਿੱਠੂ ਆ ਗਿਆ, ਹਾਜੀ ਮਿੱਠੂ। ਭਾਈ ਇੰਡੀਅਨ ਫਿਲਮਾਂ 'ਚ ਨਾ ਇਦਾਂ ਦਾ ਠਾਕਰਾ ਕੇ ਮੇਲਾ ਬੰਦ ਕਰਾਉਂਦਾ ਹੁੰਦਾ। ਬੰਦ ਕਰ ਦੋ ਭਾਈ, ਬੰਦ ਕਰ ਦੋ, ਤੂੰ ਚੱਲਣ ਦੇ ਬੱਚੇ। ਓ ਯਾਰ ਮੈਨੂੰ ਜਿਹੜਾ ਇੱਕ ਵਾਕਿਆ ਯਾਦ ਆਇਆ, ਯਾਦ ਆ ਭਾਈ ਮਿੱਠੇ ਮਹੱਲੇ ਦੀ ਮਹਿੰਦੀ ਸੀ। ਕਿਹੜਾ ਮਹੱਲੇ ਦੀ ਮਹਿੰਦੀ ਦੇ ਵਿੱਚ ਭਾਈ ਮਿੱਠੇ ਨਾਲ ਜੁਗਤ ਮੁਕਾਬਲਾ ਹੋ ਗਿਆ। ਭਾਈ 15-16 ਜਣੇ ਭਰ ਭਾਈ ਮਿੱਠੇ ਨੂੰ ਜੁਗਤ ਮਾਰਨ। ਭਾਈ ਮਿੱਠੇ ਨੇ ਇੱਕ ਜੁਗਤ ਮਾਰੀ ਆ, ਉਹਨੇ ਕਿਹਾ ਕੈਸਾ ਤੇਰਾ ਛਿੱਲੀ ਮੋਮਬੱਤੀ ਵਰਗਾ ਮੂੰਹ ਆ। ਤੇ ਉੱਥੇ ਭਲਾ ਕਿਹੜੇ ਨਾਰੇ ਵੱਜੇ ਭਾਈ ਮਿੱਠੇ ਦੇ? ਫਿੱਕੀ 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 ਨਸੀਬ ਫਿੱਕੀ। ਓਏ ਚਵਲਾ ਮਾਰਦੇ ਯਾਰ। ਪਰਸੋਂ ਤਾਰਕਾਬਾਦ ਤੋਂ ਮੈਨੂੰ ਯਾਦ ਆਇਆ, ਤਾਰਕਾਬਾਦ 'ਚ ਇੱਕ ਖਵਾਜਾ ਸਰਾ ਮਿਲਿਆ, ਮੈਂ ਤੇ ਮਿੱਠਾ ਜਾ ਰਹੇ। ਅੱਛਾ, ਉਹਨੇ ਗੋਡੀ ਹੱਥ ਲਾ ਕੇ, ਤੇਰੀ ਵਜ੍ਹਾ ਤੋਂ ਮੈਂ ਆਵਾਂ। 5-6 ਕਰੈਕਟਰ ਨਾ ਹੁੰਦਾ ਸੀ, ਭੁੱਖੇ ਸੀ। ਉਹ ਜਿਹੜਾ ਬਾਬਰ ਸੈਨਮੇ ਵਾਲਾ ਚੌਂਕ, ਆਹੋ ਇੰਜ ਲੈਨ ਸਿਰ 11 ਖੁਸਰੇ ਖਲੋਤੇ। ਮਿੱਠਾਪੁਰੀਆ ਉਹਨਾਂ ਨਾਲ ਹੱਥ ਕਰ ਕਰਕੇ ਕਹਿੰਦੇ ਵੇਖ ਸਾਡੇ ਲਾਏ ਬੂਟੇ। ਵਾਹ 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 ਵਾਹ। ਇਸ ਭਾਈ ਦਾ ਮਾਸ਼ਾਅੱਲਾ ਕਿੰਨਾ ਨਾਮ ਆ। ਸਵੇਰੇ ਪੱਟਾਂ 'ਚ ਫਸਾ ਕੇ 70 ਤੇ ਕੂਲਰ ਲਾ ਕੇ ਲੈ ਕੇ ਜਾਣੇ। ਇਹ ਤਾਂ ਕੋਈ ਗੱਲ ਪਾਣੀ ਭਰ ਕੇ ਪੱਟਾਂ 'ਚ ਫਸਾ ਹੁੰਦਾ, ਪਤਾ ਲੱਗ ਅੱਗੇ ਰੱਖਿਆ ਡਿੱਗ ਜਾਣਾ। ਪਿਛਲੇ ਦਿਨ ਇਹ ਮਿੱਠੇ ਨੂੰ ਛੱਡਣ ਗਿਆ ਮੈਂ ਘਰ। ਅੱਛਾ ਇੱਕ ਮਿੰਟ ਸਰ, ਮੈਂ ਮਫਲੂਜ ਆ। ਤੈਨੂੰ ਨਹੀਂ ਲਾ ਗਿਆ ਜਦੋਂ ਨੂੰ 250 ਜਿੱਦਣ ਟਾਇਰ ਪੈਂਚਰ ਹੋ ਗਿਆ। ਹਾਂਜੀ, ਮੈਂ ਲਾ ਗਿਆ ਵਾ। ਰਾਸਤੇ 'ਚ 4 ਖਵਾਜਾ ਸਰਾ ਬੈਠੇ ਆ। ਕਹਿੰਦਾ ਕਾਲੂ ਰੋਕ, ਸਲਾਮ ਕੀਤਾ। ਮੈਂ ਕਿਹਾ ਇਹ ਕੀ? ਕਹਿੰਦਾ ਮੇਰੀ ਕ੍ਰੀਏਟੀਵਿਟੀ ਸਾਰੀ। ਯਾਰ ਠੀਕ ਆ। ਭੱਲਿਆਂ ਵਾਲੀ ਰੇੜੀ ਤੇ ਉਹ ਕਾਊਂਟਰ 'ਚ ਲੱਗਾ ਨਾ ਸ਼ੀਸ਼ੇ ਦਾ, ਹਾਂ ਏਦਾਂ ਦਾ ਮਸਤ ਉਹਦੇ ਬਾਹਰੋਂ ਝਾਤੀ ਮਾਰ ਭਾਈ ਉਹ ਪਾ ਦਿਓ। ਨਹੀਂ ਮਿੱਠਾ ਬੰਦਾ ਵੱਡਾ ਗੱਲ ਠੀਕਣ ਡਿਆ ਸੀ। ਆ ਮਿੱਠਾਪੁਰੀਆ ਯਾਰ ਮਿੱਠੇ ਨੇ ਕੀ ਉਹ ਕਰਨਾ ਯਾਰ ਮਿੱਠੇ ਨੇ ਇੱਧਰ ਏਦਾਂ ਹੱਥ ਰੱਖ ਲਵਾਂ, ਮੁੜ ਕੇ ਹਰੀ ਟਾਕੀ ਬਣ ਕੇ ਸ਼ੋਅ ਕਰੂੰਗਾ ਸਾਰੇ। ਓ ਯਾਰ ਮਿੱਠਾ ਇੱਕ ਵਾਰੀ ਕਾਲੂ ਬਾਦਸ਼ਾਹ, ਮੈਂ ਨਾ ਭਾਈ ਮਿੱਠੇ ਨੇ ਨਵੀਂ ਗੱਡੀ ਲਈ, ਮੈਨੂੰ ਕਹਿੰਦੇ ਓਏ ਮੇਰੇ ਮਹੱਲੇ ਆਏ, ਕਹਿੰਦੇ ਓਏ ਬਹਿ ਪਿੱਛੇ, ਮੈਨੂੰ ਝੂਟੇ ਤੋਂ ਆ ਕੇ ਲਿਆਵਾਂ। ਅਸੀਂ ਇੰਜ ਮਜ਼ੇ ਨਾਲ ਜਾ ਰਹੇ। ਮੈਂ ਕਿਹਾ ਪਿੱਛੇ ਮੇਰਾ ਦਿਲ ਨਹੀਂ ਲੱਗ ਰਿਹਾ। ਕਹਿੰਦਾ ਅੱਗੇ ਆ ਜਾ। ਮੈਂ ਅੱਗੇ ਆ ਗਿਆ। ਅਸੀਂ ਇੱਧਰ ਗੇਟਾਂ ਲਾਗੇ ਰੁਕੇ ਉੱਥੇ ਸ਼ਹਾਰੇ ਤੇ। ਉੱਥੇ 3 ਖਵਾਜਾ ਸਰਾ ਆਏ ਆ ਭਾਈ। ਹੋਏ ਆ ਗਏ। ਉਹਨਾਂ ਨੇ ਆਉਂਦਿਆਂ ਸਾਰੀ ਐ ਨਹੀਂ ਕਿਹਾ ਦੇ ਰੱਬ ਦੇ ਨਾਂ ਤੇ ਦੇ ਫਲਾ ਇਹ ਉਹ। ਕਹਿੰਦੇ ਸੁਣਾ ਮਿੱਠੇ,
ਓਏ ਫੁੱਲ ਫ੍ਰੈਗਨੈਂਸ ਓਏ ਹੋਏ 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 ਵਾਹ 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 ਯਾਦ ਆ ਇੱਕ ਗਿਆ ਮਿੰਟ ਇੱਕ ਮਿੰਟ ਯਾਰ ਮੈਂ ਕਿਤੇ ਖਵਾਜਾ ਸਰਾ ਵਰਕਸ਼ਾਪ ਆਈ ਆ ਵੀ ਸਾਰੇ ਮੇਰੇ ਕੋਲ ਆਉਂਦੇ ਆ ਉਹ ਯਾਰ ਛੋਟੀ ਡੀ ਗਰਾਊਂਡ ਨੂੰ ਨਹੀਂ ਜਿਹੜਾ ਰਾਹ ਮੁਰਦਾ ਨੁੱਕਰ ਤੇ ਪਾਰਕ ਆ ਵੱਡੀ ਟੈਂਕੀ ਹੈਨਾ ਉੱਥੇ ਖਲੋਤੇ ਖਵਾਜਾ ਸਰਾ ਹਾਂ ਪਹਿਲੇ ਦਾਨਿਸ਼ ਮਿੱਠੇ ਨੇ ਮੋਟਰਸਾਈਕਲ ਰੋਕੀ ਆ ਤੇ ਉਹਨੂੰ ਜਾ ਕੇ ਕਹਿੰਦਾ ਮੈਂ ਬਿਸਮਿਲ੍ਲਾ ਕਰਾਂ ਮਾਈਓ ਪਹਿਲੇ ਤਾਂ ਸਾਡੇ ਵਾਸਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਤੈਨੂੰ ਡੀ ਗਰਾਊਂਡ ਦਾ ਕੋਈ ਵਾਕਿਆ ਯਾਦ ਆਇਆ ਇਹ ਵੀ ਬੜੀ ਗੱਲ ਕਰ ਗਿਆ ਹੈ ਇੱਕ ਮਿੰਟ ਸੀ ਨਾ ਪੁੱਛ ਲਾ ਆਪਣੇ ਭਰਾ ਦੀ ਮਹਿੰਦੀ ਤੇ ਖਵਾਜਾ ਸਰਾ ਸੱਦੇ ਆ ਇਹ ਖਵਾਜਾ ਸਰਾ ਸਦੇ ਨਾਲ ਆਇਆ ਸੀ ਇਹ ਠੀਕ ਆ ਖਵਾਜਾ ਸਰਾ ਸੱਦੇ ਆ ਆਵਾਂਦਾ ਹੁੰਦਾ ਕਿੱਦਾਂ ਦਾ ਬੁੱਢਾ ਜਿਹਾ ਗੁਜ਼ਰਾ ਖਵਾਜਾ ਸਰਾ ਸੱਦੇ ਆ ਨੇ ਭਾਈ ਇੱਕ ਨੇ ਇਹਨੇ ਜੁਗਤ ਮਾਰੀ ਆ ਠੀਕ ਆ ਦੂਸਰੇ ਨੇ ਘਸੋਨੋ ਮਾਰਿਆ ਤੇ ਬ੍ਰੇਕ ਡਾਂਸ ਕਰਦਾ ਪਿੱਛੇ ਜਾਣ ਦਿਆ ਮੈਂ ਕਿਹਾ ਫੋਨ ਵਾਰ ਅੱਛਾ ਯਾਰ ਗਲਤ ਗੱਲ ਹੈ ਯਾਰ ਇੰਜ ਨਹੀਂ ਇਦਾਂ ਦੇ ਬੰਦੇ ਨੂੰ ਮਹਿੰਦੀ ਦੇ ਵਿੱਚ ਭਾਅ ਨਾ ਮਿਲੇ ਤੇ ਐਵੇਂ ਕਹਿਣਗੇ ਮੇਰੇ ਵਾਲਦ ਫੌਤ ਹੋਏ ਪਿਛਲੇ ਹਫਤੇ ਤੂੰ ਮਾਮਾ ਤੋਂ ਭਾਅ ਨਹੀਂ ਮਿਲੀ ਯਾਰ ਅਸੀਂ ਵਾਪਸ ਆ ਰਹੇ ਕੰਮ ਤੋਂ ਮੈਨੂੰ ਲੈ ਕੇ ਜਾਂਦੇ ਸੀ ਜਦੋਂ ਯਾਦ ਆ ਤੁਹਾਨੂੰ ਮੈਂ ਪਿੱਛੇ ਬੈਠਾ ਅਸੀਂ ਕਹਿੰਦੇ ਡੀ ਗਰਾਊਂਡ ਵੱਲ ਦੀ ਚੱਲਦੇ ਮੈਂ ਚਲੋ ਉਧਰੋਂ ਹੀ ਚੱਲਦੇ ਐਦਾਂ ਕਰਕੇ ਉਹ ਚੰਨਮਨ ਰੋਡ ਤੇ ਪਏ ਆ ਇੱਕ ਖੁਸਰੇ ਨੇ ਪਿੱਛੋਂ ਆਵਾਜ਼ ਮਾਰੀ ਹੈ ਭਾਈ ਮਿੱਠੇ ਨੂੰ ਮੈਂ ਕਿਹਾ ਯਾਰ ਐਦਾਂ ਦਾ ਭਾਈ ਮਿੱਠੇ ਵਰਗਾ ਬੰਦਾ ਹੋਣਾ ਚਾਹੀਦਾ ਓਏ ਐਂਜ ਉਹਨੇ ਹੋਂਕਾ ਭਰ ਕੇ ਕਿਹਾ ਮਿੱਠੇ ਟਾਈਮ ਨਾ ਆਈ ਮੈਂ 9 ਵਜੇ ਤੱਕ ਖਲੋਣਾ ਹੀ ਇੱਥੇ ਹਾਂ ਅੱਛਾ ਖੁਸਰਿਆਂ ਦੇ ਨਾਲ ਨਾ ਕਿਦਾਂ ਦਾ ਬੱਚਾ ਆਉਂਦਾ ਹੁੰਦਾ ਡਾਂਸ ਤੋਂ ਪਹਿਲੇ ਕੋਈ ਅਮੀ ਇਜਾਜ਼ਤ ਹੈ ਫਿਰ ਉਹ ਸ਼ੁਰੂ ਕਰ ਦਿੰਦਾ ਯਾਰ ਨਹੀਂ ਯਾਰ ਇਸ ਗੱਲੋਂ ਇਹ ਗਲਤ ਗੱਲ ਆ ਮੈਨੂੰ ਯਾਦ ਆ ਮਿੱਠੇ ਵਰਗਾ ਕਾਮੇਡੀਅਨ ਨਹੀਂ ਹੈ ਭਾਜੀ ਸਹੀ ਕੀ ਗੱਲ ਗੱਲ ਤੁਸੀਂ ਛਿੱਟ ਸੁੱਟ ਕੇ ਆਏ ਆ ਇੱਕ ਵਿਆਹ ਤੇ ਯਾਰ ਮੈਨੂੰ ਯਾਦ ਸੀ ਗਏ ਸੀ ਦਾਨਿਸ਼ ਤੂੰ ਵੀ ਨਾਲ ਸੀਗਾ ਉੱਥੇ ਇੱਕ ਬੜਾ ਖੂਬਸੂਰਤ ਖਵਾਜਾ ਸਰਾ ਸੀ ਉਹ ਲੰਮੇ ਕੱਦ ਵਾਲਾ ਬਲੂ ਸੂਟ ਯੈਸ ਯੈਸ ਬਿਲਕੁਲ ਯਾਰ ਇਹ ਬੜਾ ਯੱਕ ਦਾ ਮੋਟਰਸਾਈਕਲ ਮੋੜ ਮੋੜਨ ਦਾ ਪੱਟ ਫਸ ਜਾਂਦਾ ਹੁੰਦਾ ਜਿੰਨੇ ਆਏ ਪਿੱਛੇ ਪੋਨੀ ਕੀਤੀ ਸੀ ਪੋਨੀ ਜੂੜਾ ਕੀਤੀ ਟੈਪ ਸੀ ਓਏ ਜਿਹਨੇ, ਓਏ ਪੋਨੀ ਕੀਤੀ ਸੀਗੀ। ਇੱਦੀ 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 ਠੀਕ ਹੈ ਨਾ ਤੇ ਜਿੰਨੇ ਮਿੱਠੇ ਨੂੰ ਕਿਹਾ ਮਿੱਠੇ ਪਛਾਣਿਆ ਸ਼ਰਾਰਾ ਗਾਣਾ ਕੀਤਾ ਸੀ ਕੀਤਾ ਹਾਂ ਉਹ ਖਵਾਜਾ ਸਰਾ ਇਹਨੂੰ ਕਹਿੰਦਾ ਪਛਾਣਿਆ ਇਹਨੇ ਕਿਹਾ ਨਹੀਂ ਉਹਨੇ ਮੂੰਹ ਦੇ ਵਿੱਚ ਨੋਟ ਲਿਆ ਦਸਾਂ ਦਾ ਤੇ ਕਹਿੰਦਾ ਵੀਰੇ ਤੂੰ ਓਏ 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 ਐਕਸ਼ਨ ਓਏ ਓਏ ਉਹ ਕਹਿੰਦਾ ਅੱਜ ਤੂੰ ਨਾ ਹੁੰਦਾ ਤੇ ਮੈਂ ਇਸ ਮੁਕਾਮ ਤੇ ਨਹੀਂ ਜਦੋਂ ਮਿੱਠੇ ਨੇ ਕਿਹਾ ਯਾਰ ਬਾਗਬਾਨ ਦੇ ਗਾਣੇ ਚਲਾ ਦੋ ਇਦਾਂ ਦੇ ਬੰਦੇ ਦੀ ਸੱਸ ਦੇ ਨੈਣਕ ਐਸੇ ਹੁੰਦੇ ਆ ਉਹਨੂੰ ਅੰਕਲ ਵੀ ਕਹੋ ਖੁਸ਼ ਹੋ ਜਾਂਦੀ ਆ ਇਹ ਭਾਈਆਂ ਕਹਿੰਦਾ ਯਾਰ ਕੀ ਬਾਤ ਹੈ ਯਾਦ ਆ ਦਾਨਿਸ਼ ਜਦੋਂ ਆਪਾਂ ਉਹਦੇ ਦੱਸਣ ਦੇ ਮਹੱਲੇ 'ਚ ਗਏ ਸੀ ਕਿਹਦੀ ਮਹਿੰਦੀ ਸੀਗੀ ਯਾਰ ਤੂੰ ਦੇਖ ਕਿੱਡੀ ਅੱਛੇ ਬਣਾਉਂਦਾ ਇਦਾਂ ਦਾ ਬੰਦਾ ਮੰਨੇ ਨੂੰ ਕਰਾਟਾ ਮਾਰੇ ਉਹ 2 ਪੀਸ ਕਰ ਦਿੰਦਾ ਸਟਾਗਰ ਨੂੰ ਯਾਰ ਉਹ ਕਿਉਂ ਬਾਲ ਨੂੰ ਯਾਰ ਇੱਕ ਖਵਾਜਾ ਸਰਾ ਨੇ ਮਿੱਠੇ ਨੂੰ ਆ ਕੇ ਕਿਹਾ ਕਿ ਮੈਂ ਤੇਰਾ ਦੇਣ ਨਹੀਂ ਦੇ ਭਾਈ ਸਕਦਾ ਭੋਲੇ ਇੱਕ ਮਿੰਟ ਗੱਲ ਸੁਣ ਕਹਿੰਦਾ ਇਹ ਸਟੈਪ ਮੈਨੂੰ ਦੱਸਿਆ ਯਾਰ ਤੁਸੀਂ ਨਹਿਰ ਦੇ ਕਿਨਾਰੇ ਬੈਠੋ ਨਾ ਇੱਕ ਪੂਰੀ ਜਿਹੀ ਮੱਛੀ ਇਦਾਂ ਦੀ ਡਾਈ ਮਾਰ ਕੇ ਫਿਰ ਚੱਲ ਰਹੀ ਹੈ ਫਿਰ ਚੱਲ ਜਾਂਦੀ ਹੈ ਤੇਰਾ ਮੱਥਾ ਹੀ ਹੋਰ ਤਰ੍ਹਾਂ ਦਾ ਵਾ ਯਾਰ ਭਾਈ ਮਿੱਠੇ ਦੀ ਇੱਕ ਤੁਸੀਂ ਮੈਨੂੰ ਉਹਦਾ ਦੇਣਾ ਕਿ ਮੈਨੂੰ ਕੋਈ ਖੁਸਰਾ ਲੈ ਕੇ ਦੇਣ ਲੱਗੇ ਮੈਨੂੰ ਦੱਸ ਦੇ ਮੈਨੂੰ ਭਾਈ ਮਿੱਠੇ ਦਾ ਇੱਕ ਜਗ੍ਹਾ ਤੇ ਜੁਗਤ ਮੁਕਾਬਲਾ ਹੋ ਗਿਆ ਭਾਈ ਓਏ ਪਹਿਲੇ ਸਿਲੈਕਟ ਕਰ ਲਾ ਹੁਣ ਮੈਂ ਖੁਸਰੇ ਵਾਲੇ ਪਾਸੇ ਹੋਣਾ ਕਿ ਜੁਗਤ ਵਾਲੇ ਪਾਸੇ ਜੁਗਤ ਵਾਲੇ ਮੈਂ ਤੈਨਾਂ ਕਿਸੇ ਛਾੜ ਖੇਡਣਾ ਹੀ ਤੈਨੂੰ ਮੈਂ ਦੱਸਦਾ ਹੀ ਤੇਰਾ ਸਟੇ ਕਰਕੇ ਨਿਆ ਨਕਸ਼ਾ ਚੱਲ ਉਹ ਭਾਈ ਉੱਥੇ ਜੁਗਤ ਮੁਕਾਬਲਾ ਹੋ ਗਿਆ ਹਾਂ। ਭਾਈ ਮਿੱਠੇ ਨੇ ਇੱਕ ਜੁਗਤ ਮਾਰੀ ਹੈ ਉੱਥੇ ਨਾਰੇ ਲੱਗੇ ਨੇ ਭਾਈ ਮਿੱਠੇ ਦੇ ਓਏ 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 ਵੰਸ ਬਸ ਕੀ ਬਾਤ ਹੈ ਅੱਛਾ ਇਹਨੂੰ ਮੱਛਰ ਲੜਿਆ ਤੇ ਮੱਛਰ ਚੂਸ ਗਿਆ ਕਹਿੰਦਾ ਮੇਰਾ ਹੀ ਖੂਨ ਸੀ ਫਿਰ ਕੀ ਹੋਇਆ ਯਾਰ ਇੱਕ ਚੀਜ਼ ਦਾ ਓਏ ਯਾਰ ਅੱਛਾ ਯਾਰ ਇਹਨੂੰ ਅਸੀਂ ਫੂਡ ਦੀ ਜ਼ਿੰਮੇਵਾਰੀ ਦੇ ਸਕਦੇ ਨਹੀਂ ਫੂਡ ਦੀ ਯਾਰ ਨਿੱਕੇ ਉੱਥੇ ਧੁਆਣੇ ਹੋਣੇ ਨਿੱਕੇ ਖਰਬੂਜੇ ਹੋਣੇ ਉਹ ਨਹੀਂ ਵੇਰ ਲੈ ਆਉਣੇ ਨੇ ਯਾਰ ਨਾ ਯਾਰ ਆ ਕੰਮ ਨਾ ਕਰੀ ਕੈਟ ਸਾਰਾ ਫੂਡ ਦੀ ਦੇ ਦਿਓ ਕੈਟ ਫੂਡ ਭਾਜੀ ਸਿੱਧੀ ਸਾਫ਼ ਗੱਲ ਮੈਂ ਮਾੜਾ ਮਸਕੀਨ ਬੰਦਾ ਤੁਸੀਂ ਵੱਡੇ ਅਹੁਦੇ ਵਾਲੇ ਭਰਾਵਾ ਮੈਂ ਨਹੀਂ ਕੋਈ ਅਹੁਦਾ ਲੈ ਸਕਦਾ ਮੈਂ ਸਾਦਾ ਸਪਰੈਡ ਮੈਂ ਟਾਈਮ ਨਾਲ ਆ ਕੇ ਤੇਰੇ ਵਰਗਾ ਕੌਮ ਪਾਗਲ ਹੋ ਗਿਆ ਯਾਰ ਦੱਸ ਯਾਰ ਤੂਫਾਨ ਵੇਖ ਬਚਾ ਰਹੇ ਆਪਣੇ ਆਪ ਨੂੰ ਬਚਾ ਰਹੇ ਅੱਛਾ ਤੁਸੀਂ ਸੱਸ ਦਾ ਹਾਰ ਪਾ ਕੇ ਉਹਦੀ ਈਦ ਖਰਾਬ ਕਰਤੀ ਵਿਚਾਰੀ ਦੀ ਨਹੀਂ ਤਜ਼ਾਬ ਮਿਲ ਚੌਕ ਦਾ ਪਤਾ ਤਜ਼ਾਬ ਮਿਲ ਚੌਕ ਆਹੋ ਲਾਲ ਮਿਲ ਜੁਗਤਬਾਜ਼ੀ ਹੋ ਗਈ ਉੱਥੇ ਮੁੰਡਿਆਂ ਨੇ ਘੇਰਾ ਪਾ ਲਿਆ ਕਹਿੰਦੇ ਆ ਤੂੰ ਐਡਾ ਮਿੱਠਾ ਪੁਰੀਆ ਉਹਨਾਂ ਨੇ ਅੱਧਾ ਘੰਟਾ ਜੁਗਤਾਂ ਮਾਰੀਆਂ ਓਏ ਮਿੱਠੇ ਨੇ ਸਿਰਫ ਹਲੇ ਇੰਨਾ ਹੀ ਕਿਹਾ ਕਿ ਐਡਾ ਪਾਗਲ ਆ। ਉਹ ਸਾਰੇ ਕਹਿੰਦੇ ਆਜੋ ਇਹਨੂੰ ਲੱਗਾ ਰਹਿਣ ਦੋ ਅੱਛਾ ਇਦਾਂ ਦੇ ਬੰਦੇ ਨੂੰ ਦੇਖ ਨਾ ਔਰਤਾਂ ਗੱਲਾਂ ਕਰਦੀਆਂ ਹਾਂ ਨਹੀਂ ਜਿਹਨੇ ਪੀਰਾਂ ਦੀ ਗੁਸਤਾਖੀ ਕੀਤੀ ਹੈ ਯਾਰ ਹੁਣ ਜੋ ਵੀ ਹੈ ਨਾ ਆ ਵੇਖ ਲਓ ਉਸਤਾਦ ਜੀ ਯਾਰ 1 ਘੰਟਾ ਅਸੀਂ ਕੱਢ ਹੀ ਲਿਆ ਨਾ ਹਾਂਜੀ ਜਿੱਥੇ 1 ਘੰਟਾ ਕੱਢ ਲਿਆ ਉੱਥੇ ਸਾਲ ਵੀ ਕੱਢਾਂਗੇ ਬਸ ਮੇਰੀ ਰਹਿੰਦੀ ਨਹੀਂ ਮਿੱਠੇ ਦਾ ਲਿਖ ਯਾਰ ਮਿੱਠੇ ਦੀ ਜ਼ਿੰਮੇਵਾਰੀ ਲੈ ਮਿੱਠਾ ਬਈ ਸੋਹਰਿਆਂ ਦੇ ਗਿਆ ਵਾ ਉੱਥੇ ਮਹੱਲੇ 'ਚ 4 ਬੰਦੇ ਜੁਗਤਾ ਮਾਰਨ ਦੇ 4 ਬੰਦੇ ਤੇ ਛੋਟਾ ਕਾਲੂ ਬੋਤਲ ਲੈਣ ਗਿਆ ਸੀ ਮਿੱਠੇ ਲਈ ਤੇ ਆ ਕੇ ਉਹਨਾਂ ਨੂੰ ਕਹਿੰਦਾ ਮੈਂ ਹੁਣੇ ਮਿੱਠੇ ਨੂੰ ਭੇਜਦਾ ਉਹੀ ਵਾਕਿਆ ਨਹੀਂ ਉਹ ਨਹੀਂ ਯਾਰ ਇਹ ਤਾਂ ਬਹੁਤ ਵਾਲਾ ਵਾ ਉਹ ਯਾਰ ਇਹ ਉੱਥੇ ਦੇ ਗੱਲਾਂ ਉੱਥੇ ਰੱਖਿਆ ਕਰੋ ਦਫ਼ਤਰ ਦੀ ਗੱਲ ਉਹਨੂੰ ਦਫ਼ਤਰ ਦੀ ਗੱਲ ਉੱਥੇ ਨਾ ਕਰਿਆ ਕਰੋ ਉੱਥੇ ਯਾਰ ਨਹੀਂ ਚੱਲ ਮਿੱਠਿਆ ਦੇ ਲੈ ਯਾਰ ਕੋਈ ਯਾਦ ਨਹੀਂ ਯਾਰ ਇੱਕ ਫਾਈਨਲ ਜ਼ਿੰਮੇਵਾਰੀ ਜ਼ਿੰਮੇਦਾਰੀ ਦੱਸੋ ਯਾਰ ਖਾਣ ਪੀਣ ਜਿਹੜਾ ਆਂਦਾ ਬਾਹਰੋਂ ਸਾਰਾ ਉਹਦਾ ਹਿਸਾਬ ਕਿਤਾਬ ਓਕੇ ਰੱਖ ਲਿਆ ਕਰਾਂਗੇ ਉਹਦਾ ਬਿੱਲ ਵੀ ਤੂੰ ਦਿਆ ਕਰਨਾ ਕੋਈ ਮਸਲਾ ਹੀ ਨਹੀਂ ਹੈ ਬਸ ਮੈਂ ਠੀਕ ਕਿਹਾ ਯੁੱਧੇ ਬਨੋ ਯੁੱਧੇ ਜੋ ਅਸੀਂ ਸਾਰੇ ਮੈਨੇਜ ਕਰਕੇ ਨਾ ਇਸ ਅਦਾਰੇ ਨੂੰ ਇਨਸ਼ਾਅੱਲਾ ਤਾਲਾ ਚਲਾਵਾਂਗੇ ਡਿਪਾਰਟ ਅੱਲਾਹ ਸਾਡੇ ਅਦਾਰੇ ਨੂੰ ਨਜ਼ਰੇ ਬਦ ਤੋਂ ਆਮੀਨ, ਬਚਾਏ ਆਮੀਨ। ਮੈਨੂੰ ਯਾਦ ਆ ਗਈ ਕਿ ਉਸਤਾਦ ਜੀ ਨੇ ਸਾਨੂੰ ਐਤਕੀ ਈਦ ਦਾ ਜਿਹੜਾ ਸਿਸਟਮ ਸੀਗਾ ਸੈਟਅਪ ਸੀਗਾ ਉਹ ਤੇ ਚਲੋ ਇੱਕ ਸਾਈਡ ਤੇ ਰਿਹਾ ਈਦ ਦੇਣੀ ਲੈਣੀ ਉਹ ਇੱਕ ਸਾਈਡ ਤੇ ਗਿਆ ਲੇਕਿਨ ਜਿਹੜੀ ਬਦਮਜ਼ਗੀ ਜਿਹੜੀ ਉਹਨੇ ਕਿ ਵੀ ਮੇਰੇ ਤੋਂ ਬਗੈਰ ਇੱਕ ਦਿਨ ਨਹੀਂ ਕੱਢ ਸਕਦੇ
ਇਹ ਮੈਨੂੰ ਟੂ ਮੱਚ, ਕਿਉਂਕਿ ਵੈਸੇ ਹੀ ਬਿਜ਼ਨਸਮੈਨ ਲੋਕ ਨੇ। ਮੈਨੂੰ ਇੱਕ ਸ਼ੇਖ ਸਾਹਿਬ ਦੀ ਗੱਲ ਯਾਦ ਆ ਗਈ ਕਿ ਉਹ ਇੱਕ ਬੱਚੇ ਨੂੰ ਲੈ ਕੇ ਗਏ ਨੇ ਬਾਰਬਰ ਸ਼ਾਪ ਤੇ, ਉਹ ਹਜਾਮਤ ਕਰਾਉਣ, ਉਹਨੂੰ ਕੀ ਸੈਲੂਨ ਤੇ ਲੈ ਕੇ ਗਏ ਨੇ, ਤੇ ਆਪਣੀ ਵੀ ਕਟਿੰਗ ਕਰਾਈਏ ਤੇ ਉਹ ਬੱਚੇ ਨੂੰ ਵੀ ਕਟਿੰਗ, ਕਹਿੰਦੇ ਯਾਰ ਬੱਚੇ ਦੀ ਨਾ ਕਟਿੰਗ ਜ਼ਰਾ ਕਰਦੇ ਪਿਆਰੀ ਜੀ, ਇੱਥੋਂ ਸਾਈਡਾਂ ਬਰੀਕ ਕਰ ਦਈਏ ਉਹ ਫਲਾਂ ਟਮਕਾ। ਤੇ ਮੈਂ ਅੱਗੋਂ ਸਬਜ਼ੀ ਲੈ ਕੇ ਆ ਰਿਹਾ ਵਾਪਸ, ਬੱਚੇ ਦੀ ਉਨੀ ਦੇਰ ਕਟਿੰਗ ਕਰ। ਸ਼ਾਮ ਪੈ ਗਈ, ਉਹ ਬੰਦਾ ਨਹੀਂ ਆਇਆ, ਬੱਚਾ ਉੱਥੇ ਹੀ ਬੈਠਾ। ਉਹ ਬਾਰ-ਬਾਰ ਕਹਿੰਦਾ ਕਿ ਤੇਰੇ ਅੱਬੂ ਕਿਉਂ ਨਹੀਂ ਆਏ? ਕਹਿੰਦਾ ਮੇਰਾ ਅੱਬੂ ਕਦੋਂ ਸੀ? ਮੈਨੂੰ ਤੇ ਉਹਨੇ ਉੱਥੋਂ ਪੜਿਆ ਤੇਰੀ ਕਟਿੰਗ ਕਰਾ ਕੇ ਲਿਆਵਾਂ। ਕਿ ਉਹ ਆਪਣੀ ਵੀ ਕਟਿੰਗ ਕਰਾ ਕੇ ਤੇ ਚਲੇ ਗਏ, ਉਹ ਬੱਚਾ ਵੀ ਉੱਥੇ ਬੈਠਾ ਰਿਹਾ। ਬਿਜ਼ਨਸਮੈਨ ਆਈਡੀਏ, ਆਹਾ, ਠੀਕ ਹੈ ਨਾ। ਉਹਨਾਂ ਨੇ ਸਿਰਫ ਇਹਨਾਂ ਕੋਲ ਕੰਮ ਲੈਣੇ ਸੀਗੇ, ਲੈ ਲੇਕਿਨ ਮੈਂ ਇਹਨਾਂ ਨੂੰ ਡੋਲਣ ਨਹੀਂ ਦਿੰਦਾ ਉਸਤਾਦ ਜੀ। ਲੇਕਿਨ ਭਾਈ ਇੱਕ ਗਰੰਟੀ ਹੈ, ਇਹ ਅੱਗੇ ਜਿਹੜੀ ਵੀ ਗੱਲਬਾਤ ਉਸਤਾਦ ਜੀ ਨੇ ਤੁਸੀਂ ਕਰਨੀ ਹੈ। ਛੱਡ ਦੇ ਮੈਂ ਜਾਣਾ, ਮੇਰਾ ਕੰਮ ਜਾਣਾ, ਠੀਕ ਹੈ ਨਾ। ਆ ਭਾਜੀ ਰੋਈ ਜਾਂਦੇ ਆ, ਸੱਟਾਂ ਤੋਂ ਪਰੇਸ਼ਾਨ ਆ ਯਾਰ, ਠੀਕ ਹੈ ਨਾ। ਪਹਿਲੇ ਉਹ ਕੰਮ ਹੀ ਨਾ ਕਰਿਆ ਕਰੋ। ਉਹ ਤੇ ਕੋ ਔਖੇ ਸੱਟ ਨਹੀਂ ਲਵਾਉਂਦੇ ਯਾਰ, ਦੇਖੋ ਔਖੇ ਸੱਟ ਨਹੀਂ ਲਵਾਉਂਦੇ। ਉਹ ਲਾ ਲੈਂਦਾ ਭਾਈ, ਠੀਕ ਹੈ ਨਾ। ਉਹਨੇ ਰੋਣਾ ਹੀ ਆ। ਉਹਦੀ ਸਾਰੀ ਜਿਹੜੀ ਡਾਂਸਨ ਟੀਮ ਆ ਮਰੀ ਫਿਰਨ ਰਹੀ ਆ, ਗੁਰੂ ਨੂੰ ਨਾਲ ਨਹੀਂ ਲੈ ਕੇ। ਟੀਮ ਮੈਨੇਜਮੈਂਟ ਦਾ ਵੀ ਹੋ ਗਿਆ, ਕਿਚਨ ਦਾ ਵੀ ਹੋ ਗਿਆ, ਕੈਮਰੇ ਵਗੈਰਾ ਦਾ ਵੀ ਹੋ ਗਿਆ, ਮੈਨੇਜਮੈਂਟ ਦਾ ਵੀ ਹੋ ਗਿਆ, ਸਾਰਿਆਂ ਦੇ ਕੰਮ ਹੋ ਗਏ। ਅੱਲਾਹ ਪਾਕ ਸਾਨੂੰ ਐਸੇ ਤਰ੍ਹਾਂ ਤੁਸੀਂ ਫੈਸਲ ਬਾਈ ਦਾ ਯਾਰ ਇਹਨਾਂ ਦੀ ਡਿਊਟੀ ਲੱਗ ਜੇ, ਇਹ ਰਹਿਣ ਹੀ ਇੱਥੇ, ਅਸੀਂ ਆਈਏ। ਫੈਸਲ ਬਾਈ ਇਹ ਸਾਰਿਆਂ ਦੀਆਂ ਡਿਊਟੀਆਂ ਤੁਹਾਨੂੰ ਓਕੇ ਹੈ, ਮਨਜ਼ੂਰ? ਓਕੇ ਹੋ ਗਿਆ ਯਾਰ, ਅੱਲਾਹ ਪਾਕ। ਤੁਸੀਂ ਸਾਈਨ ਕਰੋ ਤਾਂ ਕਿ ਜਿਹੜਾ ਸਾਰਿਆਂ ਨੂੰ ਲੈ ਕੇ ਚੱਲਣਾ ਤੁਸੀਂ ਤੇ ਬਹਿ ਤੇ ਸਹੀ ਨਾ ਕਰ ਲੈਣੇ, ਬਹਿ ਜਰਾ, ਬਹਿ ਕਰੋ ਸਾਈਨ ਯਾਰ। ਸ਼ਖਸ ਜਿਹੜਾ ਨਾ ਸਹੀ ਹੋ ਜਾਵੇ, ਸਾਡਾ ਦਾਰਾ ਸਹੀ ਹੋ ਜਾਏਗਾ। ਓਏ ਸੈਨ ਨਾ ਕੀ ਹੋਣ ਲੱਗਾ, ਸੈਨ ਤੇ ਗੱਲ ਐ ਨਹੀਂ ਯਾਰ, ਪਤਾ ਗੱਲ ਕੀ ਹੈ? ਕੀ ਹੈ? ਤੁਹਾਨੂੰ ਪਤਾ ਮੈਂ ਜ਼ਿਆਦਾ ਲਾਹੌਰ ਰਿਹਾ ਕਰਨਾ ਵਾ, ਠੀਕ ਹੈ, ਸ਼ਿਫਟ ਹੋ ਰਿਹਾ ਮੈਂ ਉਧਰ ਹੀ। ਮੈਂ ਨਹੀਂ ਤੇ ਦੂਸਰੇ ਨੰਬਰ ਤੇ ਮੈਂ ਨਾ ਤੁਹਾਨੂੰ ਵੀਡੀਓ ਕਾਲ ਤੇ ਦੱਸ ਦਿਆ ਕਰਾਂਗਾ, ਤੁਸੀਂ ਜਿਹੜਾ ਮੈਨੇਜ ਕਰਕੇ ਨਾ ਦਾਰਾ ਚਲਾਓ ਯਾਰ। ਤੇ ਇੰਨੀ ਐਦਾਂ ਕਿੱਥੇ ਹੋਣਾ? ਸਾਨੂੰ ਤੁਸੀਂ ਇੱਥੇ ਫੁੱਲ ਬੂਸਟ ਕਰਕੇ ਸਾਨੂੰ ਇੰਜ ਪੂਰਾ ਤੁਹਾਡੇ ਨਾਲ ਆ, ਮੈਂ ਪੁਸ਼ ਤੁਹਾਨੂੰ ਕਰਕੇ ਕਹਿੰਦਾ ਮੈਂ ਛੱਡ ਗਿਆ। ਤੁਸੀਂ ਕਿੱਥੇ ਆ? ਪੈਣਾ ਵਾ ਲਾਹੌਰ ਨਹੀਂ ਛੱਡਦਾ ਹੁਣ ਮੈਂ, ਕਿਉਂ? ਜਾਂ ਲੋੜ ਛੱਡ ਦੋ ਜਾਂ ਘਾੜ ਛੱਡ ਦੋ, ਦੋਵਾਂ ਤੋਂ। ਨਹੀਂ ਇੱਕ ਨਹੀਂ ਛੱਡਦਾ। ਮੈਂ ਤੁਹਾਨੂੰ ਕਿਹਾ ਮੈਂ ਤੁਹਾਡੇ ਨਾਲ ਆ, ਮੈਂ 5 ਦਿਨ ਆਵਾਂ, ਮੈਂ 7 ਦਿਨ ਆਵਾਂ। ਦਾਨ ਸਾਹਿਬ ਉਸਤਾਦ ਨੂੰ ਕਾਲ ਕਰੋ, ਅਸੀਂ ਉਸਤਾਦ ਜੀ ਦੇ ਨਾਲ ਸ਼ੋਅ ਕਰਨੇ ਭਾਈ ਨੂੰ। ਕੌਣ ਤੁਸੀਂ? ਤੂੰ ਫਿਰ ਮੁਨਾਫਕਤ ਕਰ ਰਿਹਾ ਹੈਗਾ। ਮੁਨਾਫਕਤ ਤੁਸੀਂ ਕਰਨੇ ਆ। ਤੂੰ ਪਹਿਲੇ ਵਿਕ ਰਿਹਾ ਹੈ, ਠੀਕ ਹੈ ਨਾ। ਪਹਿਲੇ ਤੂੰ ਉਸਤਾਦ ਦੇ ਖਿਲਾਫ ਹੋ ਗਿਆ, ਜਿਹੜਾ ਬੰਦਾ ਉਸਤਾਦ ਆਪਣੇ ਦੇ ਖਿਲਾਫ ਹੋ ਸਕਦਾ, ਮੇਰੇ ਵੀ ਹੋ ਸਕਦਾ। ਓਏ ਯਾਰ, ਉਸਤਾਦ ਚੱਲਣ ਵਾਲਾ ਤੁਸੀਂ ਹੈ ਨਹੀਂ ਕੀਤੀ, ਤੁਸੀਂ ਭਟਕਾਇਆ। ਤੂੰ ਆਪ ਹੀ ਕਹਿਣ ਡਿਆ ਕੋਈ ਵੀ ਆ ਸਾਹਮਣੇ ਆ, ਸਾਹਮਣੇ ਆ। ਮੈਂ ਕੁਝ ਵੀ ਨਹੀਂ ਤਾਰਾ ਕਿਹਾ। ਤੋੜਨ ਦੇ ਹੋ ਤੁਸੀਂ, ਕੌਣ ਤੋੜਾਂਦੇ? ਤੁਸੀਂ ਤਾਂ ਤੋੜਨ ਦੇ ਹੋ ਯਾਰ ਤਾਰਾ। ਭਾਜੀ ਤੁਸੀਂ ਕੀ ਕਿਹਾ ਆ ਕੇ ਅਸੀਂ ਇੰਜ ਕਰਨਾ, ਆਪਾਂ ਇੱਕ ਜੁੱਥਾ ਬਣ ਕੇ ਜਿਹੜਾ ਦੇ ਉਸਤਾਦ ਦਾ ਨਹੀਂ ਬਣਿਆ, ਉਹ ਕਿਸੇ ਦਾ ਵੀ ਨਹੀਂ ਬਣ ਸਕਦਾ। ਤੁਸੀਂ ਬੋਲੇ ਪੂਰਾ ਬਲਾਕ ਚੂਸਣ ਵਾਲੇ ਹੋ ਤੁਸੀਂ, ਮਾੜੀਆਂ ਗੱਲਾਂ ਕੀਤੀਆਂ ਬੱਚੇ ਦਾ ਬੋਲੇ। ਜ਼ਿੰਮੇਵਾਰੀ ਲਈ ਫੋਨ ਤੇ? ਓ ਯਾਰ ਓਏ ਇਹ ਗਲਤ ਗੱਲ, ਇਹ ਗਲਤ, ਇਹ ਲੜਦੇ ਪਏ ਆ। ਫੋਨ ਤੇ ਕਿੰਨੇ ਜ਼ਿੰਮੇਵਾਰੀ ਲਈ? ਯਾਰ ਛੱਡ ਦੇ ਯਾਰ, ਜਿੰਨੇ ਵੀ ਲਈ ਲਾਹੌਰ ਕਿੰਨੇ ਦਿਨ ਰਹਿਣਾ ਤੁਸੀਂ? ਲਾਹੌਰ ਯਾਰ ਮੈਂ 10 ਦਿਨ ਮੈਂ ਲਾਹੌਰ ਰਿਹਾ ਕਰਨਾ, 20 ਦਿਨ ਇਹ ਜ਼ਿਆਦਾ ਵੀ ਹੋ ਸਕਦੇ, 15-20 ਦਿਨ ਹੋ ਸਕਦੇ। ਮੈਂ ਤੁਹਾਨੂੰ ਇਹਨਾਂ ਨੂੰ ਇੰਨੀ ਕਹਿਣ ਡਿਆ ਕਿ ਮੈਨੇਜ ਕਰ ਲੈਣੀ ਯਾਰ। ਭਾਈ ਇਹ ਨਹੀਂ ਮੈਂ ਯਾਰ ਹਾਂ ਨਹੀਂ ਹੋਣਾ, ਏਦਾਂ ਨਹੀਂ ਹੋਣਾ। ਮਾਲ ਆਨਰੀ ਤੁਸੀਂ ਅੰਦਰ, ਅਸੀਂ ਥੋੜਾ ਕਰਕੇ ਤਾਂ ਫਸੇ ਹੋਏ, ਤੁਸੀਂ ਅੰਦਰ ਮੇਰੀ ਰਹਿੰਦੀ ਨਹੀਂ, ਮੇਰੀ ਰਹਿੰਦੀ ਨਹੀਂ। ਮੈਂ ਕਿਹਾ ਫਿਰ ਤੁਹਾਨੂੰ ਪਤਾ ਸੀ ਜਦੋਂ ਰਹਿੰਦੀ ਨਹੀਂ, ਫਿਰ ਕਿਉਂ ਇਸ ਤਰ੍ਹਾਂ ਪੰਗਾ ਕੀਤਾ? ਮੈਂ ਲਾਹੌਰ ਛੱਡ ਦਵਾਂ, ਫਿਰ ਉਧਰੋਂ ਛੱਡ ਦਵਾਂ। ਆ ਕਿੱਥੇ ਜਾਣਾ ਫਿਰ? ਅੱਛਾ ਲਾਹੌਰ ਜਾ ਕੇ ਰਹਿ ਲੈਂਦੀ ਆ? ਵਾਹ ਇੱਥੇ ਰਹਿੰਦੀ ਨਹੀਂ, ਲਾਹੌਰ ਰਹਿ ਲੈਂਦੀ ਆ। ਮੇਰੀ ਗੱਲ ਸੁਣ ਓਏ ਮਿੱਠੇ, ਚਬਲ ਨਾ ਮਾਰ, ਮੈਂ ਤੈਨੂੰ ਕਹਿਣ ਡਿਆ, ਸਮਝ ਆਈ ਹੈ ਨਾ? ਨਹੀਂ ਤੁਸੀਂ ਸਾਨੂੰ ਕਿਉਂ ਕਿਹਾ? ਇੱਕ ਮਿੰਟ, ਸਾਨੂੰ ਤੁਸੀਂ ਕਿਉਂ ਕਿਹਾ? ਤੂੰ ਕੀ ਕੰਮ ਕਰਨਾ, ਤੂੰ ਜ਼ਿੰਮੇਵਾਰੀ ਤੁਸੀਂ ਅੰਜ ਲਈ। ਯਾਰ ਇੰਜ ਨਾ ਕਰਿਆ ਕਰੋ ਭਾਜੀ। ਯਾਰ ਵੇਖ ਨਾ, ਉਸਤਾਦ ਜੀ ਕਹਿੰਦੇ ਮੇਰੀ ਤਬੀਅਤ ਨਹੀਂ ਸੀ, ਕੱਲ ਸ਼ੋਅ ਕਰਾਂਗੇ ਯਾਰ, ਕੋਈ ਗੱਲ ਕਰਨਾ ਯਾਰ। ਇਹ ਆਂਦੇ ਸਿਰਫ ਇੱਥੇ ਨਾ ਇੰਤਸ਼ਾਰ ਫਲਾਉਣ ਹੁੰਦੇ। ਓਏ ਵੱਡੀ ਗੱਲ ਆਹ ਗੱਲ ਵੱਡੀ ਹੈ ਬਸ। ਅਵੇ ਨਾ ਹੁਣ ਪੂਰਾ ਸਾਰ ਤੁਸੀਂ ਵਕਾਊ ਹੁਣੀ, ਤੁਸੀਂ ਮੇਰੀਆਂ ਗੱਲਾਂ 'ਚ ਤੁਸੀਂ ਤੇ 500 ਰੁਪਏ ਜਿਹੜਾ ਦਵੇ ਉਹਦੀ ਗੱਲ 'ਚ ਜਾਂਦੇ ਹੋ। ਤੁਸੀਂ ਵੱਡਾ ਭਰਾ ਆਪ ਕਹਿੰਦੇ ਹੋ ਅਸੀਂ ਪਹਿਲਾਂ ਸ਼ੋਅ ਨਹੀਂ ਕਰਨਾ, ਨਹੀਂ ਹੋ ਸਕਦਾ ਤੁਹਾਡਾ। ਅਸੀਂ ਉਸਤਾਦ ਜੀ ਤੋਂ ਬਗੈਰ ਨਹੀਂ ਕਰਨਾ। ਚਲੋ ਫਿਰ ਆਓ, ਮੈਂ ਨਾਲ ਚਲੀਏ ਉਹਨੂੰ ਆ ਜਾਓ। ਘੰਟਾ ਜਾਇਆ ਚੱਲ ਛੱਡ ਦੇ ਕੋਈ ਆਪਣਾ ਕੋਡ ਹੀ ਬੇੜਾ ਕਰ ਲਿਆ। ਯਾਰ ਤੁਸੀਂ ਅੱਜ ਮਿੱਠੇਪੁਰੀਏ ਨੂੰ ਗੱਲ ਕੀਤੀ, ਚਿੱਬਾ ਰੋਡ ਦੀ ਗੱਲ। ਮੋਟਰਸਾਈਕਲ ਤੇ ਮਿੱਠਾ ਜਾ ਰਿਹਾ, ਖਵਾਜਾ ਸਰਾਂ ਨੇ ਇੰਜ ਮੋਟਰਸਾਈਕਲ ਤੋਂ ਚਾਬੀ ਕੱਢ ਕੇ ਗਏ, ਕਿਹਾ ਕੀ ਕਿ ਮੇਰੇ ਲਹਿੰਗੇ ਕਿਉਂ ਨਹੀਂ ਮੋੜਨ ਦਿਆ? ਹਾਂ ਉਹ ਕਿਹਾ ਪੁਰੀ ਵਰਗਾ ਕਾਮੇਡੀਅਨ ਨਹੀਂ ਹੋਣਾ। ਤੂੰ ਮੈਨੂੰ ਗੱਲ ਦੱਸ, ਤੇਰਾ ਕੋਈ ਖਵਾਜਾ ਸਰਾ ਤੋਂ ਇਲਾਵਾ ਹੋਰ ਕੋਈ ਬੰਦਾ ਨਹੀਂ ਵਾਕਫ? ਇਹ ਨਹੀਂ ਸਮਝ ਆਉਂਦੀ ਵੀ ਘਰਾਂ 'ਚ ਕਦੋਂ ਜਾਂਦੇ, ਮੇਰੇ ਮਗਰ ਫਿਰੀ ਜਾਂਦੇ ਆ। ਯਾਰ ਪੈਟਰੋਲ ਮੁੱਕ ਗਿਆ ਗੱਡੀ ਚੋਂ, ਪੈਟਰੋਲ ਮੈਂ ਤੇ ਮਿੱਠਾ ਸ਼ਹਿਰ ਜਾ ਰਹੇ ਆ ਨਾ, ਇਹਦੇ ਵਾਲਟ 'ਚ ਕੋਈ ਪੈਸਾ ਨਾ ਮੇਰੇ 'ਚ, ਤੋਂ ਮੋਬਾਈਲ ਵੀ ਬੰਦ। ਇਹਨੇ ਪਰਚੀ ਜਿਹੀ ਤੋਂ ਕੱਢਿਆ ਨੰਬਰ, ਉਹਦੇ ਤੇ ਨਾ ਲਿਖਿਆ ਸੀ ਮਹਿਕ ਗੁਰੂ। ਇਹਨੇ ਉਹਨੂੰ ਫੋਨ ਕੀਤਾ, ਗੁਰੂ ਜੀ ਇਹ ਪੈਟਰੋਲ ਮੁੱਕਿਆ, 200 ਰੁਪਈਆ। ਉਧਰੋਂ ਇੱਕ ਖੁਸਰਾ ਆਇਆ, ਉਹਨੇ ਵੈਸੇ ਮੈਂ ਤੁਹਾਨੂੰ ਗੱਲ ਸਾਂ, ਇਸ਼ਤਿਹਾਰ ਇੱਕ ਸਾਈਡ ਤੋਂ ਲੱਥ ਲਈ ਨਾ, ਦੀਵਾਰ ਨੂੰ ਇਦਾਂ ਦੇ ਲਿਖ ਹੋ ਜਾਂਦੇ ਆ। ਮਿੱਠੇ ਨੇ ਉਦੋਂ ਖਵਾਜਾ ਸਰਾ ਕੋਈ ਥੱਪੜ ਯਾਰ ਖਾਦੇ ਆ। ਭੈਣ ਫੈਸਲ ਇਦਾਂ ਨਹੀਂ ਥੱਪੜ ਨਹੀਂ ਖਾਦੇ। ਮੈਨੂੰ ਯਾਦ ਆ ਗਿਆ, ਅੱਲਾ ਮੈਂ ਕਹਿਣਾ ਨਹੀਂ ਚਾਹੀਦਾ ਕਿ ਖਵਾਜਾ ਸਰਾ ਮਿੱਠਾ ਕੁਰਸੀ ਤੇ ਬੈਠਾ, ਥੱਲੇ ਬੈਠਾ। ਮੈਂ ਕਿਹਾ ਯਾਰ ਉਧਰ ਬੈਠ, ਉੱਤੇ ਕਹਿੰਦਾ ਨਹੀਂ
9 ਦਿਨ ਮੇਰੀ ਜਗ੍ਹਾ ਮੌਤ ਦੇ ਖੂਹ ਤੇ ਰਿਹਾ। ਓਏ ਅਜ਼ੀਮ ਇਨਸਾਨ ਹੈ ਯਾਰ। ਯਾਰ ਤੁਸੀਂ ਆਹ ਗੱਲ ਕਰਦੇ ਆ ਤੂੰ ਕਰ ਭਾਈ ਮਿੱਠੇ ਦੇ ਮਹੱਲੇ ਫੰਕਸ਼ਨ ਸੀ ਸ਼ਾਦੀ ਦਾ ਸੇਮ ਹੀ ਉਹ ਪਾਰਟੀ ਭਾਈ ਡਾਇਰੈਕਟ ਖਵਾਜਾ ਸਰਾ ਕੋ ਉਹ ਮੰਨ ਗਏ ਡੀਲ ਡਨ ਹੋ ਗਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਜਾਣਾ ਕਿੱਥੇ ਆ ਉਹ ਕਹਿੰਦੇ ਅਸੀਂ ਆ ਤੇ ਜਾਵਾਂਗੇ ਬਸ ਇੱਕ ਫੋਨ ਮਿੱਠੇ ਦਾ ਵੀ ਕਰਾ ਲਿਓ ਹਾਂ ਅੱਛਾ ਕਿ ਜ਼ਿਆਦਾ ਭਾਰ ਬਣ ਜਾਊਗਾ। ਖਵਾਜਾ ਸਰਾਉਂ ਦੀ ਵੈਗਨ ਆਵੇ ਨਾ ਇਦਾਂ ਦਾ ਖੁਸਰਾ ਵੈਗਨ ਚ ਨਹੀਂ ਉਤਰਦਾ ਮੇਰਾ ਪੱਠਾ ਚੜਿਆ ਹੋਇਆ ਭਾਜੀ ਭਾਜੀ ਇਸ਼ਾਰੇ ਤੋਂ ਥੱਪੜ ਖਾਦੇ ਆ ਖਵਾਜਾ ਥਰਾ ਕੋ ਇਸ਼ਾਰੇ ਤੇ ਉਹ ਬੰਦੇ ਸੀ ਭਾਜੀ ਉਹ ਬੰਦੇ ਸੀ ਮੈਂ ਤੁਹਾਨੂੰ ਕਹਾਂ ਉਹ ਚ ਮੁਵਾਨਤ ਨਹੀਂ ਆਇਆ ਉਹ ਮੇਰੇ ਬੰਦੇ ਸੀ ਨਹੀਂ ਹੁਣ ਕਿੱਧਰ ਚੱਲੇ ਆ? ਵੈਸੇ ਕਹਿੰਦੇ ਕੋਈ ਮਾਰਕੀਟ ਕੀਤੀ ਹੋਣੀ ਆ ਆ ਦੇਖ ਲੈ ਮੰਨਿਆ ਕਿ ਚਲੋ ਜੋ ਵੀ ਹੈ ਯਾਰ ਭਰਾਵਾ ਗੱਲ ਹੈ ਵਾ ਮੈਂ ਸਿੱਧੀ ਸਾਫ਼ ਗੱਲ ਆ ਭਾਈ sign ਕਰੋ ਇੱਥੇ। ਨਹੀਂ ਭਾਈ ਯਾਰ ਮੈਂ ਮੈਂ ਸਾਰੀ ਨਹੀਂ ਭਾਜੀ ਭਾਜੀ sign ਕਰਨੇ ਪੈਣੇ ਤੁਹਾਨੂੰ। ਲੋੜ ਨਹੀਂ ਕਰ ਸਕਦਾ ਇੱਥੇ ਸਾਈਨ ਕਰਨੇ ਪੈਣੇ ਆ ਮੈਂ ਯਾਰ ਯਾਰ ਭਾਈ। ਸਕਦਾ ਯਾਰ ਭਾਈ ਏਦਾਂ ਨਹੀਂ ਹੁੰਦਾ ਯਾਰ ਭਾਈ ਸਾਹਿਬ ਤੁਹਾਨੂੰ ਕਿਹਾ ਮੇਰੀ ਇੱਕ ਬੇਨਤੀ ਮਿੰਟ ਸਾਈਨ ਕਰੋ ਚਲੋ ਫਿਰ ਆ ਕੇ ਉਸਤਾਦ ਨੂੰ ਬਣਾ ਲਓ ਇੱਕ ਮਿੰਟ ਸਾਨੂੰ ਕਾਹਦੇ ਵਾਸਤੇ ਕਿਹਾ ਉਸਤਾਦ ਨੂੰ ਬਣਾ ਲਓ ਫਿਰ ਸਾਨੂੰ ਕਾਹਦੇ ਵਾਸਤੇ ਇਕੱਠੇ ਕਰ ਰਹੇ ਉਸਤਾਦ ਨੂੰ ਬਣਾ ਸਾਨੂੰ ਫਿਰ ਘਰ ਜਿੱਥੇ ਬੈਠੇ ਈਦ ਮੈਂ ਦਾ ਤਾਂ ਤੁਹਾਨੂੰ ਸਮਾਨ ਡਿਆ ਵਾ ਕਿਉਂ ਤਾਂ ਈਦ ਦਾ ਤੇਰੇ ਤੋਂ ਕਿਹੜਾ ਸਮਾਇਆ ਈਦ ਨੂੰ ਕੌਣ ਬੁਲਾ ਕੇ ਸਮਾਉਂਦਾ ਯਾਰ? ਸਾਡੀ ਈਦ ਖਰਾਬ ਕਰਦੀ ਹੈ ਯਾਰ ਐਵੇਂ ਨਹੀਂ ਹਲਕੇ ਪੈਂਦੇ ਫਿਰ। ਮੈਂ ਲਾਹੌਰ ਨਹੀਂ ਛੱਡ ਸਕਦਾ ਤੁਹਾਨੂੰ ਕਿੰਨੇ ਕਿਹਾ ਸੱਦ ਕੇ ਗੱਲ ਕਰੋ ਈਦ ਦਾ ਅਸੀਂ ਕਾ ਪਤਾ ਨਹੀਂ ਕੀ ਫੌਰਨ ਪਹੁੰਚੋ ਕਾੜੂ ਫੌਰਨ ਪਹੁੰਚੋ ਮੈਂ ਕੀ ਤੁਹਾਨੂੰ ਇਹ ਗੱਲ ਕਿਹੜਾ ਕੰਮ ਦੱਸਾਂ ਕੀਤਾ ਸਾਡੇ ਤੁਹਾਡੇ ਵਰਗੇ ਬੰਦੇ ਨਾਲ ਸਿਰਫ 100 ਰੁਪਏ ਦੀ ਖਾਤਰ ਪੂਰਾ ਲੀਟਰ ਤੇਲ ਪੀਣ ਵਾਲੀ ਸ਼ਰਤ ਜਿੱਤ ਜਾਂਦੇ ਆ ਯਾਰ ਈਦ ਵਾਲੇ ਦਿਨ ਤੁਸੀਂ ਘਰੋਂ ਬੁਲਾ ਕੇ ਯਾਰ ਯਾਰ ਪਾਸ ਕਰ ਜਾ ਯਾਰ ਦੱਸ ਮੈਂ ਕਰਾਂਗਾ ਤੇ ਮੈਂ ਇਹ ਮੈਂ ਕਰਾਂਗਾ ਕੀ ਮੇਰੇ ਕਰਾਂਗੇ? ਸਾਰੇ ਤੈਨੂੰ ਇਹ ਦਿੱਤੀ ਉਸਤਾਦ ਦਿੱਤੀ ਨੇ ਉਸਤਾਦ ਨੇ। ਤੈਨੂੰ ਦਿੱਤੀ ਆ ਹਾਂਜੀ ਤੈਨੂੰ ਵੀ ਦਿੱਤੀ ਹਾਂਜੀ ਮੈਨੂੰ ਨਹੀਂ ਦਿੱਤੀ ਮੈਂ ਤਾਂ ਕਰਕੇ ਕਹਿਣ ਡਿਆ ਸੀ ਲੋ ਇੰਨੀ ਗੱਲ ਤੋਂ ਹੀ ਆਹ ਯਾਰ ਸਾਨੂੰ ਤਾਂ ਦੱਸ ਦਿਓ ਭਾਈ ਯਾਰ ਆ ਕਿਹੜਾ ਮਾਰਿਓ ਨਾ ਕੰਮ ਵੱਡੇ ਮਾਰਿਓ ਨਾ ਇਸ ਬੰਦੇ ਨੂੰ ਤਨਹਾ ਛੱਡ ਦਿਓ ਭਾਈ ਨੂੰ ਪਤਾ ਲੱਗੇ ਮੇਰੇ ਇਹ ਕਸੂਰ ਲੱਭਦੇ ਰਹਿਣਾ ਆਪਣੇ ਓ ਸਾਰੇ ਯਾਰ ਗੱਲ ਇੱਥੇ ਸੁਣੋ। ਬਦਤਮੀਜ਼ੀ ਹੋ ਗਈ ਉਹ ਹੁਣ ਮੈਂ ਕਰਦੀ ਤੁਹਾਡੇ ਨਾਲ ਬਦਤਮੀਜ਼ੀ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਉਸਤਾਦ ਜੀ ਦੇ ਨਾਲ ਮੁਹੱਬਤ ਕਰਦੇ ਹੋ ਯਾਰ ਇੰਜ ਹੀ ਮਿਲ ਕੇ ਰਹਿਣਾ ਤੇ ਦੂਸਰੇ ਨੰਬਰ ਤੇ ਨਾ ਸਾਰਿਆਂ ਨੇ ਮਿਲ ਕੇ ਅਗਲਾ ਸ਼ੋਅ ਕਰਨਾ ਠੀਕ ਆ ਮਿਲ ਕੇ ਕਿਉਂ ਕਰਨਾ ਵਾ? ਉਸਤਾਦ ਜੀ ਨੂੰ ਮਨਾਣੇ ਆ ਜਾ ਕੇ ਯਾਰ ਨਾ ਕਰਿਆ ਕਰੋ ਇਦਾਂ ਯਾਰ ਅਗਲਾ ਸ਼ੋਅ ਕਰੋਗੇ ਮੈਨੂੰ ਐ ਲੱਗਣਾ ਬਾਰਡਰ ਤੇ ਸ਼ੋਅ ਹੋਣ ਡਿਆ ਅਗਲਾ ਯਾਰ ਸ਼ੋਅ ਤੁਸੀਂ ਚੁੱਪ ਕਰ ਜਾ ਯਾਰ ਕਿਉਂ ਅਸੀਂ ਕਾਹਤੋਂ ਕਰੀਏ ਉਸਤਾਦ ਜੀ ਨਾ ਕਰੋਗੇ ਨਾ ਤੁਸੀਂ ਕਰਨਾ ਵਾ ਤੁਸੀਂ ਯਾਰ ਜਿਹੜੀਆਂ ਮੈਂ ਲਾਹੌਰ ਸਾਡੀ ਮੈਂ ਲਾਹੌਰ ਨਿਕਲਣਾ ਯਾਰ ਈਦ ਇੱਕ ਦਿਨ ਹੋਰ ਲੈ ਕੇ ਬਹਿ ਗਏ ਯਾਰ ਭਾਵੇਂ ਵੱਡੇ ਆ ਇੱਕ ਵਾਰੀ ਸਾਰੇ ਫੜੋ ਲਾਹੌਰ ਚੜਾ ਕੇ ਆਈਏ ਫੜੋ ਇਹਨਾਂ ਨੂੰ